ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਸਵਾਗਤ ਹੈ। ਅੱਜ ਇਮੀਗ੍ਰੇਸ਼ਨ ਦਾ ਇਹ ਵਿਸ਼ੇਸ਼ ਪ੍ਰੋਗਰਾਮ ਹਰ ਸ਼ਨੀਚਰਵਾਰ ਨੂੰ ਲੈ ਕੇ ਹਾਜ਼ਰ ਹੁੰਦੇ ਹਾਂ। ਅੱਜ 31 ਜੁਲਾਈ ਦਿਨ ਸ਼ਨੀਚਰਵਾਰ ਤੇ ਮੇਰੇ ਨਾਲ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕਿਆਣਾ ਜੀ ਜੁੜ ਚੁੱਕੇ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082272250। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਦਿਓਲ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575 5595052575। ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। 597 ਨਾਰਥ ਈਸਟ ਸਟਰੀਟ ਵੁੱਡਲੈਂਡ 9163969085। ਘੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ ਪੰਜਾਬ ਵਰਗੇ ਮਾਹੌਲ ਦੇ ਵਿੱਚ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਇਸ ਮੌਕੇ ਇਹਨਾਂ ਦੀ ਸ਼ਾਪ ਲਈ ਮਕੈਨਿਕ ਦੀ ਜ਼ਰੂਰਤ ਹੈ ਅਤੇ ਇਹਨਾਂ ਕੋਲ ਡਰਾਈਵ ਐਨ ਟ੍ਰੇਲਰਸ ਰੈਂਟ ਲਈ ਉਪਲਬਧ ਹਨ। ਕਾਲ 5592663737 559 266 3737। ਐਡਰੈਸ 2306 ਵੈਸਟ ਡੈਨ ਰੌਨਕਿਊਲਰ ਡਰਾਈਵ ਫਰੈਜ਼ਨੋ। ਅਤੇ ਟੇਰਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਤੁਹਾਨੂੰ ਕਿਸੇ ਵੀ ਤਰੀਕੇ ਦਾ ਕੰਮ, ਅਟਾਰਨੀ ਜੇ ਟੇਰਕਿਆਣਾ ਹੋਣਾ ਦੇ ਆਫਿਸ ਦੇ ਵਿੱਚ ਕਾਲ ਕਰੋ 4159090503 415 909 0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਸੋ ਅਟਾਰਨੀ ਟੇਰਕਿਆਣਾ ਜੀ, ਅੱਜ ਆਪਾਂ ਕਿਹਦੇ ਮੁੱਦਿਆਂ ਦੇ ਉੱਤੇ ਜਿਹੜੀ ਗੱਲਬਾਤ ਕਰਨ ਜਾ ਰਹੇ ਹੈਗੇ ਆ? ਜੀ ਇੱਕ ਕੇਸ ਲਾਅ ਡਿਸਕਸ ਕਰਾਂਗੇ, 4th ਸਰਕਿਟ ਤੋਂ ਆਇਆ, ਕਾਫੀ ਇੰਪੋਰਟੈਂਟ ਹੈ, ਰੈਲੇਵੈਂਟ ਹੈ। ਸਾਡੇ ਪੰਜਾਬੀ ਕੇਸ ਜਿਹੜੇ ਹੈਗੇ, ਇੰਡੀਆ ਦੇ ਕੇਸ ਹੈਗੇ ਸਪੈਸੀਫਿਕਲੀ, ਉਹਨਾਂ ਨੂੰ ਵੀ ਕੋਈ ਹੈਲਪ ਮਿਲ ਸਕਦੀ ਹੈ ਉਹ 'ਚੋਂ। ਅਤੇ ਫਿਰ ਆਪਾਂ ਜਿਹੜੀ ਕੁਛ ਇੱਕ ਨਿਊਜ਼ ਹੈ ਇੰਪੋਰਟੈਂਟ, ਉਹ ਡਿਸਕਸ ਕਰਾਂਗੇ ਜੀ। ਬਿਲਕੁਲ। ਸੋ ਅੱਜ ਜਿਹੜੇ ਕੇਸ ਦੀ ਜਿਹੜੀ ਗੱਲ ਚੱਲ ਰਹੀ ਆ, ਸੋ ਇਹ ਕੇਸ ਹੈ ਕਿਹੜਾ ਆ? ਲੈਟਟਸ ਕੇਸ ਲਾ ਹੈਗਾ ਆ। ਸੋ ਇਹ ਕੀ ਚੀਜ਼ ਹੈ ਜੀ? ਇਹ ਜੀ 4th ਸਰਕਿਟ ਵੱਲੋਂ ਕੇਸ ਆਇਆ, ਸੋਨੀਆ ਵੈਸਕਸ ਵਰਸਸ ਗਾਰਲੈਂਡ ਅਟਾਰਨੀ ਜਨਰਲ। ਸੋ ਕੇਸ ਦੀ ਰੈਲੀਵੈਂਸ ਇਹ ਹੈ ਕਿ ਹੁਣ ਜਿੱਦਾਂ ਆਪਾਂ ਇੰਡੀਆ 'ਚੋਂ ਦੇਖਦੇ ਹਾਂ ਕਿ ਪੰਜਾਬ ਤੋਂ ਸਪੈਸੀਫਿਕਲੀ ਕੇਸ ਆਉਂਦੇ ਨੇ ਪੋਲੀਟੀਕਲ ਓਪੀਨੀਅਨ ਤੇ ਰਿਲੀਜੀਅਸ ਓਪੀਨੀਅਨ ਦੇ ਕਰਕੇ, ਜ਼ਿਆਦਾਤਰ ਕੇਸ ਉੱਥੋਂ ਦੇ ਆਉਂਦੇ ਨੇ। ਤੇ ਜਿਹੜੇ ਬਾਕੀ ਰੈਸਟ ਆਫ ਇੰਡੀਆ ਤੋਂ ਕੇਸ ਆਉਂਦੇ ਨੇ, ਸਾਊਥ ਇੰਡੀਆ ਤੋਂ ਜਾਂ ਹੋਰ ਜਿਹੜੀਆਂ ਦੂਜੀਆਂ ਸਟੇਟਸ ਤੋਂ ਆਉਂਦੇ ਨੇ, ਪੋਲੀਟੀਕਲ ਓਪੀਨੀਅਨ ਵਾਲੇ ਇੰਨੇ ਕੇਸ ਨਹੀਂ ਆਉਂਦੇ। ਮੈਂਬਰਸ਼ਿਪ ਇਨ ਪਾਰਟੀਕੂਲਰ ਸੋਸ਼ਲ ਗਰੁੱਪ ਵਾਲੇ ਕੇਸ ਜਿਹੜੇ ਆ ਜ਼ਿਆਦਾ ਆਉਂਦੇ ਆ। ਸੋ ਦੱਸਣ ਦਾ ਮਕਸਦ ਇਹ ਹੈ ਕਿ ਜਿਹੜੇ ਇੱਥੇ ਦੇ ਜਿਹੜੇ ਕੰਟੈਂਟ ਰਾਈਟਰ ਆ, ਸਟੋਰੀ ਵਗੈਰਾ ਕਲਾਇੰਟ ਨਾਲ ਬੈਠ ਕੇ ਬਣਾਉਂਦੇ ਨੇ, ਕਈ ਵਾਰੀ ਕੀ ਕਰਦੇ ਨੇ ਕਿ ਕਲਾਇੰਟ ਦੇ ਨਾ ਕਲੀਅਰਲੀ ਇੱਕ ਪਰਟੀਕੂਲਰ ਸੋਸ਼ਲ ਗਰੁੱਪ ਦਾ ਕੇਸ ਹੋ ਸਕਦਾ, ਪਰ ਕਿਉਂਕਿ ਜਿਹੜਾ ਕੇਸ ਬਣਾਉਂਦਾ, ਉਹ ਬਣਾਉਣ ਵਾਲੇ ਨੂੰ ਨਹੀਂ ਪਤਾ ਕਿ ਜਿਹੜੀ ਪਰਟੀਕੂਲਰ ਸੋਸ਼ਲ ਗਰੁੱਪ ਦੀ ਇੰਟਰੀਕੇਸਿਸ ਜਾਂ ਡੀਟੇਲ ਕੀ ਹੈਗੀਆਂ, ਉਹ ਉਹਨਾਂ ਨੂੰ ਉਹ ਜਿਹੜੇ ਸਹੀ ਰਾਹ ਵੱਲ ਨਹੀਂ ਪਾਉਂਦੇ ਹੈਗੇ। ਤੇ ਜਿਹੜਾ ਜੀ ਨਾਰਮਲ ਸੀਗਾ ਕਿ ਕਿਹੜੀ ਪਾਰਟੀ ਦੇ ਮੈਂਬਰ ਆ, ਕੀ ਗਤੀਵਿਧੀਆਂ ਕਰਦੇ ਆ ਪੋਲੀਟੀਕਲ ਪਾਰਟੀ ਦੇ, ਜ਼ਿਆਦਾਤਰ ਉਹ ਸਾਰਿਆਂ ਦੇ ਜਿਹੜੇ ਕੇਸ ਹੈਗੇ ਉਹ ਬੜੇ ਸੇਮ ਜੇ ਸਿਮਿਲਰ ਫੈਕਟ ਪੈਟਰਨ ਤੇ ਲਗਾਉਂਦੇ ਆ। ਸੋ ਕੇਸ ਨੂੰ ਡਿਸਕਸ ਕਰਨ ਦਾ ਮਕਸਦ ਇਹ ਹੈ ਕਿ ਥੋੜਾ ਜਿਹਾ ਹੋਰ ਤੁਸੀਂ ਬ੍ਰੌਡਲੀ ਇਹਨੂੰ ਦੇਖੋ। ਸਪੈਸ਼ਲੀ ਜਿਹੜੇ ਵੂਮਨ ਦੇ ਕਲੇਮ ਹੈਗਾ, ਉਹ ਇੱਕ ਫੈਮਿਲੀ ਐਜ਼ ਅ ਸੋਸ਼ਲ ਗਰੁੱਪ, ਉਹਦੇ ਬੇਸ ਤੇ ਵੀ ਜੀ। ਅਸਾਈਲਮ ਕਲੇਮ ਹੋ ਸਕਦਾ। ਸੋ ਇਹ ਹੂੰ। ਜਿਹੜਾ ਕੇਸ ਹੈ ਵਾਸਕਸ ਵਰਸਸ ਗਾਰਲੈਂਡ, ਇਹਦੇ ਵਿੱਚ ਬੇਸਿਕਲੀ ਕੀ ਸੀਗਾ ਕਿ ਜਿਹੜੀ ਸੋਨੀਆ ਵਾਸਕਸ ਸੀਗੀ ਤੇ ਉਹਦੀ ਜਿਹੜੀ ਮਾਈਨਰ ਡਾਟਰ ਸੀਗੀ, ਉਹ ਹੌਂਡੂਰਸ ਦੇ ਸਿਟੀਜ਼ਨ ਸੀਗੇ। ਤੇ ਇਹਨਾਂ ਦਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਤੇ ਥੱਲੇ ਇਮੀਗ੍ਰੇਸ਼ਨ ਜੱਜ ਨੇ ਡਿਨਾਈ ਕਰਤਾ ਸੀਗਾ ਅਸਾਈਲਮ, ਵਿਦਹੋਲਡਿੰਗ ਤੇ ਕੈਟ ਰਿਲੀਫ। ਤੇ ਇਹਨਾਂ ਨੇ ਉਤੋਂ ਅਪੀਲ ਕੀਤੀ ਸੀਗੀ। ਬੇਸਿਕਲੀ ਇਹਦੇ ਵਿੱਚ ਜਿਹੜਾ ਮੁੱਦਾ ਇਹ ਸੀਗਾ ਕਿ ਜਿਹੜੀ ਇੱਕ ਨਿਊਕਲੀਅਰ ਫੈਮਿਲੀ ਹੁੰਦੀ ਹੈ ਤੁਹਾਡੀ, ਘਰ ਵਾਲੀ ਤੇ ਬੱਚੇ, ਕੀ ਉਹ ਇੱਕ ਸੋਸ਼ਲ ਗਰੁੱਪ ਬਣਦਾ ਕਿ ਨਹੀਂ ਬਣਦਾ। ਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਆਪਾਂ ਦੇਖਿਆ ਕਿ ਉਹਨਾਂ ਨੇ ਕਾਫੀ ਰਿਸਟ੍ਰਿਕਸ਼ਨਾਂ ਲਾਈਆਂ ਕਿ ਤੁਸੀਂ ਐਜ਼ ਅ ਫੈਮਿਲੀ ਨੂੰ ਸੋਸ਼ਲ ਗਰੁੱਪ ਨਹੀਂ ਕਰ ਸਕਦੇ, ਤੁਹਾਨੂੰ ਕੋਈ ਹੋਰ ਵੱਡਾ ਸੋਸ਼ਲ ਗਰੁੱਪ ਬਣਾਉਣਾ ਪੈਣਾ। ਸੋਸ਼ਲ ਗਰੁੱਪ ਦਾ ਮਤਲਬ ਇਹ ਹੁੰਦਾ ਕਿ ਤੁਸੀਂ
ਐਜ਼ ਅ ਇੰਡੀਵਿਜੂਅਲ ਨਹੀਂ ਤੁਸੀਂ ਅਸਾਈਲਮ ਫਾਈਲ ਕਰ ਸਕਦੇ। ਤੁਸੀਂ ਕਹਿੰਦੇ ਹੋ ਕਿ ਮੈਂ ਇੱਕ ਸੋਸ਼ਲ ਗਰੁੱਪ ਨੂੰ ਬਿਲੋਂਗ ਕਰਦਾ, ਫੋਰ ਐਗਜ਼ਾਮਪਲ ਤੁਸੀਂ ਕਹੋ ਮੈਂ ਦਲਿਤ ਹਾਂ, ਮੈਂ LGBTQ ਦਾ ਮੈਂਬਰ ਹਾਂ, ਮੈਂ ਪਾਰਟੀ ਦਾ ਮੈਂਬਰ ਹਾਂ, ਜਾਂ ਮੈਂ ਆਹ ਵਾਲੀ ਮਿਨੋਰਟੀ ਕਮਿਊਨਿਟੀ ਤੋਂ ਆਉਣਾ, ਜਾਂ ਮੈਂ ਇੱਕ ਕਸ਼ਮੀਰੀ ਹਾਂ, ਜਾਂ ਮੈਂ ਇੱਕ ਖੱਪ ਪੰਚਾਇਤ ਜਿਹਨਾਂ ਨੇ ਸਾਨੂੰ ਆਊਟਕਾਸਟ ਕੀਤਾ, ਆਪਾਂ ਉਹ ਵਾਲੀ ਕਮਿਊਨਿਟੀ ਤੋਂ ਬਿਲੋਂਗ ਕਰਦੇ ਹਾਂ। ਤੁਹਾਨੂੰ ਇੱਕ ਨਾ ਸੋਸ਼ਲ ਗਰੁੱਪ ਬਣਾਉਣਾ ਪੈਂਦਾ ਜਿਹਦੇ ਵਿੱਚ ਕਿ ਤੁਸੀਂ ਇਹ ਸ਼ੋਅ ਕਰਦੇ ਹੋ ਕਿ ਜਿਹੜੀ ਤੁਹਾਡੀ ਕੰਟਰੀ ਦੀ ਜਿਹੜੀ ਪੋਪੂਲੇਸ਼ਨ ਹੈ ਇਨ ਜਨਰਲ, ਉਹ ਜਨਰਲ ਪੋਪੂਲੇਸ਼ਨ ਤੋਂ ਹਟ ਕੇ ਤੁਹਾਨੂੰ ਸਿਰਫ ਕਿਉਂਕਿ ਤੁਸੀਂ ਉਹ ਸੋਸ਼ਲ ਗਰੁੱਪ ਦੇ ਮੈਂਬਰ ਹੋ ਤਾਂ ਕਰਕੇ ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ। ਸੋ ਬੇਸਿਕਲੀ ਜਿਹੜੇ ਸਾਊਥ ਇੰਡੀਆ ਤੋਂ ਕਲੇਮ ਆਉਂਦੇ ਨੇ ਸਾਰੇ, ਉਹਦੇ ਵਿੱਚ ਸਾਰਿਆਂ ਨਾਲ ਵਾਇਲੈਂਸ ਹੋਇਆ ਹੁੰਦਾ, ਉੱਥੇ ਗੈਂਗ ਪ੍ਰੋਬਲਮ ਬਹੁਤ ਆ, ਕਰਪਸ਼ਨ ਪ੍ਰੋਬਲਮ ਬਹੁਤ ਆ। ਉਹਨਾਂ ਦਾ ਪੋਲੀਟੀਕਲ ਜਾਂ ਰਿਲੀਜੀਅਸ ਓਪੀਨੀਅਨ ਨਹੀਂ ਹੁੰਦਾ ਆਪਣੇ ਇੰਡੀਆ ਕੇਸਿਸ ਵਾਂਗੂ, ਪਰ ਉਹ ਸਾਰਿਆਂ ਨਾਲ ਜਿੱਦਾਂ ਹੁਣ ਟਾਰਚਰ ਵਗੈਰਾ ਤਾਂ ਇਦਾਂ ਦੀਆਂ ਕਈ ਸਾਰੀਆਂ ਚੀਜ਼ਾਂ ਹੋਈਆਂ ਹੁੰਦੀਆਂ। ਸੋ ਉਹਨਾਂ ਦੀ ਜਿਹੜੀ ਆਰਗੂਮੈਂਟ ਉਹ ਕੇਸ ਆਪਣੇ ਲਗਾਉਂਦੇ ਨੇ ਪਰਟੀਕੂਲਰ ਸੋਸ਼ਲ ਗਰੁੱਪ ਤੇ ਲਾਉਂਦੇ ਨੇ। ਇਹ ਵਾਲਾ ਹੁਣ ਕੇਸ ਸਿੰਪਲੀ ਇੱਥੇ ਫੋਕਸ ਕਰਦਾ ਹੈ ਕਿ ਇੱਕ ਨਿਊਕਲੀਅਰ ਫੈਮਿਲੀ ਪਰਟੀਕੂਲਰ ਸੋਸ਼ਲ ਗਰੁੱਪ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਹੈ। ਓਕੇ। ਇੰਪੋਰਟੈਂਟ ਕੇਸ ਇਸ ਲਈ ਹੈ ਕਿ ਜੇ ਹੁਣ ਇੱਕ ਫੈਮਿਲੀ ਯੂਨਿਟ ਇਨ ਇਟਸੈਲਫ ਪਰਟੀਕੂਲਰ ਸੋਸ਼ਲ ਗਰੁੱਪ ਹੋ ਸਕਦੀ ਹੈ ਤਾਂ ਬਹੁਤ ਸਾਰੇ ਜਿਹੜੇ ਅਸਾਈਲਮ ਦੇ ਕੇਸ ਹੈ ਉਹ ਐਲੀਜੀਬਲ ਹੋ ਜੂਗੇ ਅਸਾਈਲਮ ਦੇ ਰਿਲੀਫ ਲਈ। ਤੇ ਜੇ ਉਹ ਕਹਿੰਦੀ ਹੈ ਕਿ ਫੈਮਿਲੀ ਇਟਸੈਲਫ ਪਰਟੀਕੂਲਰ ਸੋਸ਼ਲ ਗਰੁੱਪ ਨਹੀਂ ਹੈ ਤੇ ਕਾਫੀ ਸਾਰੇ ਜਿਹੜੇ ਕੇਸ ਹੈ ਡਿਨਾਈ ਹੋ ਜੂਗੇ। ਸੋ ਇਹਦੇ ਉੱਤੇ ਜਿਹੜਾ ਹੈਗਾ ਫੋਰਥ ਸਰਕਿਟ ਨੇ ਮੁੱਖ ਫੈਸਲਾ ਉਹਨਾਂ ਨੇ ਲਿਆ। ਸੋ ਜਿਹੜੇ ਇਹਦੇ ਫੈਕਟ ਹੈਗੇ ਕੇਸ ਦੇ ਉਹ ਇਹ ਸੀਗੇ ਕਿ ਇਹ ਹੌਂਡਰਸ ਦੇ ਜਿੱਦਾਂ ਆਪਾਂ ਦੱਸਿਆ ਕਿ ਸਿਟੀਜ਼ਨ ਸੀਗੇ, ਤੇ ਜੂਨ 2016 ਦੇ ਵਿੱਚ ਦੀ ਗੱਲ ਹੈ ਜਦੋਂ ਇਹ ਹੌਂਡਰਸ ਰਹਿ ਰਹੀ ਸੀਗੀ ਆਪਣੀ ਕੁੜੀ ਦੇ ਨਾਲ ਮਾਂ, ਤੇ ਇਹਨੂੰ ਗੈਂਗ ਮੈਂਬਰਸ ਨੇ ਫੋਨ ਕਰਨੇ ਸ਼ੁਰੂ ਕਰਤੇ, ਥ੍ਰੈਟਨ ਕਰਨਾ ਸ਼ੁਰੂ ਕਰਤਾ ਕਿ ਜਿਹੜੀ ਉੱਥੇ ਦੀ ਕਰੰਸੀ ਹੈ 1000 ਲੈਂਪੀਰਾਜ਼, $43 ਬਣਦੇ ਨੇ ਮਹੀਨੇ ਦੇ, ਕਿ ਤੂੰ ਸਾਨੂੰ ਪਤਾ ਲੱਗਿਆ ਕਿ ਤੇਰਾ ਹਸਬੈਂਡ ਆ ਜਿਹੜਾ ਉਹ ਅਮਰੀਕਾ ਰਹਿੰਦਾ ਤੇ ਤੈਨੂੰ ਹਰ ਮਹੀਨੇ ਪੈਸੇ ਭੇਜਦਾ, ਤੇ ਤੂੰ ਇੱਥੇ ਲਾਗੇ ਬੰਨੇ ਇੱਕ ਸ਼ਹਿਰ ਆ ਉੱਥੇ ਜਾਂਦੀ ਆ, ਉੱਥੋਂ ਤੂੰ ਵਿਡਰਾਅ ਕਰਦੀ ਆ, ਸਾਨੂੰ ਪੂਰੀ ਨੌਲੇਜ ਆ, ਸਾਨੂੰ ਇਹ ਵੀ ਨੌਲੇਜ ਹੈ ਕਿ ਤੁਸੀਂ ਕਿੱਥੇ ਰਹਿੰਦੇ ਆ, ਤੇਰੀ ਕੁੜੀ ਕਿੱਥੇ ਸਕੂਲ ਪੜ੍ਹਦੀ ਆ, ਤੇ ਜੇ ਤੂੰ ਸਾਨੂੰ ਹਰ ਮਹੀਨੇ ਪੈਸੇ ਨਹੀਂ ਦਿੱਤੇ ਤੇ ਆਪਾਂ ਤੈਨੂੰ ਤੇ ਤੇਰੀ ਕੁੜੀ ਨੂੰ ਦੋਨਾਂ ਨੂੰ ਮਾਰ ਦਾਂਗੇ। ਸੋ ਉਹ ਇਦਾਂ ਹੀ ਹੋਇਆ, ਹਰੇਕ ਮਹੀਨੇ ਦੇ ਐਂਡ ਦੇ ਵਿੱਚ ਗੈਂਗ ਮੈਂਬਰ ਉਹਦੇ ਘਰੇ ਆਉਂਦੇ ਸੀਗੇ ਤੇ ਫੋਨ ਵਗੈਰਾ ਤੇ ਧਮਕੀਆਂ ਆਉਂਦੀਆਂ ਸੀਗੀਆਂ। ਕਈ ਵਾਰੀ ਉਹਨਾਂ ਨੇ ਆਪਣੇ ਜਿਹੜੇ ਬੰਡਾਨਾ ਵਗੈਰਾ ਪਾ ਕੇ ਫੇਸ ਵਗੈਰਾ ਕਵਰ ਕਰਕੇ ਆਉਂਦੇ ਸੀਗੇ ਤੇ ਹਰ ਵਿਜ਼ਿਟ ਦੇ ਵਿੱਚ ਬੰਦੂਕਾਂ ਨਾਲ ਨੂੰ ਡਰਾਉਂਦੇ ਸੀਗੇ। ਸੋ ਉਹਦੇ ਮਨ ਹੁਣ ਜਿਹੜਾ ਅਸਾਈਲਮ ਹੈਗਾ, ਅਸਾਈਲਮ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ, ਇੱਕ ਤਾਂ ਤੁਹਾਡੀ ਪਾਸਟ ਪਰਸੀਕਿਊਸ਼ਨ, ਜੇ ਤੁਹਾਡੇ ਨਾਲ ਜਿੱਦਾਂ ਹੁਣ ਫੋਰ ਐਗਜ਼ਾਮਪਲ ਆਪਣੇ ਕਿਸੇ ਨਾਲ ਇੰਡੀਆ ਦੇ ਵਿੱਚ ਆਲਰੇਡੀ ਹਮਲਾ ਹੋਇਆ, ਉਹਨੇ ਆਲਰੇਡੀ ਸ਼ੋਅ ਕਰਤਾ ਕਿ ਮੇਰੇ ਨਾਲ ਪਾਸਟ ਪਰਸੀਕਿਊਸ਼ਨ ਹੋਈ ਆ, ਜਾਂ ਫਿਰ ਜੇ ਪਾਸਟ ਪਰਸੀਕਿਊਸ਼ਨ ਨਹੀਂ ਹੋਈ ਤਾਂ ਤੁਹਾਨੂੰ ਇਹ ਸ਼ੋਅ ਕਰਨਾ ਪੈਂਦਾ ਕਿ ਤੁਹਾਡੇ ਦਿਮਾਗ ਦੇ ਵਿੱਚ ਵੈਲ ਫਾਊਂਡਡ ਰੀਜ਼ਨੇਬਲ ਫੀਅਰ ਆਫ ਪਰਸੀਕਿਊਸ਼ਨ, ਕਿ ਮੈਨੂੰ ਪੂਰਾ ਯਕੀਨ ਹੈ ਕਿ ਮੇਰੇ ਨਾਲ ਫਿਊਚਰ ਦੇ ਵਿੱਚ ਪਰਸੀਕਿਊਸ਼ਨ ਹੋਊਗੀ ਜੋ ਪੁਰਾਣੇ ਹਾਲਾਤ ਸੀਗੇ। ਤਾਂ ਤੁਹਾਨੂੰ ਭਾਵੇਂ ਪਿਛਲੇ ਤੁਹਾਡੇ ਹਮਲੇ ਹੋਏ ਕਿ ਨਹੀਂ ਹੋਏ, ਪਰ ਜੇ ਤੁਹਾਨੂੰ ਅੱਗੇ ਹਮਲੇ ਹੋਣ ਦੀ ਗੁੰਜਾਇਸ਼ ਆ ਉਹਦੇ ਬੇਸ ਤੇ ਵੀ ਤੁਹਾਡਾ ਜਿਹੜਾ ਅਸਾਈਲਮ ਦਾ ਕੇਸ ਉਹ ਅਪਰੂਵ ਹੋ ਸਕਦਾ ਹੈ। ਸੋ ਇਹਦੇ ਕੇਸ 'ਚ ਕੀ ਸੀਗਾ ਕਿ ਇਹਨੂੰ ਹੁਣ ਡਰ ਪੈ ਗਿਆ ਕਿ ਜੇ ਮੈਂ ਪੈਸੇ ਨਾ ਦਿੱਤੇ ਤੇ ਇਹਨੇ ਮੈਨੂੰ ਤੇ ਮੇਰੀ ਕੁੜੀ ਨੂੰ ਮਾਰ ਦੇਣਾ। ਸੋ ਜਿਹੜਾ ਇਹਦਾ ਵੈਲ ਫਾਊਂਡਡ ਫੀਅਰ ਆਫ ਪਰਸੀਕਿਊਸ਼ਨ ਹੁੰਦਾ ਉਹ ਇਮੀਗ੍ਰੇਸ਼ਨ ਕੋਰਟ ਦੇ ਹਿਸਾਬ ਦੇ ਨਾਲ ਇਸ ਰਿਕੁਆਇਰਮੈਂਟ ਉਹ ਇੱਥੇ ਮੀਟ ਹੋ ਜਾਂਦੀ ਹੈ। ਓਕੇ। ਫਿਰ ਇਹਨੇ ਕਿਹਾ ਕਿ ਹੁਣ ਇਹ ਦੱਸਣ ਦਾ ਮਕਸਦ ਇਹ ਹੈ ਕਿ ਇਹ ਤੁਹਾਡੇ ਕੇਸ 'ਚ ਕਿੱਦਾਂ ਰੈਲੇਵੈਂਟ ਹੈ, ਕਿ ਦੇਖੋ ਕਿ ਕਿੱਦਾਂ ਇਹਨਾਂ ਨੇ ਕੇਸ ਲਾਅ ਨੂੰ, ਫੈਕਟਸ ਨੂੰ ਕਿੱਦਾਂ ਕੋਰਟ ਐਨਾਲਾਈਜ਼ ਕਰਦਾ। ਫਿਰ ਇਹਨੇ ਇਹ ਵੀ ਦੱਸਿਆ ਕਿ ਇਹ ਮੈਨੂੰ ਹੋਰ ਵੀ ਪਤਾ ਕਿ ਇਹਨੇ ਹੋਰ ਵੀ ਲੋਕੀ ਮਾਰੇ ਸੀਗੇ ਏਰੀਆ ਦੇ ਵਿੱਚ। ਜਦੋਂ ਜੱਜ ਨੇ ਪੁੱਛਿਆ ਕਿ ਕੋਈ ਹੋਰ ਐਗਜ਼ਾਮਪਲ ਹੈਗੀ, ਇਹਨੇ ਦੱਸਿਆ ਕਿ ਹਾਂ ਮੈਨੂੰ ਆਹ ਚੀਜ਼ ਪਤਾ ਕਿ ਇਹਨੇ ਹੋਰ ਵੀ ਹਮਲੇ ਹੋਏ ਲੋਕਾਂ ਤੇ ਹੋਰ ਲੋਕਾਂ ਨੂੰ ਕਈ ਕਿਡਨੈਪਿੰਗ ਕੀਤੀਆਂ, ਕਈ ਲੋਕੀ ਮਾਰੇ ਆ। ਸੋ ਏਦਾਂ ਹੀ ਜਿੱਦਾਂ ਤੁਹਾਡੇ ਕੇਸ 'ਚ ਪੁੱਛਦੇ ਆ ਕਿ ਤੁਹਾਨੂੰ ਪਤਾ ਕਿ ਕਿਸੇ ਹੋਰ ਨੂੰ ਜਿਹੜੀ ਤੁਹਾਡੇ ਵਿਰੋਧੀ ਪਾਰਟੀ ਉਹਨੇ ਮਾਰਿਆ, ਤੇ ਜੇ ਤੁਹਾਡੇ ਕੋਲ ਉਹ ਵਾਲੀ ਇਨਫੋਰਮੇਸ਼ਨ ਹੈਗੀ ਆ ਉਹ ਤੁਹਾਡੇ ਅਸਾਈਲਮ ਕੇਸ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਕਰੇਗੀ। ਸੋ ਇਹ ਉਹਨਾਂ ਦਾ ਕੁਐਸਚਨ ਪੁੱਛਣ ਦਾ ਮਤਲਬ ਹੁੰਦਾ। ਜੇ ਤੁਸੀਂ ਕਹਿੰਦੇ ਹੋ ਨਹੀਂ ਮੈਨੂੰ ਕੁਝ ਨਹੀਂ ਪਤਾ, ਠੀਕ ਹੈ, ਨੋ ਪ੍ਰੋਬਲਮ, ਹੈ ਨਾ। ਪਰ ਜੇ ਤੁਹਾਨੂੰ ਪਤਾ ਕਿ ਕਿਸੇ ਨੂੰ ਮਾਰਿਆ, ਤੁਹਾਨੂੰ ਭਾਵੇਂ ਬੰਦੇ ਦਾ ਨਾਮ ਨਹੀਂ ਵੀ ਪਤਾ, ਜੇ ਤੁਸੀਂ ਉਹ ਡਿਟੇਲ ਦੱਸਦੇ ਹੋ ਤੇ ਤੁਹਾਡੇ ਅਸਾਈਲਮ ਕਲੇਮ 'ਚ ਤੁਹਾਨੂੰ ਉਹਦੀ ਬਹੁਤ ਜ਼ਿਆਦਾ ਹੈਲਪ ਹੋ ਜਾਂਦੀ ਹੈ। ਫਿਰ ਜੀ ਇਹਨੇ ਇਹ ਦੱਸਿਆ ਕਿ ਮੈਂ ਪੁਲਿਸ ਨੂੰ ਰਿਪੋਰਟ ਕੀਤੀ ਸੀ ਪਰ ਪੁਲਿਸ ਨੇ ਕੋਈ ਵੀ ਐਕਸ਼ਨ ਨਹੀਂ ਲਿਆ। ਸੋ ਸੇਮ ਥਿੰਗ ਜਦੋਂ ਤੁਹਾਡੇ ਕੇਸ 'ਚ ਪੁੱਛਦੇ ਆ ਕਿ ਪੁਲਿਸ ਨੂੰ ਗਏ ਸੀ, ਕੀ ਕਿਹਾ ਸੀਗਾ ਪੁਲਿਸ ਨੇ, ਉਹ ਬਹੁਤ ਜ਼ਰੂਰੀ ਹੈ ਕਿ ਪੁਲਿਸ ਨੇ ਕਿੱਦਾਂ ਤੁਹਾਨੂੰ ਟਰੀਟ ਕੀਤਾ, ਕੰਪਲੇਂਟ ਕੀਤੀ ਨਹੀਂ ਕੀਤੀ, ਤੁਹਾਨੂੰ ਧਮਕੀ ਦਿੱਤੀ, ਕਿ ਉਹਨਾਂ ਨੇ ਕਿਹਾ ਕਿ ਆਪਾਂ ਕੇਸ ਕਿਉਂ ਨਹੀਂ ਦਰਜ ਕਰ ਸਕਦੇ। ਸੋ ਫਿਰ ਇਹਨੇ ਕਿਹਾ ਕਿ ਇਹਨੇ 1000 ਲੰਪੀਰਾ ਹਰੇਕ ਮਹੀਨੇ ਦਿੰਦੀ ਰਹੀ ਉਹਨੂੰ, ਤੇ ਕੋਈ ਇਹਦੇ ਕੋਲ ਆਪਸ਼ਨ ਨਹੀਂ ਸੀਗੀ। ਫਿਰ ਉਸ ਤੋਂ ਬਾਅਦ ਇਹਨੇ ਦੱਸਿਆ ਕਿ ਇਸ ਤੋਂ ਬਾਅਦ ਇਹਨੂੰ ਨੀਂਦ ਆਣੀ ਬੰਦ ਹੋ ਗਈ, ਡਿਪਰੈਸ਼ਨ ਹੋ ਗਿਆ, ਇਹਨੂੰ ਸੁਪਨੇ ਬੜੇ ਮਾੜੇ ਆਏ। ਸੋ ਇਹ ਜਾਣਦਾ ਕਿ ਤੁਹਾਨੂੰ ਕਿੱਦਾਂ ਹਾਰਮ ਪਹੁੰਚਿਆ, ਕਿ ਤੁਹਾਡਾ ਜਿਹੜਾ ਫੀਅਰ ਸੀਗਾ ਉਹ ਰੀਜ਼ਨੇਬਲ ਸੀਗਾ ਕਿ ਨਹੀਂ ਸੀਗਾ। ਜਦੋਂ ਇਹਨੇ ਉਹ ਸਾਰੇ ਡਾਕਟਰ ਵਗੈਰਾ ਦਾ ਪ੍ਰੂਫ ਲਗਾਇਆ ਕਿ ਕਿੱਦਾਂ ਇਹਨੂੰ ਡਿਪਰੈਸ਼ਨ ਹੋਇਆ, ਨਾਈਟਮੇਅਰ ਹੋਏ, ਉਹ ਜਿਹੜਾ ਡਾਕਟਰ ਦਾ ਜਿਹੜਾ ਮੈਡੀਕਲ ਐਵੀਡੈਂਸ ਸੀਗਾ ਉਹ ਇਹ ਪ੍ਰੂਵ ਕਰ ਦਿੰਦਾ ਕਿ ਇਹਦਾ ਜਿਹੜਾ ਫੀਅਰ ਸੀਗਾ ਉਹ ਬਿਲਕੁਲ ਰੀਜ਼ਨੇਬਲ ਸੀਗਾ। ਸੋ ਇਹ 'ਚ ਇਮੀਗ੍ਰੇਸ਼ਨ ਕੋਰਟ ਨੂੰ ਇਹ ਨਹੀਂ ਲੈਣਾ ਦੇਣਾ ਕਿ ਉਹ ਫੀਅਰ ਸੱਚ ਸੀਗਾ ਜਾਂ ਝੂਠ ਸੀਗਾ ਕਿੱਦਾਂ, ਬਸ ਇਹ ਹੈ ਕਿ ਬੰਦੇ ਨੂੰ ਲੱਗਦਾ ਸੀਗਾ ਕਿ ਉਹ ਜੈਨੂਇਨਲੀ ਕਿ ਇਹ ਏਦਾਂ ਰੀਜ਼ਨੇਬਲੀ ਮੇਰੇ ਨਾਲ ਹੋਊਗਾ ਕਿ ਨਹੀਂ ਹੋਊਗਾ, ਕਿਉਂਕਿ ਹੁਣ ਉਹਨੂੰ ਆਲਰੇਡੀ ਡਿਪਰੈਸ਼ਨ ਹੋ ਗਿਆ, ਨੀਂਦ ਨਹੀਂ ਆ ਰਹੀ, ਸੁਪਨੇ ਆ ਰਹੇ ਆ ਮਾੜੇ ਮਾੜੇ,
ਤੇ ਤਾਂ ਕਰਕੇ ਕੋਰਟ ਨੇ ਇਹ ਕਨਕਲੂਡ ਕੀਤਾ ਕਿ ਇਹਨੂੰ ਵਾਕਈ ਹੀ ਇਹਦਾ ਫੀਅਰ ਜਿਹੜਾ ਸੀਗਾ ਰੀਜ਼ਨੇਬਲ ਸੀਗਾ। ਸੋ ਜਿਹੜੀ ਇਹ ਲੇਡੀ ਸੀਗੀ ਇਹ ਕਹਿੰਦੀ ਕਿ ਗੈਂਗ ਨੂੰ ਫੀਸ ਦਿੰਦੀ ਰਹਾ ਤੇ ਉਹੀ ਇੱਕ ਚੀਜ਼ ਸੀਗੀ ਜਿਹੜੀ ਮੇਰੀ ਡਾਟਰ ਨੂੰ ਬਚਾ ਸਕਦੀ ਸੀਗੀ, ਪਰ ਇਹ ਮੇਰੇ ਕੰਟਰੋਲ 'ਚ ਨਹੀਂ ਸੀਗਾ। ਮੈਂ ਕਿਤੇ ਵੀ ਮੂਵ ਨਹੀਂ ਕਰ ਸਕਦੀ ਸੀ, ਉਹਨਾਂ ਨੇ ਮੈਨੂੰ ਲੱਭ ਲੈਣਾ ਸੀਗਾ। ਦੂਜੀ ਚੀਜ਼ ਇਹ ਸੀਗੀ ਕਿ ਜੇ ਜਿੱਦਣ ਮੇਰੇ ਹਸਬੈਂਡ ਨੇ ਪੈਸੇ ਭੇਜਣੇ ਬੰਦ ਕਰਤੇ, ਉਹਨੂੰ ਕੁਝ ਹੋ ਗਿਆ, ਨੌਕਰੀ ਛੁੱਟ ਗਈ ਉਹਦੀ, ਤੇ ਉਦਣ ਮੈਨੂੰ ਜਾਂ ਮੇਰੀ ਡਾਟਰ ਨੂੰ ਇਹਨਾਂ ਨੇ ਮਾਰ ਦੇਣਾ। ਹੂੰ ਸੋ ਫਿਰ ਇਹਨੂੰ ਲੱਗਿਆ ਕਿ ਸਾਰੀ ਉਮਰ ਤਾਂ ਮੈਂ ਇਦਾਂ ਨਹੀਂ ਕਰ ਸਕਦੀ, ਤੇ 6 ਮਹੀਨੇ ਬਾਅਦ ਇਹ ਉੱਥੋਂ ਦੀ ਛੱਡ ਕੇ ਟੈਕਸਾਸ ਬਾਰਡਰ ਤੇ ਐਲਪਾਸੋ ਆ ਗਈ ਤੇ ਇੱਥੇ ਆ ਕੇ ਨੇ ਐਡਮਿਸ਼ਨ ਵਾਸਤੇ ਅਪਲਾਈ ਕਰਤਾ ਕਿ ਮੈਨੂੰ ਅੰਦਰ ਜਾਣ ਦਿਓ। ਹੁਣ ਕਿਉਂਕਿ ਇਹਦੇ ਕੋਲ ਕੋਈ ਵੀ ਵੈਲਿਡ ਡਾਕੂਮੈਂਟ ਨਹੀਂ ਸੀਗਾ, ਕੋਈ ਪੇਰੋਲ ਨਹੀਂ ਸੀਗਾ, ਕੁਝ ਨਹੀਂ ਸੀਗਾ, ਤੇ ਉਹ ਅੰਦਰ ਤਾਂ ਉਹਨਾਂ ਨੂੰ ਜਾਣ ਨਹੀਂ ਦਿੰਦੇ। ਸੋ ਫਿਰ ਇਹਨੂੰ ਜਿਹੜੀ ਸੀਗੀ ਇਹਨੇ ਅਸਾਈਲਮ ਦੀ ਵਿਦਹੋਲਡਿੰਗ ਦੀ ਤੇ ਕੈਟ ਦੀ ਐਪਲੀਕੇਸ਼ਨ ਕੀਤੀ, ਜਿਹਦੇ ਵਿੱਚ ਉਹਨੇ ਇਹ ਸਾਰੀਆਂ ਚੀਜ਼ਾਂ ਸਮਝਾਈਆਂ, ਆਪਣੇ ਕਲੇਮ 'ਚ ਦੱਸੀਆਂ। ਤੇ ਪਹਿਲਾਂ ਜਿਹੜਾ ਇਹਦਾ ਵਕੀਲ ਸੀਗਾ ਉਹਦੇ ਪੈਰਾਲੀਗਲ ਨੇ ਸਾਰੇ ਡੱਬੇ ਮਾਰਕ ਕਰਤੇ, ਪੋਲੀਟੀਕਲ, ਰਿਲੀਜੀਅਸ, ਫਲਾਨਾ ਢਮਕਾਨਾ। ਫਿਰ ਜੱਜ ਨੇ ਜਾ ਕੇ ਝਾੜਿਆ ਕਿ ਇਹ ਕੀ ਕੀਤਾ ਤੁਸੀਂ। ਹੂੰ ਫਿਰ ਇਹਨੇ ਦੂਜਾ ਵਕੀਲ ਜਿਹੜਾ ਸੀਗਾ ਉਹਨੇ ਪੋਲੀਟੀਕਲ ਓਪੀਨੀਅਨ ਵਾਲਾ ਜਿਹੜਾ ਕਲੇਮ ਆ ਉਹ ਵਾਪਸ ਲਿਆ, ਕਹਿੰਦਾ ਨਹੀਂ ਪੋਲੀਟੀਕਲ ਓਪੀਨੀਅਨ ਵਾਲਾ ਕਲੇਮ ਨਹੀਂ ਹੈਗਾ, ਸੋਸ਼ਲ ਗਰੁੱਪ ਵਾਲਾ ਕਲੇਮ ਹੈਗਾ। ਸੋ ਕਹਿਣ ਦਾ ਮਤਲਬ ਹੈਗਾ ਕਿ ਫਾਰਮ ਚੱਜ ਨਾਲ ਭਰਨੇ ਆ, ਕਿਹੜਾ ਬੇਸ ਹੈਗਾ ਉਹ ਲਿਖਣਾ। ਇਹ ਨਹੀਂ ਕਿ ਸਾਰੇ ਡੱਬੇ ਚੈੱਕ ਕਰ ਦੇਣੇ ਆ। ਜਦੋਂ ਹੁਣ ਜੀ ਥੱਲੋਂ ਕਈ ਵਾਰੀ ਸਾਨੂੰ ਫਾਰਮ ਆਉਂਦੇ ਆ ਜੀ, ਕਿਸੇ ਨੇ ਬਣਾ ਕੇ ਦੇ ਦਿੱਤਾ, ਫਿਰ ਆਪਾਂ ਜੱਜ ਮੂਹਰੇ ਜਾਈਦਾ, ਉਹ ਕਹਿੰਦਾ ਕਿ ਆਹ ਵਾਲਾ ਰਿਲੀਜੀਅਸ ਵਾਲਾ ਖਾਨਾ ਕਿਉਂ ਚੈੱਕ ਕੀਤਾ, ਇਹਦੇ ਵਿੱਚ ਕੀ ਕਹਿਣਾ, ਜਾਂ ਪਾਰਟਿਕੂਲਰ ਸੋਸ਼ਲ ਗਰੁੱਪ ਚੈੱਕ ਕੀਤਾ। ਹੁਣ ਇਹ ਨਹੀਂ ਕਿ ਮੈਂ ਤੁਹਾਨੂੰ ਪਾਰਟਿਕੂਲਰ ਸੋਸ਼ਲ ਗਰੁੱਪ ਬਾਰੇ ਕਹਿ ਰਿਹਾ ਤੇ ਸਾਰੇ ਜਣਿਆਂ ਨੇ ਪਾਰਟਿਕੂਲਰ ਸੋਸ਼ਲ ਗਰੁੱਪ ਚੈੱਕ ਕਰ ਦੇਣਾ। ਉਹ ਪਾਰਟਿਕੂਲਰ ਸੋਸ਼ਲ ਗਰੁੱਪ ਸਮਝਾਉਣਾ ਵੀ ਪੈਂਦਾ ਉੱਤੇ ਜਾ ਕੇ ਕਿ ਕੀ ਹੈਗਾ, ਹਨਾ। ਸੋ ਜੋ ਵੀ ਦੱਸਿਆ ਆ ਉਹ ਤੁਹਾਨੂੰ ਜਿਹੜੇ ਅਦਾਲਤ ਦੇ ਮੂਹਰੇ ਆ ਕੇ ਉਹ ਉਸ ਚੀਜ਼ ਨੂੰ ਦੱਸਣਾ ਪੈਣਾ, ਉਹਦੇ ਨਾਲ ਰਲਦੇ ਮਿਲਦੇ ਦਸਤਾਵੇਜ਼ ਜਾਂ ਉਹ ਸਾਰਾ ਕੁਝ ਦੱਸਣਾ ਪੈਣਾ ਵੀ ਵਾਕਿਆ ਹੀ ਮੈਂ ਉਸ ਦੇ ਨਾਲ ਜਿਹੜਾ ਉਹ ਬਿਲੋਂਗ ਕਰਦਾ ਤਾਂ ਹੀ ਆ। ਸੋ ਅੰਨੇਵਾਹ ਸਾਰੀਆਂ ਜੀ, ਚੀਜ਼ਾਂ ਟਿਕ ਨਹੀਂ ਕਰਦੀਆਂ। ਜੇ ਤੁਸੀਂ ਅੰਨੇਵਾਹ ਸਾਰੀਆਂ ਚੀਜ਼ਾਂ ਟਿਕ ਕਰਦੇ ਹੋ ਨਾ ਤਾਂ ਤੁਸੀਂ ਜੈਨੂਇਨ ਨਹੀਂ ਲੱਗਦੇ ਉੱਥੇ। ਇੱਕ ਤਰ੍ਹਾਂ ਹੂੰ ਬੇਇੱਜ਼ਤੀ ਹੁੰਦੀ ਕਾਈਂਡ ਆਫ ਲਾਈਕ, ਕੋਰਟ ਦੇ ਵਿੱਚ ਜਾ ਕੇ ਜੱਜ ਵੀ ਬੈਠਾ, ਵਕੀਲ ਵੀ ਬੈਠਾ, ਉਹਨੇ ਕਹਿਣਾ ਐਡੀ ਇੰਪੋਰਟੈਂਟ ਐਪਲੀਕੇਸ਼ਨ ਬਣਾਈ ਆ, ਤੁਸੀਂ ਸਾਰੇ ਡੱਬੇ ਮਾਰਕ ਕੀਤੇ ਹੋਏ ਆ। ਕਿਉਂਕਿ ਜਦੋਂ ਤੁਸੀਂ ਮਾਰਕ ਕਰੋਗੇ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਸਾਰਿਆਂ ਨੂੰ ਆਈਟਮਾਈਜ਼ ਕਰਕੇ ਡਿਸਕਸ ਕਰਨਾ। ਫਿਰ ਉੱਥੇ ਜਾ ਕੇ ਇਹੀ ਹੁੰਦਾ ਕਿ ਜੱਜ ਸਾਹਿਬ ਹੋਰ ਤਾਂ ਕੋਈ ਹੈ ਨਹੀਂਗਾ, ਇਹਦਾ ਤਾਂ ਸਿਰਫ ਪੋਲੀਟੀਕਲ ਓਪੀਨੀਅਨ ਹੀ ਬਣਦਾ, ਹਨਾ। ਤੇ ਉਹ ਫਿਰ ਜਿਹੜੀ ਕੇਸ ਦੀ ਸ਼ੁਰੂਆਤ ਹੀ ਪਹਿਲਾਂ ਕਹਿ ਲਓ ਤੁਸੀਂ ਸਹੀ ਤਰ੍ਹਾਂ ਨਹੀਂ ਹੁੰਦੀ। ਸੋ ਇਸ ਲਈ ਇਹ ਹੈ ਕਿ ਜਿਹੜੇ ਫਾਰਮ ਭਰਨੇ ਆ ਉਹ ਬਿਲਕੁਲ ਤੁਸੀਂ ਸਹੀ ਤਰੀਕੇ ਨਾਲ ਭਰੋ ਕਿ ਕਿਹੜੇ ਬੇਸਿਸ ਤੇ ਜਾਣਾ, ਕਿਉਂਕਿ ਬੇਸਿਸ ਦੇ ਕਰਕੇ ਹੀ ਕੇਸ ਜਿਹੜਾ ਹੈਗਾ ਇਹ ਸਰਕਟ ਕੋਰਟ ਤੱਕ ਗਿਆ ਉੱਤੇ ਕਿ ਇਹਦਾ ਨੈਕਸਸ ਬਣਦਾ ਕਿ ਨਹੀਂ ਬਣਦਾ। ਅੱਛਾ ਜੀ, ਸੋ ਮੂਵਿੰਗ ਔਨ, ਕੀ ਸੀਗਾ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹ ਕਹਿੰਦਾ ਕਿ ਮੈਨੂੰ ਇਹ ਤੇ ਯਕੀਨ ਹੈ ਕਿ ਇਹ ਸੱਚ ਬੋਲ ਰਹੀ ਹੈ। ਜਿਹੜੇ ਸਾਊਥ ਇੰਡੀਆ ਦੇ ਕੇਸ ਆਉਂਦੇ ਨਾ ਉਹਨਾਂ ਨੂੰ ਲੱਗਦਾ ਕਿ ਇਹ ਸਾਰੇ ਸੱਚ ਬੋਲਦੇ ਆ ਕਿਉਂਕਿ ਉੱਥੇ ਵਾਕਈ ਹੀ ਵਾਇਲੈਂਸ ਹੈਗਾ। ਪਹਿਲਾਂ ਵੀ ਦੱਸਿਆ ਗਿਆ ਕਿ ਜਿਹੜੇ ਸਾਊਥ ਇੰਡੀਆ ਦੇ ਕੇਸ ਹੈਗੇ ਉਹ 'ਚ ਜਿਹੜੀ ਕ੍ਰੈਡੀਬਿਲਿਟੀ ਦਾ ਚੱਕਰ ਨਹੀਂ ਹੁੰਦਾ ਉਹਨਾਂ ਨੂੰ। ਕੋਰਟ, ਜੱਜ, ਵਕੀਲ, ਸਰਕਾਰੀ ਵਕੀਲ ਕਾਫੀ ਵਾਰੀ ਸਾਡੇ ਨਾਲ ਐਗਰੀ ਕਰ ਜਾਂਦੇ ਨੇ। ਉਹਨਾਂ ਨੂੰ ਕ੍ਰੈਡੀਬਿਲਿਟੀ ਦਾ ਚੱਕਰ ਨਹੀਂ ਹੁੰਦਾ, ਉਹਨਾਂ ਦਾ ਚੱਕਰ ਬਸ ਇਹੀ ਪੈਂਦਾ ਕਿ ਉਹਨਾਂ ਦਾ ਬੇਸ ਕਿਹੜਾ ਬਣਦਾ ਕਿਹੜਾ ਨਹੀਂ ਬਣਦਾ। ਜਿਹੜੇ ਸਾਡੇ ਵਾਲੇ ਪੰਜਾਬ ਤੋਂ ਕੇਸ ਆਉਂਦੇ ਨੇ ਉਹਦੇ ਵਿੱਚ ਬੇਸ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ, ਰਿਲੀਜੀਅਸ ਪੋਲੀਟੀਕਲ ਓਪੀਨੀਅਨ ਬਣਦਾ ਹੀ ਬਣਦਾ, ਉਹਨੂੰ ਡਿਸਕਸ ਕਰਨ ਦੀ ਲੋੜ ਨਹੀਂ। ਉਹਦੇ ਵਿੱਚ ਸਿਰਫ ਕ੍ਰੈਡੀਬਿਲਿਟੀ ਦਾ ਚੱਕਰ ਹੁੰਦਾ ਕਿ ਸੱਚ ਕੌਣ ਬੋਲ ਰਿਹਾ, ਝੂਠ ਕੌਣ ਬੋਲ ਰਿਹਾ, ਡਾਕਟਰ ਦੀ ਲੈਟਰ ਗਲਤ ਲਾਤੀ, ਐਫੀਡੇਵਿਟ ਗਲਤ ਲਾਤੇ। ਸੋ ਇਹ ਜਿਹੜੇ ਕੇਸਾਂ 'ਚ ਮੋਟਾ ਫਰਕ ਇਹ ਹੈਗਾ ਕਿ ਇਹਨਾਂ ਦੀ ਜਿਹੜੀ ਹੁਣ ਕ੍ਰੈਡੀਬਿਲਿਟੀ ਹੈ ਉਹ ਤੁਸੀਂ ਦੇਖੋਗੇ ਕਿਸੇ ਵੀ ਕੇਸ ਜਿਹੜਾ ਇਹਨਾਂ ਦੇ ਕੇਸ ਡਿਨਾਈ ਹੁੰਦੇ ਆ ਉੱਤੇ ਅਪੀਲਾਂ ਤੇ ਜਾਂਦੇ ਨੇ, ਉਹ 'ਚ ਲੀਗਲ ਜਿਹੜੇ ਐਸਪੈਕਟ ਆ ਉਹ ਡਿਸਕਸ ਹੁੰਦੇ ਨੇ। ਜਿਹੜੇ ਹੁਣ ਸਾਡੇ ਵਾਲੇ ਕੇਸ ਉਹ ਡਿਨਾਈ ਹੋ ਕੇ ਜਾਂਦੇ ਨੇ ਉਹ 'ਚ ਲੀਗਲ ਐਸਪੈਕਟ ਨਹੀਂ ਡਿਸਕਸ ਹੁੰਦੇ। ਉਹ ਕਈ ਵਾਰੀ ਅਪੀਲਾਂ ਤਾਂ ਨਹੀਂ ਜਿੱਤ ਸਕਦੇ ਕਿਉਂਕਿ ਬੰਦੇ ਦੇ ਬਿਆਨ ਬਿਲਕੁਲ ਤਰੀਕਾਂ, ਡੇਟਸ ਵਗੈਰਾ ਉਹ ਗਲਤ ਹੋਈਆਂ ਹੁੰਦੀਆਂ। ਸੋ ਤਾਂ ਕਰਕੇ ਉਹ ਜਿਹੜੇ ਕ੍ਰੈਡੀਬਿਲਿਟੀ ਫੇਲੀਅਰ ਕਰਕੇ ਕੇਸ ਹੈ ਉਹਨੂੰ ਰਿਵਰਸ ਕਰਨਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ। ਓਕੇ ਸੋ ਠੀਕ ਆ। ਇਹ ਦੱਸਣ ਦਾ ਮਤਲਬ ਇਹ ਹੈਗਾ ਕਿ ਐਂਡ ਆਫ ਦਾ ਡੇ ਜਿਹੜਾ ਕੋਈ ਵੀ ਤੁਹਾਡਾ ਵਕੀਲ ਆ, ਕੋਈ ਵੀ ਪੈਰਾਲੀਗਲ ਆ, ਕੁਝ ਵੀ ਲਿਖਿਆ ਡਾਕੂਮੈਂਟਸ 'ਚ ਉਹ ਕਿਸੇ ਹੱਦ ਤੱਕ ਮੈਟਰ ਕਰਦਾ ਹੈ, ਪਰ ਜਿਹੜਾ ਮੇਨ ਮੈਟਰ ਕਰਦਾ ਹੈ ਉਹ ਇਹ ਮੈਟਰ ਕਰਦਾ ਹੈ ਕਿ ਤੁਸੀਂ ਬਹਿ ਕੇ ਉੱਥੇ ਜਾ ਕੇ ਆਪਣੇ ਬਿਆਨ ਕੀ ਦਿੰਦੇ ਹੋ, ਜੱਜ ਸਾਹਿਬ ਨੂੰ ਤੁਸੀਂ ਆਪਣੀ ਕੀ ਸਟੋਰੀ ਦੱਸਦੇ ਹੋ, ਜੇ ਤੁਹਾਡੇ ਕੋਲ ਸਵਾਲ ਜਵਾਬ ਜਦੋਂ ਪੁੱਛੇ ਜਾਣ ਉਹਦਾ ਕੀ ਜਵਾਬ ਦਿੰਦੇ ਹੋ। ਸੋ ਕਈ ਕੇਸ ਆਪਾਂ ਇਦਾਂ ਦੇ ਵੀ ਸੀਗੇ ਕਿ ਸਾਨੂੰ ਬਿਲਕੁਲ ਲਾਸਟ ਮੂਮੈਂਟ ਤੇ ਹਾਇਰ ਕੀਤਾ, ਸਾਨੂੰ ਬਰੀਫ ਵੀ ਲਿਖਣ ਦਾ ਟਾਈਮ ਨਹੀਂ ਸੀਗਾ ਕਿ ਡੈਡਲਾਈਨ ਓਵਰ ਹੋ ਚੁੱਕੀ ਸੀਗੀ। ਉਹਦੇ ਵਿੱਚ ਜਾ ਕੇ ਵੀ ਬੰਦੇ ਦੀ ਆਪਾਂ ਟੈਸਟਮਨੀ ਲੈ ਕੇ ਉੱਥੋਂ ਦੀ ਉਹਨੂੰ ਡਾਇਰੈਕਟ ਐਗਜ਼ਾਮ ਕਰਕੇ ਸਾਰੀ ਸਟੋਰੀ ਉਹਦੇ ਉੱਥੇ ਦੱਸ ਸਕਦੇ ਹਾਂ। ਐਜ਼ ਲੌਂਗ ਐਜ਼ ਬੰਦਾ ਸਹੀ ਜਵਾਬ ਦੇ ਉਹਦਾ ਕੇਸ ਉੱਥੇ ਵਿਨ ਹੋ ਸਕਦਾ ਹੈ। ਸੋ ਕ੍ਰੈਡੀਬਿਲਿਟੀ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਮੇਨ ਚੀਜ਼ ਆ ਜਾਂਦੀ ਹੈ। ਕਿੰਨੇ ਬੰਦੇ ਸੀਗੇ, ਕਿੰਨੀਆਂ ਤਰੀਕਾਂ ਸੀਗੀਆਂ, ਕੀ ਹੋਇਆ ਸੀਗਾ, ਕਿਹੜੇ ਹਥਿਆਰ ਸੀਗੇ। ਅੱਛਾ ਜੀ, ਤੋਂ ਮੂਵਿੰਗ ਔਨ, ਜਿਹੜੀ ਜੱਜ ਇਹਨਾਂ ਬਾਕੀ ਸਾਰੀਆਂ ਚੀਜ਼ਾਂ ਤੇ ਐਗਰੀ ਕਰ ਗਿਆ ਤੇ ਜੱਜ ਕਹਿੰਦਾ ਮੈਂ ਇਹ ਵੀ ਐਗਰੀ ਕਰਦਾ ਕਿ ਜਿਹੜੀ ਫੈਮਿਲੀ ਹੈਗੀ ਆ, ਨਿਊਕਲੀਅਰ ਫੈਮਿਲੀ ਆ, ਇੱਕ ਸੋਸ਼ਲ ਗਰੁੱਪ ਹੈਗਾ। ਪਰ ਉਹਨੇ ਇਹ ਕਿਹਾ ਕਿ ਜਿਹੜੀ
ਜਿਹੜਾ ਜੱਜ ਦਾ ਡਿਨਾਈਲ ਸੀਗਾ ਉਹਦਾ ਇਸ ਕਰਕੇ ਉਹਨੇ ਡਿਨਾਈਲ ਦਿੱਤਾ ਕਿ ਤੁਸੀਂ ਇਹ ਨਹੀਂ ਸ਼ੋਅ ਕਰ ਪਾਏ ਕਿ ਜਿਹੜਾ ਗੈਂਗ ਨੇ ਤੁਹਾਨੂੰ ਡਰਾਇਆ ਧਮਕਾਇਆ ਉਹ ਤਾਂ ਕਰਕੇ ਡਰਾਇਆ ਧਮਕਾਇਆ ਕਿ ਤੁਹਾਡੀ ਮੈਂਬਰਸ਼ਿਪ ਮੈਂਬਰਸ਼ਿਪ ਸੀਗੀ ਫੈਮਿਲੀ ਦੇ ਵਿੱਚ, ਕਿ ਉਹਨਾਂ ਨੇ ਤਾਂ ਕਰਕੇ ਤੁਹਾਨੂੰ ਡਰਾਇਆ ਕਿ ਉਹਨਾਂ ਨੂੰ ਪੈਸੇ ਚਾਹੀਦੇ ਸੀਗੇ, ਓਕੇ। ਕਿ ਸਿਰਫ ਪੈਸੇ ਦੇ ਮੁੱਦੇ ਕਰਕੇ। ਸੋ ਜੱਜ ਨੇ ਆਪਣੀ ਇਹ ਤਰਕ ਦਿੱਤੀ ਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਵੀ ਕਿ ਇਹ ਭਾਵੇਂ ਦਾ ਹਸਬੈਂਡ ਨਹੀਂ ਹੁੰਦਾ, ਇਹਨੂੰ ਭਾਵੇਂ ਹੋਰ ਕੋਈ ਰਿਸ਼ਤੇਦਾਰ ਵੀ ਜੇ ਪੈਸੇ ਭੇਜਦਾ ਤੇ ਤਾਂ ਵੀ ਗੈਂਗ ਨੇ ਇਹਨੂੰ ਤੰਗ ਕਰਨਾ ਸੀਗਾ। ਸੋ ਜੱਜ ਕਹਿੰਦਾ ਮੈਂ ਤੁਹਾਡੀ ਸੋਸ਼ਲ ਗਰੁੱਪ ਵਾਲੀ ਆਰਗੂਮੈਂਟ ਮੰਨ ਲਈ, ਪਰ ਮੈਂ ਇਹ ਨਹੀਂ ਮੰਨ ਸਕਦਾ ਕਿ ਫੈਮਿਲੀ ਐਜ਼ ਅ ਯੂਨਿਟ ਤਾਂ ਕਰਕੇ ਤੁਹਾਨੂੰ ਪ੍ਰੋਬਲਮ ਹੋਈ ਹੈ। ਜੇ ਤੁਹਾਡਾ ਕੋਈ ਹੋਰ ਅੰਕਲ ਬਾਹਰਲਾ ਰਿਸ਼ਤੇਦਾਰ ਜਾਂ ਦੋਸਤ ਵੀ ਪੈਸੇ ਭੇਜਦਾ ਹੁੰਦਾ ਤਾਂ ਵੀ ਤੁਹਾਡੇ ਨਾਲ ਸੇਮ ਹੀ ਚੇਂਜ ਕਰਨੀ ਸੀਗੀ। ਇਸ ਕਰਕੇ ਉਹਨਾਂ ਨੇ ਇਹ ਟੈਕਨੀਕੈਲਿਟੀ ਤੇ ਉਹਨਾਂ ਦਾ ਕੇਸ ਡਿਨਾਈ ਕਰਤਾ। ਬੋਰਡ ਆਫ ਇਮੀਗ੍ਰੇਸ਼ਨ ਅਪੀਲ ਕੋ ਗਿਆ। ਬੋਰਡ ਆਫ ਇਮੀਗ੍ਰੇਸ਼ਨ ਨੇ ਵੀ ਇਹੀ ਕਿਹਾ ਕਿ ਤੁਸੀਂ ਇਹ ਨਹੀਂ ਸ਼ੋਅ ਕਰ ਪਾਏਂਗੇ ਤੁਹਾਡੀ ਮੈਂਬਰਸ਼ਿਪ ਫੈਮਿਲੀ ਦੇ ਵਿੱਚ ਹੋਣ ਕਰਕੇ ਤਾਂ ਕਰਕੇ ਤੁਹਾਨੂੰ ਨੁਕਸਾਨ ਪਹੁੰਚਿਆ, ਤੇ ਤੁਹਾਨੂੰ ਨੁਕਸਾਨ ਜਿਹੜਾ ਪਹੁੰਚਿਆ ਉਹ ਪੈਸੇ ਕਰਕੇ ਪਹੁੰਚਿਆ। ਹੁਣ ਜੇ ਘੁੰਮਦਾ ਘੁਮਾਉਂਦਾ ਸਰਕਿਟ ਕੋਰਟ ਤੇ ਆ ਗਿਆ, ਆਰਗੂਮੈਂਟ ਕੀ ਹੋ ਰਹੀ ਹੈ, ਜਿਹੜੀ ਸਰਕਾਰ ਕਹਿ ਰਹੀ ਹੈ ਉਹ ਇਹ ਕਹਿ ਰਹੀ ਹੈ ਕਿ ਆਪਾਂ ਤੁਹਾਡਾ ਇਹ ਵੀ ਮੰਨ ਲੈਂਦੇ ਕਿ ਤੁਸੀਂ ਸਾਰਾ ਕੁਝ ਸੱਚ ਕਿਹਾ, ਆਪਾਂ ਇਹ ਵੀ ਮੰਨ ਲੈਂਦੇ ਹਾਂ ਕਿ ਫੈਮਿਲੀ ਸੋਸ਼ਲ ਗਰੁੱਪ ਹੈਗੀ ਆ, ਪਰ ਤੁਸੀਂ ਇਹ ਨਹੀਂ ਸ਼ੋਅ ਕਰ ਪਾਏ ਕਿ ਜਿਹੜਾ ਗੈਂਗ ਨੇ ਹਮਲਾ ਕੀਤਾ ਉਹਨੇ ਤੁਹਾਡੇ ਐਜ਼ ਅ ਫੈਮਿਲੀ ਕੀਤਾ, ਕਿ ਉਹਨਾਂ ਨੇ ਤੁਹਾਡੇ ਤੇ ਰਿਗਾਰਡਲੈਸ ਤੁਸੀਂ ਜੋ ਵੀ ਹੁੰਦੇ ਉਹਨਾਂ ਨੇ ਹਮਲਾ ਕਰਨਾ ਹੀ ਕਰਨਾ ਸੀ ਕਿਉਂਕਿ ਤੁਹਾਡੇ ਕੋਲ ਪੈਸੇ ਹੈਗੇ ਆ। ਸਰਕਿਟ ਕੋਰਟ ਨੇ ਜਿਹੜੀ ਇਹਦੀ ਸ਼ੁਰੂਆਤ ਕੀਤੀ ਉਹਨੇ ਫਿਰ ਦੋਨੋਂ ਸਾਈਡ ਦੀਆਂ ਆਰਗੂਮੈਂਟ ਸੁਣਨੀਆਂ ਹੁੰਦੀਆਂ। ਸੋ ਆਬਵੀਅਸਲੀ ਜਿਹੜਾ ਵੀ ਇਹਦਾ ਵਕੀਲ ਸੀਗਾ ਉਹਨੇ ਕਾਫੀ ਵਧੀਆ ਕੰਮ ਕੀਤਾ, ਆਰਗੂਮੈਂਟਸ ਕਾਫੀ ਵਧੀਆ ਸੀਗੀਆਂ। ਸੋ ਬੇਸਿਕਲੀ ਉਹਨਾਂ ਨੇ ਜਿਹੜੀ ਸ਼ੁਰੂਆਤ ਕੀਤੀ ਆਪਣਾ ਓਪਨਿੰਗ ਬਰੀਫ ਦੀ, ਉਹਦਾ ਇਹ ਸੀਗਾ ਕਿ ਜਿਹੜੀ ਫੈਮਿਲੀ ਇਹਨਾਂ ਦੀ ਹੈਗੀ ਆ ਉਹ ਸੈਂਟਰਲ ਰੀਜ਼ਨ ਸੀਗੀ ਪਰਸੀਕਿਊਸ਼ਨ ਦਾ। ਓਕੇ। ਮਤਲਬ ਕਿ ਪੈਸੇ ਜਿਹੜਾ ਸੀਗਾ ਉਹ ਹਸਬੈਂਡ ਭੇਜਦਾ ਸੀਗਾ ਤੇ ਫੈਮਿਲੀ ਐਜ਼ ਅ ਸੈਂਟਰਲ ਰੀਜ਼ਨ ਆ ਗਈ। ਸੋ ਸਰਕਿਟ ਕੋਰਟ ਕਹਿੰਦਾ ਕਿ ਜਦੋਂ, ਤੇ ਲਾਅ ਵੀ ਇਹੀ ਕਹਿੰਦਾ ਹੈ ਕਿ ਜਦੋਂ ਤੁਸੀਂ ਅਸਾਈਲਮ ਅਪਲਾਈ ਕਰਦੇ ਹੋ ਤੁਹਾਨੂੰ ਪਾਸਟ ਪ੍ਰੋਸੀਕਿਊਸ਼ਨ ਸ਼ੋਅ ਕਰਨੀ ਪੈਂਦੀ ਹੈ, ਪੁਰਾਣੇ ਹਮਲੇ, ਜਾਂ ਤੁਹਾਨੂੰ ਇਹ ਸ਼ੋਅ ਕਰਨਾ ਪੈਂਦਾ ਕਿ ਫਿਊਚਰ 'ਚ ਤੁਹਾਡੇ ਤੇ ਹਮਲਾ ਹੋਊਗਾ ਰੇਸ ਕਰਕੇ, ਰਿਲੀਜਨ ਕਰਕੇ, ਨੈਸ਼ਨੈਲਿਟੀ ਕਰਕੇ, ਜਾਂ ਮੈਂਬਰਸ਼ਿਪ ਇਨ ਪਾਰਟਿਕੂਲਰ ਸੋਸ਼ਲ ਗਰੁੱਪ ਜਾਂ ਪੋਲੀਟੀਕਲ ਓਪੀਨੀਅਨ ਕਰਕੇ। ਸੋ ਸਾਰਾ ਕੁਐਸਚਨ ਇਹ ਆ ਜਾਂਦਾ ਕਿ ਨੈਕਸਸ ਹੈਗਾ ਇਸ ਕੇਸ ਦੇ ਵਿੱਚ ਕਿ ਨਹੀਂ ਹੈਗਾ। ਸਰਕਿਟ ਕੋਰਟ ਕਹਿੰਦਾ ਕਿ ਸਾਨੂੰ ਲੱਗਦਾ ਕਿ ਐਪਲੀਕੈਂਟ ਜਿਹੜਾ ਹੈਗਾ ਉਹਨੇ ਸੈਟੀਸਫਾਈ ਕਰਤਾ, ਕਿਉਂਕਿ ਜਿਹੜੀ ਫੈਮਿਲੀ ਸੀਗੀ ਉਹ ਇੱਕ ਸੈਂਟਰਲ ਰੀਜ਼ਨ ਹੈ ਕਿ ਕਿਉਂ ਉਹਨਾਂ ਨਾਲ ਧੱਕਾ ਹੋ ਰਿਹਾ ਸੀਗਾ। ਤੇ ਜੀ ਉਹ ਕਹਿੰਦੇ ਕਿ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਹੈ ਤੇ ਜੱਜ ਹੈ ਉਹਨਾਂ ਨੇ ਥੋੜਾ ਜਿਹਾ ਫੋਕਸ ਮਿਸ ਅਪਲਾਈ ਕੀਤਾ। ਉਹ ਕਹਿੰਦੇ ਕਿ ਸਭ ਤੋਂ ਪਹਿਲਾਂ ਜਿਹੜਾ ਜੱਜ ਨੇ ਗਲਤੀ ਇਹ ਕੀਤੀ ਕਿ ਉਹਨੇ ਪਟੀਸ਼ਨਰ ਦੀ ਫੈਮਿਲੀ ਤੇ ਫੋਕਸ ਕੀਤਾ ਬਜਾਏ ਕਿ ਪਟੀਸ਼ਨਰ ਦੇ ਉੱਤੇ। ਉਹ ਕਹਿੰਦੇ ਕਿ ਤੁਹਾਨੂੰ ਨਾ ਪਟੀਸ਼ਨਰ ਦੇ ਉੱਤੇ ਫੋਕਸ ਜ਼ਿਆਦਾ ਕਰਨਾ ਚਾਹੀਦਾ ਸੀਗਾ ਕਿ ਕਿਉਂ ਉਹਦੇ ਨਾਲ ਇਦਾਂ ਦਾ ਹਮਲਾ ਹੋਇਆ। ਸੋ ਬੇਸਿਕਲੀ ਇਹ ਕਹਿੰਦਾ ਕਿ ਸਾਰਾ ਉਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਪਤਾ ਸੀਗਾ ਇਹਦਾ ਹਸਬੈਂਡ ਉੱਥੇ ਗਿਆ, ਉਹਨੂੰ ਪੈਸੇ ਭੇਜਦਾ, ਆਪਣੀ ਘਰਵਾਲੀ ਨੂੰ ਪੈਸੇ ਭੇਜਦਾ, ਹਮੇਸ਼ਾ ਪੈਸੇ ਭੇਜੂਗਾ। ਸੋ ਫੋਕਸ ਜਿਹੜਾ ਹੋ ਗਿਆ ਉਹ ਪਟੀਸ਼ਨਰ ਹੋ ਗਿਆ, ਤੇ ਪਟੀਸ਼ਨਰ ਤਾਂ ਕਰਕੇ ਟਾਰਗੇਟ ਹੋਇਆ ਕਿ ਪਟੀਸ਼ਨਰ ਉਹਦੀ ਵਾਈਫ ਸੀਗੀ। ਸੋ ਕਹਿੰਦੇ ਕਿ ਇਹ ਜਿਹੜੇ ਜਿੰਨੇ ਵੀ ਸਾਰੇ ਜਿਹੜੇ ਫੈਕਟਸ ਹੈਗੇ ਆ ਇਹ ਸਾਰੇ ਡਿਸਪਿਊਟ ਦੇ ਵਿੱਚ ਨਹੀਂ ਹੈਗੇ। ਜਿਹੜੀ ਗੈਂਗ ਦੀ ਡਿਮਾਂਡ ਸੀਗੀ ਉਹ ਤਾਂ ਕਰਕੇ ਆਈ ਕਿਉਂਕਿ ਯੂਐਸ ਬੇਸਡ ਫੈਮਿਲੀ ਮੈਂਬਰ ਪੈਸੇ ਭੇਜ ਰਹੇ ਸੀਗੇ। ਸੋ ਇੱਕ ਬੜਾ ਯੂਨੀਕ ਕੇਸ ਹੈ ਕਿ ਹਸਬੈਂਡ ਹੈਗਾ ਯੂਐਸ ਦੇ ਵਿੱਚ, ਉਹੀ ਪੈਸੇ ਜ਼ਿਆਦਾ ਬਣਾ ਸਕਦਾ ਉੱਥੋਂ। ਜਿੱਦਾਂ ਕਹਿ ਲਓ ਆਪਣੇ ਐਨਆਰਆਈ ਹੈ ਨਾ, ਐਨਆਰਆਈਆਂ ਨੂੰ ਜ਼ਿਆਦਾ ਲੁੱਟੋ ਕਿਉਂਕਿ ਇਹਨਾਂ ਕੋਲ ਕੈਸ਼ ਜ਼ਿਆਦਾ ਹੈਗਾ। ਸੋ ਕਹਿੰਦੇ ਕਿ ਇਹ ਮੈਟਰ ਨਹੀਂ ਕਰਦਾ ਕਿ ਅੰਕਲ ਪੈਸੇ ਭੇਜ ਸਕਦਾ ਸੀਗਾ, ਕੋਈ ਹੋਰ ਰਿਸ਼ਤੇਦਾਰ ਪੈਸੇ ਭੇਜ ਸਕਦਾ ਸੀਗਾ। ਜਿਹੜਾ ਗੈਂਗ ਨੇ ਉਹਨੂੰ ਟਾਰਗੇਟ ਕੀਤਾ ਉਹਨੇ ਸਿਰਫ ਤਾਂ ਕਰਕੇ ਕੀਤਾ ਕਿਉਂਕਿ ਜਿਹੜਾ ਹਸਬੈਂਡ ਹੈ ਉਹ ਯੂਐਸ ਸੀਗਾ, ਉਹਨੂੰ ਪਤਾ ਇਹ ਪੈਸੇ ਵਾਲਾ ਬੰਦਾ ਤੇ ਇਹ ਪੈਸੇ ਭੇਜੂਗਾ ਹੀ ਭੇਜੂਗਾ। ਸੋ ਉਹ ਬੇਸਿਕਲੀ ਇਹੀ ਉਹਨਾਂ ਨੇ ਕਨਕਲੂਡ ਕੀਤਾ ਕਿ ਇਹ ਕਿਤੇ ਵੀ ਹੋਰ ਮੂਵ ਨਹੀਂ ਹੋ ਸਕਦੀ ਸੀ। ਜੇ ਮੂਵ ਹੁੰਦੀ ਉਹਨੂੰ ਫੋਲੋ ਕਰਦੇ ਹਸਬੈਂਡ ਨੇ ਫੇਰ ਵੀ ਉਹਨੂੰ ਪੈਸੇ ਭੇਜਣੇ ਸੀਗੇ ਉਹਦੇ ਸਰਵਾਈਵਲ ਲਈ। ਤੇ ਜਿਹੜਾ ਗੈਂਗ ਸੀਗਾ ਉਹਨੂੰ ਪੈਸੇ ਜ਼ਰੂਰ ਉਹਨੂੰ ਚਾਹੀਦੇ ਸੀਗੇ ਆਪਣੇ ਕ੍ਰਿਮੀਨਲ ਪਰਪਸ ਲਈ, ਪਰ ਜਿਹੜਾ ਇਹਦੇ ਸੈਂਟਰ ਵਿੱਚ ਆਪਾਂ ਰੱਖਾਂਗੇ ਉਹ ਸੈਂਟਰਲ ਰੀਜ਼ਨ ਸਿਰਫ ਇਹੀ ਹੈਗਾ ਕਿ ਹਸਬੈਂਡ ਵਾਈਫ ਦਾ ਰਿਲੇਸ਼ਨ ਸੀਗਾ ਤੇ ਉਹਨਾਂ ਨੂੰ ਪਤਾ ਸੀਗਾ ਕਿ ਇਹਦੀ ਵੀ ਡਾਟਰ ਹੈਗੀ ਆ, ਇਹਨੇ ਜੇ ਆਪਾਂ ਇਹਨਾਂ ਕੋਲ ਐਕਸਟ੍ਰੈਸ਼ਨ ਮੰਗਾਂਗੇ ਤੇ ਇਹਨੇ ਪੈਸੇ ਦੇ ਦੇਣੇ ਆ। ਜੇ ਆਪਾਂ ਅੰਕਲ ਕੋ ਪੈਸੇ ਮੰਗੇ ਅੰਕਲ ਨੇ ਕਹਿਣਾ ਮੇਰੀ ਕਿਹੜਾ ਆਪਣਾ ਕੁੜੀ ਆ, ਮੈਨੂੰ ਉਹ ਸ਼ਾਇਦ ਪੈਸੇ ਨਾ ਦਿੰਦਾ ਹਨਾ। ਤੇ ਉਹਨਾਂ ਨੇ ਇਹ ਕਨਕਲੂਡ ਕੀਤਾ ਹੈ ਕਿ ਕਿਉਂਕਿ ਇਹ ਜਿਹੜਾ ਫੈਮਿਲੀ ਰਿਲੇਸ਼ਨਸ਼ਿਪ ਸੀਗਾ ਤਾਂ ਹੀ ਹਸਬੈਂਡ ਜਿਹੜਾ ਹੈਗਾ ਜਾਂ ਫਾਦਰ ਕੁੜੀ ਦਾ ਉਹ ਆਪਣੀ ਵਾਈਫ ਨੂੰ ਜਾਂ ਨੂੰ ਐਜ਼ ਅ ਫੈਮਿਲੀ ਮੈਂਬਰ ਪੈਸੇ ਭੇਜੂਗਾ। ਤੇ ਇਸ ਲਈ ਤੁਸੀਂ ਇਹਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਕੋਈ ਵੀ ਪੈਸੇ ਭੇਜਦਾ ਤਾਂ ਵੀ ਇਹਨੂੰ ਗੈਂਗ ਵਾਲਿਆਂ ਨੇ ਟਾਰਗੇਟ ਕਰਨਾ ਸੀਗਾ। ਸੋ ਇਹਦੇ ਵਕੀਲ ਨੇ ਫਿਰ ਆਰਗੂਮੈਂਟ ਦਿੱਤੀ। ਸੋ ਬੇਸਿਕਲੀ ਇਹਨੇ ਇਹ ਕਿਹਾ ਕਿ ਫਿਰ ਸਰਕਾਰੀ ਵਕੀਲ ਨੇ ਆਰਗੂਮੈਂਟ ਦਿੱਤੀ ਕਿ ਇਹ ਜੇ ਪੈਸੇ ਇਹਨੂੰ ਨਹੀਂ ਭੇਜਦਾ ਕਿ ਹਸਬੈਂਡ ਇਹਦਾ ਕਿਸੇ ਹੋਰ ਫੈਮਿਲੀ ਮੈਂਬਰ ਨੂੰ ਭੇਜਦਾ। ਹੁਣ ਸਰਕਾਰ ਨੇ ਵੀ ਬੜੀ ਵਧੀਆ ਆਰਗੂਮੈਂਟ ਦਿੱਤੀ ਕਿ ਜੇ ਵਾਈਫ ਨੂੰ ਨਾ ਭੇਜਦਾ ਕਿਸੇ ਹੋਰ ਫੈਮਿਲੀ ਮੈਂਬਰ ਨੂੰ ਭੇਜਦਾ ਫਿਰ ਵੀ ਉਹਨੇ ਸੇਮ ਹੀ ਚੀਜ਼ ਕਰਨੀ ਸੀ ਕਿ ਇਹ ਬਾਹਰੋਂ ਦੀ ਬੰਦਾ ਹੈਗਾ, ਇਹ ਆਪਣੇ ਫੈਮਿਲੀ ਮੈਂਬਰ ਨੂੰ ਕਿਸੇ ਹੋਰ ਨੂੰ ਪੈਸੇ ਭੇਜ ਰਿਹਾ ਤੇ ਗੈਂਗ ਵਾਲੇ ਉਹਨੂੰ ਵੀ ਲੁੱਟ ਸਕਦੇ ਸੀਗੇ। ਸੋ ਸਰਕਿਟ ਕੋਰਟ ਨੇ ਕਿਹਾ ਕਿ ਇਹ ਰੀਜ਼ਨਿੰਗ ਤੁਹਾਡੀ ਸਹੀ ਨਹੀਂ ਹੈਗੀ
ਕਿ ਕਿਸੇ ਹੋਰ ਸਾਨੂੰ ਇੰਨਾ ਨਹੀਂ ਫਰਕ ਪੈਂਦਾ ਕਿ ਬਾਕੀ ਕਿਸੇ ਹੋਰ ਨਾਲ ਕੀ ਹੋਣਾ ਸੀਗਾ, ਆਪਾਂ ਇਹ ਫੈਮਿਲੀ ਤੇ ਫੋਕਸ ਕਰ ਰਹੇ ਹਾਂ ਐਜ਼ ਅ ਸੋਸ਼ਲ ਗਰੁੱਪ ਪੜ੍ਹਨ। ਤੇ ਇਹ ਜਿਹੜਾ ਇਮੀਨੈਂਟ ਰਿਸਕ ਸੀਗਾ, ਜੇ ਉਹਦੇ ਮਨ 'ਚ ਬਿਲਕੁਲ ਫੀਅਰ ਸੀਗਾ ਕਿ ਜੇ ਉਹ ਪੈਸੇ ਨਾ ਦੇਵੇ ਤੇ ਉਹਨੂੰ ਮਾਰ ਦੇਣਾ, ਤੇ ਪੁਲਿਸ ਕੋ ਗਈ, ਉਹਨੇ ਆਪਣੇ ਵੱਲੋਂ ਪੂਰੀ ਟਰਾਈ ਕੀਤੀ, ਕਿਉਂਕਿ ਇਹਦੇ ਮਨ 'ਚ ਇੱਕ ਪੂਰਾ ਰੀਜ਼ਨੇਬਲ ਫੀਅਰ ਸੀਗਾ। ਬਾਹਰ ਹੋਰ ਕੀ ਹੁੰਦਾ, ਕਿਸੇ ਹੋਰ ਫੈਮਿਲੀ ਨੂੰ ਪੈਸੇ ਭੇਜਦੇ, ਉਹਨਾਂ ਨੂੰ ਗੈਂਗ ਫੜਦਾ ਨਹੀਂ ਫੜਦਾ ਡਿਫਰੈਂਟ ਸਟੋਰੀ ਹੈ, ਪਰ ਜੋ ਵੀ ਇਹ ਲੇਡੀ ਨੇ ਸਾਨੂੰ ਆ ਕੇ ਦੱਸਿਆ ਉਹ ਬਿਲਕੁਲ ਜੈਨੂਇਨ ਹੈਗਾ, ਤੇ ਉਹਨਾਂ ਨੇ ਕਿਹਾ ਕਿ ਇਹਨੂੰ ਅਸਾਈਲਮ ਮਿਲਣਾ ਚਾਹੀਦਾ, ਤੇ ਵਾਪਸ ਉਹਨਾਂ ਨੇ ਇਹਦਾ ਕੇਸ ਥੱਲੇ ਰਿਮਾਂਡ ਕਰਤਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੂੰ, ਕਿ ਇਹਦੇ ਹਿਸਾਬ ਨਾਲ ਉਹ ਫੈਸਲਾ ਕਰਨ ਤੇ ਇਹਦਾ ਕੇਸ ਗ੍ਰਾਂਟ ਕਰਨ। ਜੀ ਸੋ ਬੇਸਿਕਲੀ ਉਹਨਾਂ ਨੇ ਇਕੱਲਾ ਪੈਸਾ ਹੀ ਨਹੀਂ ਜੋੜਿਆ, ਉਹਨਾਂ ਨੇ ਨਾਲੇ ਜੋੜਿਆ ਵੀ ਇਹ ਪੈਸਾ ਤਾਂ ਭੇਜਿਆ ਜਾ ਰਿਹਾ ਸੀਗਾ ਕਿਉਂਕਿ ਉਸ ਦੀ ਕੁੜੀ ਸੀਗੀ, ਰਿਲੇਸ਼ਨਸ਼ਿਪ ਜਿਹੜਾ ਆ ਉਹ ਉਹਨਾਂ ਨੇ ਐਸਟੈਬਲਿਸ਼ ਕੀਤਾ। ਸੋ ਵਧੀਆ ਜਿਹੜੇ ਆਰਗੂਮੈਂਟਸ ਜਿਹੜੇ ਉਹਨਾਂ ਨੇ ਉਹ ਦਿੱਤੇ ਆ। ਸੋ ਜਿੱਦਾਂ ਸਰਕਟ ਕੋਰਟ ਨੇ ਹੁਣ ਅਟਰਨੀ ਟਿਰਕੈਨਾ ਜੀ ਇਹ ਕਿਹਾ ਵੀ ਅਸੀਂ ਇਸ ਇਕੱਲੀ ਫੈਮਿਲੀ ਦੇ ਉੱਤੇ ਫੋਕਸ ਕਰ ਰਹੇ ਹਾਂ, ਜੇ ਇਹ ਹੋ ਜਾਂਦਾ ਜੇ ਉਹ ਹੋ ਜਾਂਦਾ ਉਹਦੇ 'ਤੇ ਨਹੀਂ ਫੋਕਸ ਕਰ ਰਹੇ। ਕੀ ਇਹ ਫੈਸਲਾ ਆਉਣ ਦੇ ਨਾਲ ਅਜਿਹੇ ਹੋਰ ਕੇਸਾਂ ਦੇ ਵਿੱਚ ਹੁਣ ਪੱਕਾ ਰਾਹ ਵੱਜ ਗਿਆ ਹੈ, ਜਾਂ ਉਹਨਾਂ ਨੂੰ ਵੀ ਹਰ ਇੱਕ ਉਸ ਕੇਸ ਨੂੰ ਇਹ ਸਾਰਾ ਕੁਝ ਮੁੜ ਤੋਂ ਐਸਟੈਬਲਿਸ਼ ਕਰਕੇ ਹੀ ਜਿਹੜਾ ਉਹ ਦਿਖਾਉਣਾ ਪਵੇਗਾ ਇੱਦਾਂ? ਦੇਖੋ, ਤੁਹਾਨੂੰ ਇਸਟੈਬਲਿਸ਼ ਤਾਂ ਹਰੇਕ ਚੀਜ਼ ਪੂਰੀ ਫੁੱਲ 100% ਹੀ ਕਰਨੀ ਪੈਂਦੀ ਹੈ। ਪੂਰਾ ਤੁਹਾਨੂੰ ਆਪਣਾ ਜਿਹੜਾ ਸੋਸ਼ਲ ਗਰੁੱਪ ਆ ਉਹ ਡਿਫਾਈਨ ਕਰਨਾ ਪੈਂਦਾ। ਤੇ ਸਾਡਾ ਇੱਕ 2 ਹਫ਼ਤੇ ਪਹਿਲਾਂ ਕੇਸ ਜਿੱਦਾਂ ਹੋਇਆ ਸੀਗਾ, ਇੰਟਰਕਾਸਟ ਮੈਰਿਜ ਦਾ ਕੇਸ ਸੀਗਾ, ਤੇ ਉਹਦੇ ਵਿੱਚ ਆਪਾਂ ਸੋਸ਼ਲ ਗਰੁੱਪ ਵਾਲੀ ਆਰਗੂਮੈਂਟ ਹੀ ਦਿੱਤੀ ਸੀਗੀ, ਤੇ ਜੱਜ ਨੇ ਕਿਹਾ ਸੀਗਾ ਕਿ ਕੇਸ ਹਿਸਾਬ ਨਾਲ ਸੋਸ਼ਲ ਗਰੁੱਪ ਬਣਦਾ। ਤੇ ਉਹ ਜਿਹੜਾ ਬੰਦਾ ਸੀਗਾ ਉਹ ਆਰਿਆ ਵੈਸਿਆ ਸਮਾਜ ਇੱਕ ਹੈਗਾ ਉੱਥੇ ਸਾਊਥ ਇੰਡੀਆ ਵੱਲ, ਉਹਦਾ ਮੈਂਬਰ ਸੀਗਾ। ਜਿਹੜੀ ਕੁੜੀ ਸੀਗੀ ਉਹ ਸਿੱਖ, ਦਲਿਤ ਸਿੱਖ ਸੀਗੀ, ਮਜ਼੍ਹਬੀ ਸਿੱਖ ਜਿਹਨੂੰ ਕਹਿੰਦੇ ਆ ਜੀ। ਤੇ ਉਹਦਾ ਜਿਹੜਾ ਫਿਰ ਸੋਸ਼ਲ ਗਰੁੱਪ ਇਹ ਬਣਾਇਆ ਸੀਗਾ ਕਿ ਜਿਹੜੀ ਹੁਣ ਸਾਡੇ ਤੇ ਡਿਪੈਂਡ ਕਰਦਾ ਕਿ ਆਪਾਂ ਸੋਸ਼ਲ ਗਰੁੱਪ ਨੂੰ ਕਿੱਦਾਂ ਡਿਫਾਈਨ ਕਰਨਾ। ਆਪਾਂ ਜਿਹੜਾ ਉਹਦਾ ਸੋਸ਼ਲ ਗਰੁੱਪ ਡਿਫਾਈਨ ਕੀਤਾ ਸੀਗਾ, ਆਪਾਂ ਉਹ ਕੀਤਾ ਸੀਗਾ ਕਿ ਇੱਕ ਤਾਂ ਇੰਟਰ ਰਿਲੀਜੀਅਸ, ਇੰਟਰਕਾਸਟ, ਕਿਉਂਕਿ ਇੱਕ ਉੱਚੀ ਜਾਤ ਦਾ ਇੱਕ ਨੀਵੀਂ ਜਾਤ ਦੀ ਆ ਉਹ ਜਿਹੜੀ ਫੈਮਲੀਜ਼ ਹੈਗੀਆਂ, ਕਿਉਂਕਿ ਉਹ ਹੁਣ ਦੋਨਾਂ ਨੇ ਵਿਆਹ ਕਰਾਇਆ ਸੀ ਆਪਸ, ਉਹ ਜਿਹੜੀ ਫੈਮਿਲੀ ਹੈਗੀ ਹੈ ਜਿਹੜੀ ਇਦਾਂ ਦੀ, ਉਹ ਇੱਕ ਸੋਸ਼ਲ ਗਰੁੱਪ ਬਣਦੀ ਹੈ। ਕਿਉਂਕਿ ਜਿਹੜੀ ਮੈਜੋਰਿਟੀ ਰਿਲੀਜਨ ਵਾਲੇ ਆ, ਜਿਹੜੇ ਉੱਚੀਆਂ ਜਾਤਾਂ ਵਾਲੇ ਹੈਗੇ ਆ, ਸਪੈਸ਼ਲੀ ਇੰਡੀਆ ਦੇ ਵਿੱਚ ਜਿਹੜਾ ਬੰਦਾ ਸੀਗਾ ਉਹ ਬ੍ਰਾਹਮਣ ਜਾਤ ਦਾ ਸੀਗਾ, ਤੇ ਉਹਦਾ ਜਿਹੜਾ ਫਾਦਰ ਸੀਗਾ ਉਹਨੂੰ ਮਨਜ਼ੂਰ ਨਹੀਂ ਸੀਗਾ, ਤੇ ਕਿ ਜਿਹੜੀ ਹਾਇਰ ਕਾਸਟ ਵਾਲੇ ਹੈਗੇ ਆ ਉਹ ਲੋਅਰ ਕਾਸਟ ਵਾਲਿਆਂ ਨੂੰ ਤੰਗ ਕਰਦੇ ਨੇ। ਸੋ ਇਸ ਬੇਸ ਤੇ ਉਹ ਸੀਗਾ, ਤੇ ਉਹਦਾ ਜਿਹੜਾ ਸੋਸ਼ਲ ਗਰੁੱਪ ਦਾ ਸੀਗਾ, ਤੁਸੀਂ ਯਕੀਨ ਮੰਨਿਓ ਕਿ ਕੋਈ ਪ੍ਰੋਬਲਮ ਨਹੀਂ ਹੋਈ ਸਾਨੂੰ ਦੱਸਣ ਦੇ ਵਿੱਚ। ਸਾਰਾ ਇੰਡੀਆ ਦੀ ਜਿਹੜੀ ਹਿਸਟਰੀ ਹੈ ਪੂਰੀ, ਕਿੱਦਾਂ ਟਰੀਟ ਕਰਦੇ ਆ, ਕਾਸਟਿਜ਼ਮ ਕੀ ਹੈਗਾ, ਤੇ ਬਾਏ ਦਾ ਟਾਈਮ ਆਪਾਂ ਕਨਕਲੂਡ ਕੀਤਾ, ਜਿਹੜਾ ਸਰਕਾਰੀ ਵਕੀਲ ਸੀਗਾ ਕੁਐਸਚਨ ਵੀ ਨਹੀਂ ਸੀਗੇ ਕੋਈ, ਉਹ ਕਹਿੰਦੇ ਕਿ ਹਾਂ ਅਗਰੀ। ਬਾਅਦ ਜੱਜ ਨੇ ਕਿਹਾ ਕਿ ਕਹਿੰਦੇ ਹਾਂ ਕਿ ਬੜਾ ਵਧੀਆ ਕੇਸ ਇੰਡੀਆ ਤੋਂ ਉੱਤੇ ਆਇਆ, ਪਰ ਹੁਣ ਇਹ ਹੈ ਕਿ ਸਰਕਟ ਕੋਰਟ 'ਚ ਨਹੀਂ ਗਿਆ। ਪਰ ਇਹ ਹੈ ਕਿ ਜਦੋਂ ਇਦਾਂ ਦੇ ਕੇਸ ਅੱਗੇ ਜਾਂਦੇ ਨੇ ਸਰਕਟ ਕੋਰਟ 'ਚ, ਤੁਸੀਂ ਇਦਾਂ ਦੇ ਕੇਸ ਪ੍ਰੈਜ਼ੈਂਟ ਕਰਦੇ ਹੋ, ਤੇ ਇੰਡੀਆ ਦਾ ਵੀ ਜਿਹੜਾ ਹੈਗਾ ਕਾਫੀ ਪ੍ਰੈਸੀਡੈਂਟ ਕ੍ਰੀਏਟ ਹੋ ਸਕਦਾ ਹੈ। ਪਰ ਅਜੇ ਉਹ ਵਾਲੇ ਏਰੀਏ 'ਚੋਂ ਲੋਕਾਂ ਨੇ ਸਾਰੀਆਂ ਜਿਹੜੀਆਂ ਚੀਜ਼ਾਂ, ਜਿੱਦਾਂ ਮੈਂ ਦੱਸਿਆ ਕਿ ਉਹ ਪੋਲੀਟੀਕਲ ਪਾਰਟੀ ਤੇ ਰਿਲੀਜੀਅਸ ਤੇ ਫੋਕਸ ਕਰਦੇ ਨੇ, ਤੇ ਇਦਾਂ ਦੇ ਕਾਫੀ ਜਿਹੜੇ ਕਲੇਮ ਹੈਗੇ ਉਹਨੂੰ ਛੱਡ ਦਿੰਦੇ ਨੇ ਉਹ। ਓਕੇ ਸੋ ਇੱਕ ਮੇਰਾ ਕੁਐਸਚਨ ਇਸ ਦੇ ਵਿੱਚ ਆ, ਜਿੱਦਾਂ ਹੁਣ ਸੋਸ਼ਲ ਗਰੁੱਪ ਆ, ਸੋ ਜਿਹੜੇ ਸੁਣਨ ਵਾਲੇ ਜਾਂ ਜੇ ਕੋਈ ਆਮ ਸੁਣਦਾ ਹੈ ਤੇ ਉਹਨੂੰ ਇਹ ਲੱਗਦਾ ਹੈ ਵੀ ਆਲਰੇਡੀ ਡਿਫਾਈਨਡ ਹੈਗੇ ਨੇ ਵੀ ਆਹ ਚੀਜ਼ ਸੋਸ਼ਲ ਗਰੁੱਪ ਆ, ਪਰ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਹਰ ਕੇਸ ਦੇ ਵਿੱਚ ਤੁਹਾਨੂੰ ਇੱਕ ਵੱਖਰੇ ਤੌਰ ਦੇ ਉੱਤੇ ਇਹ ਆਪਣਾ ਜਿਹੜਾ ਜਿਸ ਵੀ ਕੈਟੇਗਰੀ 'ਚ ਤੁਸੀਂ ਆਉਂਦੇ ਉਹ ਸੋਸ਼ਲ ਗਰੁੱਪ ਡਿਫਾਈਨ ਕਰਨਾ ਪੈਂਦਾ ਹੈ। ਜੀ ਬਿਲਕੁਲ। ਹੁਣ ਤੁਸੀਂ ਇਹ ਨਹੀਂ ਕਹਿ ਰਹੇ ਕਿ ਮੈਂ ਇੰਡੀਆ ਦਾ ਮੇਲ ਹੈਗਾ, ਹੈ ਨਾ, ਇੰਡੀਆ ਦੇ ਵਿੱਚ 1 ਬਿਲੀਅਨ ਮੇਲ ਪਾਪੂਲੇਸ਼ਨ ਆ, ਹੈ ਨਾ। ਤੁਸੀਂ ਹੁਣ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਹੁਣ ਤੁਸੀਂ ਜੇ ਕਲੇਮ ਕਰਨੇ ਹੋ ਕਿ ਮੈਂ ਮਾਨ ਪਾਰਟੀ ਦਾ ਬੰਦਾ ਤੇ ਮਾਨ ਪਾਰਟੀ ਦਾ ਮੈਂ ਸਿੱਖ ਹੈਗਾ, ਕਿ ਇਹਨੂੰ ਤੁਸੀਂ ਐਜ਼ ਅ ਪਰਟੀਕੂਲਰ ਸੋਸ਼ਲ ਗਰੁੱਪ ਕੈਟੇਗਰਾਈਜ਼ ਕਰੋ, ਬਿਲਕੁਲ ਆਰਗੂਮੈਂਟ ਤੁਸੀਂ ਦੇ ਸਕਦੇ ਹੋ, ਪਰ ਆਫ ਕੋਰਸ ਉਹ ਰਿਲੀਜੀਅਸ ਤੇ ਪੋਲੀਟੀਕਲ ਕੈਟੇਗਰੀ 'ਚ ਜ਼ਿਆਦਾ ਢੁਕਦਾ ਹੈ ਨਾ। ਸੋ ਜਿਹੜੀਆਂ ਆਪਾਂ ਜੇ ਸੋਸ਼ਲ ਗਰੁੱਪ ਦੀ ਐਗਜ਼ਾਮਪਲ ਕਰੀਏ, ਤਾਂ ਜਿਹੜੀਆਂ ਡੋਮੈਸਟਿਕ ਵਾਇਲੈਂਸ ਦੀਆਂ ਵਿਕਟਮਸ ਹੈਗੀਆਂ ਇੰਡੀਆ ਤੋਂ, ਹਸਬੈਂਡ ਨੇ ਹੱਥ ਚੱਕਿਆ ਆ, ਵਾਈਸ ਵਰਸਾ, ਵਾਈਫ ਨੇ ਹਸਬੈਂਡ ਨੂੰ ਕੁੱਟਿਆ, ਉਹ ਜਿਹੜੇ ਸਪਾਊਸ ਹੈਗੇ ਆ ਉਹ ਇੱਕ ਆਪਣਾ, ਸਪੈਸ਼ਲੀ ਜਿਹੜੀਆਂ ਫੀਮੇਲਸ ਹੈਗੀਆਂ ਉਹ ਆਪਣੇ ਜੇ ਡਾਕੂਮੈਂਟਸ ਦੇਣ, ਕੰਟਰੀ ਕੰਡੀਸ਼ਨ ਰਿਪੋਰਟਸ ਹੈਗੀਆਂ, ਹੋਰ ਬੜੀਆਂ ਸਾਰੀਆਂ ਰਿਪੋਰਟਸ ਜਿਹੜੀਆਂ ਹੈਗੀਆਂ ਕਿ ਇਨ ਜਨਰਲ ਸੋਸਾਇਟੀ ਦੇ ਵਿੱਚ ਕੀ ਹੁੰਦਾ, ਉਹਦਾ ਤੁਸੀਂ ਇੱਕ ਡੋਮੈਸਟਿਕ ਵਾਇਲੈਂਸ ਦੇ ਬੇਸ ਤੇ ਸੋਸ਼ਲ ਗਰੁੱਪ ਤੁਹਾਡਾ ਬਣ ਸਕਦਾ ਹੈ। ਜੇ ਤੁਹਾਡੇ ਕੋਲ ਐਗਜ਼ਾਮਪਲ ਪ੍ਰੂਫ ਵਗੈਰਾ ਹੈਗਾ, ਪੁਲਿਸ ਰਿਪੋਰਟ ਵਗੈਰਾ ਸੀਗੀ, ਉਹਦੇ ਬੇਸ ਤੇ ਤੁਹਾਨੂੰ ਈਜ਼ੀਲੀ ਅਸਾਈਲਮ ਮਿਲ ਸਕਦਾ ਹੈ। ਪੁੱਛੂਗੇ ਕੀ ਕੀਤਾ, ਪੁਲਿਸ ਨੇ ਹੈਲਪ ਕੀਤੀ ਨਹੀਂ ਕੀਤੀ, ਕਿਉਂ ਨਹੀਂ ਕੀਤੀ, ਕਰ ਸਕਦੀ ਸੀਗੀ ਪੁਲਿਸ ਹੈਲਪ, ਨਹੀਂ ਕਰ ਸਕਦੀ ਸੀਗੀ, ਤੁਹਾਡੇ ਕੋਲ ਕੀ ਆਪਸ਼ਨ ਸੀਗੀਆਂ। ਸੋ ਮਾਈਨਰ ਹੁਣ ਜਿੱਦਾਂ ਕੁੜੀਆਂ ਆ ਗਈਆਂ, ਕਈਆਂ ਦਾ ਜਿੱਦਾਂ ਫੋਰਸੀਬਲੀ ਵਿਆਹ ਕਰਾ ਦਿੰਦੇ, ਉਹਦਾ ਇੱਕ ਕੇਸ ਸੀਗਾ, ਉਹ 'ਚ ਆਪਾਂ ਦੱਸਿਆ ਸੀਗਾ ਕਿ ਇਹ ਇੱਕ ਸੋਸ਼ਲ ਗਰੁੱਪ ਬਣਦਾ ਹੈ। ਉਹਨਾਂ ਨੇ ਕਿਹਾ ਕੀ ਹੈ, ਫਿਰ ਆਪਾਂ ਡੇਟਾ ਦਿੱਤਾ ਸੀਗਾ ਉਹਨਾਂ ਨੂੰ ਕਿ ਜਿਹੜੇ ਮਾਈਨਰ ਬੱਚੇ ਆ
ਇਹ ਮਾਈਨਰ ਬੱਚਿਆਂ ਨੂੰ ਜਿਹੜੇ ਸਪੈਸ਼ਲੀ ਗਰੀਬ ਤੁਪਕੇ ਦੇ ਆਉਂਦੇ ਉਹਨਾਂ ਨੂੰ ਫੋਰਸੀਬਲੀ ਵਿਆਹ ਕਰ ਦਿੱਤਾ ਜਾਂਦਾ ਤੇ ਵਿਚ ਇਜ਼ ਇਕੁਇਵਲੈਂਟ ਟੂ ਮੈਰਿਟਲ ਰੇਪ। ਫਿਰ ਉਹਦਾ ਇੰਡੀਆ ਦਾ ਆਪਾਂ ਲਾਅ ਦਿੱਤਾ ਸੀਗਾ ਕਿ ਇੰਡੀਆ ਦੇ ਲਾਅ ਦੇ ਵਿੱਚ ਮੈਰਿਟਲ ਰੇਪ ਉਹਨਾਂ ਨੇ ਰੈਕਗਨਾਈਜ਼ ਨਹੀਂ ਕੀਤਾ ਅਜੇ ਤੱਕ। ਹਨ ਸੁਪਰੀਮ ਕੋਰਟ ਦੀ ਜਜਮੈਂਟ ਸੀਗੀ ਇੰਡੀਆ ਦੇ ਵਿੱਚ। ਜੀ ਸੋ ਤੁਸੀਂ ਇੰਡੀਆ ਦਾ ਲਾਅ ਵਗੈਰਾ ਕਰਕੇ ਦੱਸ ਸਕਦੇ ਹੋ ਕਿ ਉਹ ਕਿੱਦਾਂ ਟਰੀਟ ਕਰਦਾ ਹੈ। ਫਿਰ ਜਿਹੜੇ ਸੇਮ ਸੈਕਸ ਵਾਲੇ ਸੀਗੇ ਇਹਨਾਂ ਦਾ ਡਿਨਾਈ ਕਰਤਾ ਸੀਗਾ ਉਹਨਾਂ ਨੇ। ਇਹਨਾਂ ਦਾ ਤੁਸੀਂ ਦੱਸ ਸਕਦੇ ਹੋ ਕਿ ਕਿੱਦਾਂ ਸੋਸਾਇਟੀ ਵਿਊ ਕਰਦੀ ਹੈ। ਤੇ ਏਦਾਂ ਕਰਕੇ ਤੁਸੀਂ ਸੋਸ਼ਲ ਗਰੁੱਪ ਦੀਆਂ ਕਾਫੀ ਸਾਰੀਆਂ ਅਲੱਗ-ਅਲੱਗ ਲੋਕਾਂ ਦੀਆਂ ਆਰਗੂਮੈਂਟਸ ਬਣਾ ਸਕਦੇ ਹੋ ਤੇ ਉਹ ਕੇਸ ਵਿਨ ਕਰਨੇ ਵੀ ਰਿਲੇਟਿਵਲੀ ਕਾਫੀ ਈਜ਼ੀ ਹੁੰਦੇ ਨੇ। ਜੀ ਜੀ। ਸੋ ਬਿਲਕੁਲ। ਸੋ ਇੱਕ ਨਵਾਂ ਕਹਿ ਲਓ ਵੀ ਇੱਦਾਂ ਦੇ ਜਿਹੜੇ ਕੇਸਿਸ ਦੇ ਨਾਲ ਰਾਹ ਜਿਹੜੇ ਆ ਵੱਖੋ ਵੱਖਰੇ ਜਿਹੜੇ ਉਹ ਖੁੱਲ੍ਹ ਜਾਂਦੇ ਨੇ। ਬੰਦਾ ਜਿੱਦਾਂ ਤੁਸੀਂ ਆਪਾਂ ਦੱਸਦੇ ਹਾਂ ਵੀ ਕਾਪੀ ਪੇਸਟ ਹੀ ਜਿਹੜਾ ਉਹ ਨਾ ਕਰੇ। ਤੁਸੀਂ ਆਪਣੀ ਜਿਹੜੀਆਂ ਕੰਡੀਸ਼ਨਸ ਆ ਜੇ ਕਿਸੇ ਚੰਗੇ ਵਕੀਲ ਨੂੰ ਇਸ ਹਿਸਾਬ ਦੇ ਨਾਲ ਜਿੱਦਾਂ ਅਟਰਨੀ ਟੇਕਿਆਣਾ ਉਹਨਾਂ ਦੇ ਨਾਲ ਡਿਸਕਸ ਕਰੂੰਗੇ ਤਾਂ ਉਹ ਦੱਸ ਸਕਦੇ ਆ ਵੀ ਤੁਹਾਡਾ ਜਿਹੜਾ ਕੋਈ ਅਜਿਹਾ ਕੇਸ ਜਿਹੜਾ ਉਹ ਬਣਦਾ ਹੈ ਤੁਹਾਡੀਆਂ ਕੰਡੀਸ਼ਨ ਸਰਕਮਸਟਾਂਸ ਦੇ ਹਿਸਾਬ ਦੇ ਨਾਲ ਜਿਸ ਦੀ ਪ੍ਰੋਬੇਬਿਲਿਟੀ ਫਿਰ ਪਾਸ ਹੋਣ ਦੀ ਜਿਹੜੀ ਉਹ ਫਿਰ ਜ਼ਿਆਦਾ ਹੁੰਦੀ ਆ ਬਾਕੀਆਂ ਦੇ ਜਿਹੜਾ ਉਹ ਮੁਕਾਬਲੇ। ਸੋ ਜ਼ਰੂਰ ਜਦੋਂ ਵੀ ਤੁਸੀਂ ਕੋਈ ਵੀ ਅਜਿਹਾ ਕਦਮ ਚੱਕਣ ਜਾ ਰਹੇ ਆ ਇੱਕ ਚੰਗੇ ਅਤੇ ਕਹਿ ਲਓ ਵੀ ਜਿਨ੍ਹਾਂ ਨੂੰ ਤਜਰਬੇਕਾਰ ਜਿਹੜੇ ਵਕੀਲ ਆ ਉਹਨਾਂ ਦੀ ਸਲਾਹ ਜਿਹੜੀ ਉਹ ਤੁਸੀਂ ਜ਼ਰੂਰ ਲਿਆ ਕਰੋ। ਤੇ ਬਾਕੀ ਇੱਕ ਇਹਦੇ ਵਿੱਚ ਜਿਹੜਾ ਕੇਸ ਸੀਗਾ ਜਿਹੜੇ 2 ਹਫ਼ਤੇ ਪਹਿਲਾਂ ਗੱਲ ਕਰਦਾ ਸੀਗਾ ਉਹਦੇ ਵਿੱਚ ਹੁਣ ਜਿਹੜਾ ਸੀਗਾ ਦੱਸਿਆ ਕਿ ਇੰਟਰਕਾਸਟ ਮੈਰਿਜ ਸੀਗੀ। ਹਾਈ ਕਾਸਟ ਲੋ ਕਾਸਟ ਵਾਲਾ ਬਾਪੂ ਤੰਗ ਕਰਦਾ ਸੀਗਾ। ਬਾਪੂ ਪਾਰਟੀ ਦੇ ਨਾਲ ਵੀ ਉਹਦਾ ਐਸੋਸੀਏਟ ਸੀਗਾ। ਰਿਲੀਜਨ ਵਾਲਾ ਐਂਗਲ ਵੀ ਆ ਗਿਆ, ਪੋਲੀਟੀਕਲ ਵਾਲਾ ਵੀ ਐਂਗਲ ਆ ਗਿਆ। ਤੇ ਜੱਜ ਕਹਿੰਦੀ ਐਂਡ 'ਚ ਕਹਿੰਦੀ ਮੈਂ ਕੇਸ ਗ੍ਰਾਂਟ ਕਰਨਾ। ਕਹਿੰਦੀ ਤੁਸੀਂ ਦੱਸੋ ਕਿਹੜੇ ਵਾਲੇ ਪੁਆਇੰਟ ਤੇ ਗ੍ਰਾਂਟ ਕਰਾਂਗੇ? ਰਿਲੀਜਨ ਵਾਲੇ ਤੇ ਕਰਾਂਗੇ, ਉੱਥੇ ਕਰਾਂਗੇ, ਸੋਸ਼ਲ ਵਾਲੇ ਤੇ ਕਰਾਂ। ਆਪਾਂ ਕਿਹਾ ਤੂੰ ਕਿਸੇ ਤੇ ਵੀ ਕਰਦੇ ਜੇ ਤੈਨੂੰ ਸਹੀ ਲੱਗੇ। ਜੀ ਜੀ। ਤੇ ਕਹਿੰਦੀ ਕਿ ਤੁਹਾਡੇ ਸਾਰੇ ਬੇਸਿਸ ਹੀ ਬਣਦੇ ਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜੇ ਤੁਹਾਡੇ ਨਾਲ ਜਿਹੜੀ ਤੁਹਾਡੀ ਸਟੇਟਮੈਂਟ ਹੈ ਨਾ ਸਪੈਸ਼ਲੀ ਜਿਹੜੀਆਂ ਫੀਮੇਲਸ ਆ ਕੇ ਅਸਾਈਲਮ ਕਰਦੀਆਂ ਭਾਵੇਂ ਤੁਹਾਡੀ ਪੋਲੀਟੀਕਲ ਓਪੀਨੀਅਨ ਤੇ ਉਹ ਹੈਗਾ ਤੁਸੀਂ ਏਦਾਂ ਨਹੀਂ ਕਿ ਤੁਸੀਂ ਇੱਕ ਚੀਜ਼ ਤੇ ਰਿਸਟ੍ਰਿਕਟਡ ਹੈਗੇ ਆ। ਤੁਸੀਂ ਸਾਰੀ ਆਪਣੀ ਜਿਹੜੀ ਸਟੇਟਮੈਂਟ ਆ ਉਹ ਦੱਸ ਸਕਦੇ ਆ। ਸਾਡੇ ਕੋਲ ਇੱਕ ਮਿਡਲ ਈਸਟਰਨ ਕੇਸ ਇੱਕ ਵਾਰੀ ਆਇਆ ਸੀਗਾ। ਨਾਮ ਹੁਣ ਪੂਰੀ ਡਿਟੇਲਸ ਤਾਂ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਜੀ ਬਿਲਕੁਲ। ਉਹਦੇ ਵਿੱਚ ਏਦਾਂ ਸੀਗਾ ਕਿ ਕਾਫੀ ਜ਼ਿਆਦਾ ਉਹਦਾ ਨਾ ਪੋਲੀਟੀਕਲ ਐਂਗਲ ਉਹਦਾ ਬਹੁਤ ਜ਼ਿਆਦਾ ਸਟਰੋਂਗ ਸੀਗਾ। ਗਵਰਨਮੈਂਟ ਦੇ ਵਿੱਚ ਕੰਮ ਕਰਦੀ ਸੀਗੀ ਤੇ ਕਾਫੀ ਹਾਈ ਰੈਂਕ ਤੇ ਸੀਗੀ ਤੇ ਭੱਜ ਕੇ ਆਈ ਸੀ ਤੇ ਬਾਅਦ ਚ ਉਹਨੇ ਜਿੱਦਾਂ ਪ੍ਰੈਜ਼ੀਡੈਂਸ਼ੀਅਲ ਪਾਰਡਨ ਵਗੈਰਾ ਵੀ ਲਈ ਸੀ ਤੇ ਕਾਫੀ ਜ਼ਿਆਦਾ ਡਾਕੂਮੈਂਟਸ ਵਗੈਰਾ ਸੀਗੇ। ਸਿੱਧੇ ਉਹਦਾ ਪੋਲੀਟੀਕਲ ਉਹ ਵੀ ਹੋ ਜਾਣਾ ਸੀਗਾ। ਤੇ ਜਦੋਂ ਉਹਨੇ ਜਿੱਦਾਂ ਆਪਣੇ ਸਟੇਟਮੈਂਟ ਲਿਖੀ ਸੀਗੀ ਜਦੋਂ ਪੈਰਾਲੀਗਲ ਤਿਆਰ ਕੀਤੀ ਸੀਗੀ ਉਹਦੇ ਵਿੱਚ ਪਹਿਲਾਂ ਇਹ ਵੀ ਸੀਗਾ ਕਿ ਹਸਬੈਂਡ ਨੂੰ ਜਿੱਦਾਂ ਛੱਡ ਕੇ ਗਈ ਸੀਗੀ ਕਿ ਮਾਰਦਾ ਕੁੱਟਦਾ ਸੀਗਾ ਤੇ ਉਹ ਵੀ ਸਰਕਾਰੀ ਅਫਸਰ ਹੀ ਸੀਗਾ ਜੀ। ਉਹ ਜਦੋਂ ਆਪਾਂ ਸ਼ੁਰੂ ਹੀ ਕੀਤਾ ਕੇਸ ਤੇ ਥੱਲੇ ਅਸਾਲਮ ਆਫਿਸ ਦੀ ਗੱਲ ਹੀ ਹੈ। ਉਹ ਤੁਸੀਂ ਯਕੀਨ ਮੰਨਿਓ ਕਿ ਕੇਸ ਪੂਰਾ ਟੱਪਿਆ ਵੀ ਨਹੀਂ। ਉਹ ਜਿਹੜਾ ਅਸਾਲਮ ਆਫਿਸਰ ਸੀਗਾ ਉਹਨੇ ਹਸਬੈਂਡ ਦੇ ਮਾਰੇ ਦੇ ਹਸਬੈਂਡ ਕੀ ਕਰਦਾ ਸੀਗਾ ਉੱਤੇ ਕਰਕੇ ਹੀ ਜਦੋਂ ਗਿਆ ਨਾ ਅੱਧਾ ਕਹਿੰਦਾ ਕਿ ਅਟਰਨੀ ਡੂ ਯੂ ਵਾਂਟ ਟੂ ਕੰਟੀਨਿਊ ਕਹਿੰਦਾ ਮੈਂ ਇਸੇ ਚੀਜ਼ ਤੇ ਕਹਿੰਦਾ ਤਾਂ ਮੈਂ ਕੇਸ ਗ੍ਰਾਂਟ ਕਰ ਦੇਣਾ। ਕਹਿੰਦਾ ਸਾਨੂੰ ਪੋਲਿਟਿਕਸ ਵਾਲੀ ਕਹਿੰਦਾ ਗੱਲ ਡਿਸਕਸ ਕਰਨ ਦੀ ਵੀ ਨਹੀਂ ਲੋੜ। ਜੀ। ਸੋ ਦ ਮੋਰ ਯੂ ਟੈਲ ਦੇਰ ਆਰ ਚਾਂਸਿਸ ਵੀ ਫਿਰ ਤੁਹਾਡੇ ਉਹਦੇ ਵਿੱਚੋਂ ਗੱਲਾਂ ਦੇ ਵਿੱਚੋਂ ਕੁਝ ਹੋਰ ਜਿਹੜਾ ਇੱਦਾਂ ਦਾ ਕੋਈ ਗਰੁੱਪ ਜਾਂ ਇੱਦਾਂ ਦੀ ਜਿਹੜੀ ਚੀਜ਼ ਆ ਉਹ ਬਣ ਸਕਦੀ ਆ। ਸੋ ਪੂਰੀ ਗੱਲ ਜਿਹੜੇ ਆਪਣੇ ਵਕੀਲ ਦੇ ਨਾਲ ਸ਼ੇਅਰ ਕਰਿਆ ਕਰੋ ਅਤੇ ਗਾਂਹ ਜਿਹੜੇ ਇਮੀਗ੍ਰੇਸ਼ਨ ਅਫਸਰ ਬੈਠੇ ਹੁੰਦੇ ਆ ਚਾਹੇ ਅਸਾਈਲਮ ਆਫਿਸਰ ਆ ਜਾਂ ਉੱਥੇ ਆ ਉਹ ਵੀ ਅਕਸਰ ਹਿਊਮਨ ਨੇ ਉਹ ਵੀ ਇਸ ਪੀੜਾ ਨੂੰ ਜਿਹੜਾ ਉਹ ਸਮਝਦੇ ਨੇ। ਸੋ ਜ਼ਰੂਰ। ਅਤੇ ਅਗਲੀ ਜਿਹੜੀ ਆਪਾਂ ਹੁਣ ਗੱਲ ਕਰਦੇ ਜਾਈਏ ਆਪਾਂ ਅਮਰੀਕਾ ਦੇ ਵਿੱਚ ਇਸ ਦੇ ਵਿੱਚ ਗੱਲ ਕਰੀਏ ਅਟਾਰਨੀ ਜਨਰਲ ਗਾਰਲੈਂਡ ਜਿਹੜੇ ਆ ਉਹ ਕਹਿ ਰਹੇ ਆ ਵੀ ਅਸੀਂ ਜਿਹੜੇ ਐਬਟ ਹੋਣਾ ਨੇ ਇਮੀਗ੍ਰੇਸ਼ਨ ਆਰਡਰ ਜਾਰੀ ਕੀਤਾ ਆ ਉਸ ਦੇ ਖਿਲਾਫ ਲੀਗਲ ਐਕਸ਼ਨ ਲਵਾਂਗੇ। ਇਨਫੈਕਟ ਲਾਸੂਟ ਵੀ ਉਹਨਾਂ ਨੇ ਫਾਈਲ ਕਰ ਹੀ ਦਿੱਤਾ ਹੈ ਸ਼ਾਇਦ। ਜੀ ਬਿਲਕੁਲ। ਟੈਕਸਸ ਦਾ ਗਵਰਨਰ ਜਿਹੜਾ ਐਬਟ ਆ ਆਪਾਂ ਦੇਖਿਆ ਕਿ ਇਹ ਹੁਣ ਬਹੁਤ ਜ਼ਿਆਦਾ ਪੰਗੇ ਲੈਣ ਦੀ ਕੋਸ਼ਿਸ਼ ਕਰ ਰਿਹਾ ਇਮੀਗ੍ਰੈਂਟਸ ਨਾਲ। ਕਦੀ ਕੰਧ ਬਣਾ ਦੇਣੀ, ਕਦੀ ਉਹਨਾਂ ਨੂੰ ਅਰੈਸਟ ਕਰ ਲੈਣਾ। ਤੇ ਹੁਣ ਇਹਨਾਂ ਨੇ ਕੀ ਆਰਡਰ ਇੱਕ ਕੀਤਾ ਹੈ ਇਹਨਾਂ ਨੇ ਇੱਕ ਆਰਡਰ ਜਾਰੀ ਕੀਤਾ ਹੈ ਕਿ ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੁੰਦੀਆਂ NGOs ਵਗੈਰਾ ਜਿਹੜੀਆਂ ਹੁੰਦੀਆਂ ਉਹ ਜਿਹੜੇ ਲੋਕਾਂ ਨੂੰ ਟਰਾਂਸਪੋਰਟ ਨਹੀਂ ਉੱਥੋਂ ਕਰ ਸਕਦੀ ਜੇਲ੍ਹਾਂ ਤੋਂ ਜਦੋਂ ਛੁੱਟਦੇ ਨੇ ਡਿਟੈਂਸ਼ਨ ਸੈਂਟਰ ਤੋਂ ਜਾਂ ਜਦੋਂ ਕੋਈ ਆਪਣਾ ਬੰਦਾ ਆਇਆ ਉਹਨੂੰ ਉਹ ਕਹਿੰਦੇ ਕਿ ਸਰਕਾਰ ਆਈਸ ਤੋਂ ਇਲਾਵਾ DHS ਤੋਂ ਇਲਾਵਾ ਜੇ ਕੋਈ ਵੀ ਹੋਰ ਬੰਦਾ ਕਿਸੇ ਨੂੰ ਰਾਈਡ ਦਿੰਦਾ ਟੈਕਸਸ ਦੇ ਵਿੱਚੋਂ ਦੀ ਹਨਾ ਜਿੱਦਾਂ ਆਪਣਾ ਵੀ ਕੋਈ ਲਾ ਲਓ ਕਿ ਜੇਲ੍ਹ ਚੋਂ ਕੋਈ ਬੰਦਾ ਛੁੱਟਿਆ ਕਿ ਉਹਨੂੰ ਉਹ ਕਹਿੰਦੇ ਚਲੋ ਆਪਾਂ ਇਹਨੂੰ ਟਰਾਂਸਪੋਰਟੇਸ਼ਨ ਕਰੀਏ ਇਹਨੂੰ ਲੈਣ ਚੱਲੀਏ ਸਾਡਾ ਯਾਰ ਬੇਲੀ ਨਿਕਲਿਆ ਉਹ ਕਹਿੰਦੇ ਕਿ ਆਪਾਂ ਉਹਨੂੰ ਫੜ ਕੇ ਜੇਲ੍ਹ 'ਚ ਪਾ ਸਕਦੇ ਹਾਂ। ਸੋ ਇਹ ਇਹਨਾਂ ਨੇ ਆਪਣਾ ਜਿਹੜਾ ਆਰਡਰ ਦਿੱਤਾ ਤੇ ਇਹਨੂੰ ਜਿਹੜੇ ਆਰਡਰ ਨੂੰ ਜਿਹੜੀ ਫੈਡਰਲ ਗਵਰਨਮੈਂਟ ਹੈਗੀ ਹੈ ਗਾਰਲੈਂਡ ਉਹਨਾਂ ਨੇ ਕਾਫੀ ਜ਼ਿਆਦਾ ਉਹਨੂੰ ਅਪੋਜ਼ ਕੀਤਾ। ਸਿੱਧੇ ਉਹਨੇ ਵਾਰਨਿੰਗ ਦਿੱਤੀ ਹੈ ਕਿ ਫੈਡਰਲ ਲਾਅ ਇਨਫੋਰਸਮੈਂਟ ਵਾਲਿਆਂ ਨੂੰ ਸਾਰਿਆਂ ਨੂੰ ਕਿ ਇਹ ਜਿਹੜਾ ਆਰਡਰ ਹੈ ਇਹਨੂੰ ਤੁਸੀਂ ਇਨਫੋਰਸ ਨਹੀਂ ਕਰਨਾ ਇਹ ਇਲੀਗਲ ਹੈਗਾ ਤੇ ਇਹਨੂੰ ਆਰਡਰ ਨੂੰ ਹੁਣੇ ਹੀ ਕੈਂਸਲ ਕਰੋ। ਜੇ ਤੁਸੀਂ ਕੈਂਸਲ ਨਹੀਂ ਕਰਦੇ ਹੋ ਤਾਂ ਜਸਟਿਸ ਡਿਪਾਰਟਮੈਂਟ ਨੇ ਪ੍ਰੋਪਰ ਤੁਹਾਡੇ ਖਿਲਾਫ ਟੈਕਸਸ ਦੇ ਖਿਲਾਫ ਐਕਸ਼ਨ ਲੈਣਾ ਤੇ ਜਿਹੜੇ ਵੀ ਬੰਦੇ ਇਨਵੋਲਵ ਹੈ ਉਹਦੇ ਖਿਲਾਫ ਐਕਸ਼ਨ ਲੈਣਾ ਹੈ।
ਤੇ ਜਿਹੜਾ ਐਬਟ ਆਬਵੀਅਸਲੀ ਇਹਨੂੰ ਵੀ ਰਿਪਬਲਿਕਨਾਂ ਦੀ ਸ਼ਹਿ ਆ, ਤੇ ਇਹ ਵੀ ਸੋਚ ਸਮਝ ਕੇ ਹੀ ਆਪਣੇ ਵਕੀਲਾਂ ਵਕੂਲਾਂ ਨਾਲ ਇਹ ਪੰਗਾ ਲੈਣ ਨੂੰ ਤਿਆਰ ਹੁੰਦੇ ਨੇ, ਤਾਂ ਹੀ ਡਰਨ ਵਾਲੇ ਤੇ ਵੀ ਨਹੀਂ ਹੈਗੇ ਹਨਾ। ਇਹ ਕਹਿੰਦਾ ਕਿ ਜਿਹੜੀ ਬਾਈਡਨ ਸਰਕਾਰ ਹੈ ਉਹ ਜਿਹੜਾ ਉਹਨੂੰ ਅੰਡਰਸਟੈਂਡਿੰਗ ਨਹੀਂ ਹੈਗੀ ਕਿ ਟੈਕਸਸ ਤੇ ਮੈਕਸੀਕੋ ਦਾ ਬਾਰਡਰ ਕ੍ਰਾਈਸਿਸ ਕੀ ਹੈਗਾ, ਤੇ ਉਹਨਾਂ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਤੇ ਇਲਜ਼ਾਮ ਲਾਇਆ ਕਿ ਜਿਹੜਾ ਬਾਰਡਰ ਕ੍ਰਾਈਸਿਸ ਹੈ ਕਿ ਇੱਥੇ ਇੰਨੇ ਜ਼ਿਆਦਾ ਲੋਕੀ ਓਵਰਕਰਾਊਡ ਹੋ ਗਈਆਂ ਇਮੀਗ੍ਰੇਸ਼ਨ ਫੈਸਿਲਿਟੀਆਂ, ਇਹ ਸਾਰਾ ਕੁਝ ਬਾਈਡਨ ਦੀ ਦੇਣ ਹੈ ਕਿ ਬਾਈਡਨ ਨੇ ਇਮੀਗ੍ਰੇਸ਼ਨ ਰੂਲ ਰਿਲੈਕਸ ਕਰਤੇ। ਜਿਹੜੀ ਕੋਵਿਡ-19 ਦਾ ਵੀ ਜਿਹੜਾ ਸਪਰੈਡ ਹੋਇਆ ਉਹ ਵੀ ਉਹਨਾਂ ਨੇ ਕਿਹਾ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਕਰਕੇ ਹੋਇਆ, ਕਿਉਂਕਿ ਬਹੁਤ ਜ਼ਿਆਦਾ ਲੋਕੀ ਬਾਹਰੋਂ ਆ ਰਹੇ ਨੇ, ਆਪਣੇ ਨਾਲ ਕੋਵਿਡ ਲੈ ਕੇ ਆ ਰਹੇ ਨੇ, ਤੇ ਇਹ ਜਿਹੜੀਆਂ ਫੇਲਡ ਇਮੀਗ੍ਰੇਸ਼ਨ ਪਾਲਿਸੀਜ਼ ਬਾਈਡਨ ਦੀਆਂ ਸੀਗੀਆਂ ਉਹਦੇ ਕਰਕੇ ਪ੍ਰੋਬਲਮ ਜ਼ਿਆਦਾ ਵੱਧ ਰਹੀ ਹੈ, ਤੇ ਸਾਡੀ ਜਿਹੜੀ ਅਮਰੀਕਨ ਪੋਪੂਲੇਸ਼ਨ ਆ ਉਹਨੂੰ ਕਾਫੀ ਜ਼ਿਆਦਾ ਪਬਲਿਕ ਹੈਲਥ ਦਾ ਕੰਸਰਨ ਆ। ਸੋ ਮੁੱਖ ਦੀ ਗੱਲ ਇੱਥੇ ਇਹ ਹੈ ਕਿ ਜਿਹੜਾ ਇਹਨਾਂ ਦਾ ਆਰਡਰ ਸੀਗਾ ਐਬਟ ਉਹਨਾਂ ਦਾ, ਬੇਸਿਕਲੀ ਇਹਨਾਂ ਨੇ ਇਹ ਕਿਹਾ ਕਿ ਟੈਕਸਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਕਿਸੇ ਵੀ ਇਦਾਂ ਦਾ ਵਹੀਕਲ, ਟਰੱਕ ਹੋਵੇ, ਗੱਡੀ ਹੋਵੇ, ਉਹਨੂੰ ਰੋਕ ਸਕਦੀ ਹੈ ਜੇ ਉਹਨੂੰ ਲੱਗਦਾ ਕਿ ਬੰਦਾ ਇਲੀਗਲ ਬੈਠਾ ਹੋਇਆ। ਉਹਨਾਂ ਨੇ ਤੁਹਾਡਾ ਪੂਰਾ ਦਾ ਪੂਰਾ ਟਰੱਕ ਰੋਕ ਕੇ ਉਹਨੂੰ ਇੰਪਾਊਂਡ ਕਰ ਸਕਦੀ ਹੈ। ਸੋ ਇਹ ਟੈਕਸਸ ਦਾ ਜਿਹੜਾ ਹੁਣ ਆਰਡਰ ਹੈਗਾ, ਤੇ ਟੈਕਸਸ ਵੱਲੋਂ ਨਾ ਹੀ ਕੋਈ ਆਵੇ, ਨਾ ਹੀ ਕੋਈ ਉਹ ਬਾਰਡਰ ਤੋਂ ਟੱਪਣ ਦੀ ਕੋਸ਼ਿਸ਼ ਕਰੇ, ਕਿਉਂਕਿ ਇਹਨਾਂ ਨੇ ਬੜੇ ਵਿੰਗੇ ਟਿੱਡੇ ਜਿਹੜੇ ਲਾਅ ਉਹ ਬਣਾ ਰਹੇ ਆ, ਪੰਗਾ ਇਹਨਾਂ ਨੇ ਲੈਣਾ। ਸੋ ਜੇ ਤੁਸੀਂ ਆਨੇ ਹੋ ਉਧਰੋਂ ਦੀ, ਤੇ ਤੁਹਾਡੇ ਨਾਲ ਜਿਹੜੀ ਆ 6 ਮਹੀਨੇ ਤੱਕ ਦੀ ਜਿਹੜੀ ਖੱਜਲ ਖਰਾਬੀ ਆ ਫਾਲਤੂ, ਇਮੀਗ੍ਰੇਸ਼ਨ ਜੇਲ੍ਹਾਂ ਤੋਂ ਇਲਾਵਾ ਜਿਹੜੀ ਦੂਜੀ ਜੇਲ੍ਹ 'ਚ ਤੁਹਾਨੂੰ ਬੰਦ ਕਰੂਗੇ, ਉਹ ਜ਼ਰੂਰ ਧਿਆਨ ਰੱਖਿਓ ਕਿ ਉਹ ਵੀ ਇਦਾਂ ਵੀ ਹੋ ਸਕਦਾ ਹੈ। ਫਿਰ ਤੁਸੀਂ ਇਦਾਂ ਨਹੀਂ ਕਿ ਸਾਡੇ ਰਿਸ਼ਤੇਦਾਰ ਨੇ ਤਾਂ ਕਿਹਾ ਸੀ ਇਦਾਂ ਕਰਕੇ ਫੜ ਕੇ ਇਮੀਗ੍ਰੇਸ਼ਨ ਡਿਟੈਂਸ਼ਨ 'ਚ ਭੇਜਦੇ ਆ, ਪਰ ਹੁਣ ਜਿਹੜੇ ਐਬਟ ਹੋਣੀ ਆ ਇਹਨਾਂ ਨੇ ਆਪਣੀ ਨਵੀਂ ਸਕੀਮ ਚਲਾਈ, ਇਹਨਾਂ ਨੇ ਫੜ ਕੇ ਤੁਹਾਨੂੰ ਜਿਹੜੀ ਲੋਕਲ ਡਿਟੈਂਸ਼ਨ ਆ, ਕਿ ਸਾਡੇ ਸਟੇਟ 'ਚ ਡਿਜ਼ਾਸਟਰ ਚੱਲਦਾ ਪਿਆ, ਇਹਨਾਂ ਨੇ ਲੋਕਲ ਜੇਲ੍ਹ 'ਚ ਬੰਦ ਕਰਨਾ 6 ਮਹੀਨੇ ਵਾਸਤੇ। ਯਾ ਸੋ ਇਮੀਗ੍ਰੇਸ਼ਨ, ਸੋ ਫੈਡਰਲ ਦੇ ਉੱਤੋਂ ਦੀ ਇਹਨਾਂ ਨੇ ਆਪਣਾ ਜਿਹੜਾ ਇੱਕ ਸਟੇਟ ਦੇ ਲਾਅ ਆ ਉਹਨਾਂ ਨੂੰ ਤਰਜੀਹ ਦੇ ਕੇ ਤੁਹਾਨੂੰ ਫੈਡਰਲ ਜਿਹੜੀਆਂ ਕਹਿ ਲਓ ਵੀ ਜੇਲ੍ਹਾਂ ਦੇ ਵਿੱਚ ਜਾਣ ਦੀ ਬਜਾਏ ਸਟੇਟ ਲੈਵਲ ਦੇ ਉੱਤੇ ਰੱਖਣਾ ਆ, ਅਤੇ ਫਿਰ ਉੱਥੇ ਡਿਸਪਿਊਟ ਤਾਂ ਜ਼ਰੂਰ ਰਹੂਗਾ ਵੀ ਕਿਹਦੇ ਅੰਡਰ ਇਹ ਆਉਂਦਾ ਹੈ, ਫੈਡਰਲ ਦੇ ਅੰਡਰ ਆਉਂਦੀ ਹੈ ਜਾਂ ਸਟੇਟ ਦੇ ਅੰਡਰ ਆਉਂਦੀ ਆ। ਸੋ ਉਹੀ ਰੌਲਾ ਰੱਪਾ ਜਿਹੜੇ ਦੇ ਵਿੱਚ ਜਿਹੜੇ ਖੱਜਲ ਖੁਆਰੀ ਆ ਉਹ ਜ਼ਿਆਦਾ ਹੋਵੇਗੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਟੈਂਪਾ ਦੇ ਵਿੱਚ ਨਵਾਂ USCIS ਦਾ ਅਸਾਈਲਮ ਆਫਿਸ ਖੁੱਲ੍ਹਣ ਜਾ ਰਿਹਾ। ਜੀ ਬਿਲਕੁਲ, ਇਹਨਾਂ ਨੇ ਅਨਾਉਂਸਮੈਂਟ ਕੀਤੀ ਹੈ। ਅਸਾਈਲਮ ਆਫਿਸ ਖੋਲ੍ਹਣਾ ਬਿਗ ਡੀਲ ਹੈ ਹਨਾ, ਕਿ ਮਤਲਬ ਇਦਾਂ ਨਹੀਂ ਕਿ ਜਾਣੇ ਖਾਣੇ ਕਿਤੇ ਖੁੱਲ੍ਹਤਾ। ਸਾਡੇ ਦੇ ਪੂਰੇ ਅਮਰੀਕਾ ਦੇ ਵਿੱਚ ਟੋਟਲ 11 ਅਸਾਈਲਮ ਆਫਿਸ ਨੇ ਪੂਰੇ ਅਮਰੀਕਾ ਦੇ ਵਿੱਚ ਉਹਦੇ। ਤੇ ਜਿਹੜਾ ਫਲੋਰੀਡਾ ਦਾ ਸੀਗਾ ਕਿ ਫਲੋਰੀਡਾ ਦੇ ਵਿੱਚ ਕੇਸ ਬਹੁਤ ਜ਼ਿਆਦਾ ਹੈਗੇ ਆ ਨੇਸ਼ਨ ਦੇ। ਇਨਫੈਕਟ ਸਭ ਤੋਂ ਜ਼ਿਆਦਾ ਜਿਹੜੇ ਅਸਾਈਲਮ ਦੇ ਕੇਸ ਹੈ ਉਹ ਫਲੋਰੀਡਾ ਦੇ ਵਿੱਚ ਨੇ। 1/4 ਜਿਹੜਾ ਕੇਸ ਹੈ ਉਹ ਫਲੋਰੀਡਾ ਚੋਂ ਆਉਂਦਾ, 25%। ਹਾਂਜੀ, ਤੇ ਹੁਣ ਉਹ ਕਹਿੰਦੇ ਕਿ ਆਪਾਂ ਨੂੰ ਇਹ ਆਫਿਸ ਖੋਲ੍ਹਣਾ ਪੈਣਾ ਹੀ ਸੀਗਾ ਤਾਂ ਕਿ ਕੇਸ ਛੇਤੀ ਛੇਤੀ ਹੋ ਸਕਣ, ਤੇ ਨਾ ਸਿਰਫ ਛੇਤੀ ਡਿਸਾਈਡ ਹੋ ਸਕਣ ਬਲਕਿ ਸਹੀ ਤਰੀਕੇ ਨਾਲ ਡਿਸਾਈਡ ਹੋ ਸਕਣ, ਕਿ ਇਮੀਗ੍ਰੇਸ਼ਨ ਉਹਨਾਂ ਤੇ ਧਿਆਨ ਦੇ ਸਕੇ। ਸੋ ਜਿਹੜੀ ਪਹਿਲਾਂ ਫਿਰ ਦੱਸਦੀ ਹੈ ਕਿ ਜਿੱਦਾਂ ਇੱਕ ਇਮੀਗ੍ਰੇਸ਼ਨ ਕੋਰਟ ਹੁੰਦਾ, ਜਿਹੜੇ 2 ਨੰਬਰ 'ਚ ਆਉਂਦੇ ਨੇ, ਫੜ ਹੋ ਜਾਂਦੇ ਨੇ, ਉਹਨਾਂ ਨੂੰ ਇਮੀਗ੍ਰੇਸ਼ਨ ਕੋਰਟ ਮੂਹਰੇ ਜਾਣਾ ਪੈਂਦਾ। ਪਰ ਜਿਹੜੇ ਸੇਫ ਲੰਘ ਕੇ ਆਉਂਦੇ ਜਾਂ ਟੂਰਿਸਟ ਵੀਜ਼ਾ ਵਗੈਰਾ ਤੇ ਆਉਂਦੇ ਨੇ, ਉਹਨਾਂ ਦੇ ਉੱਤੇ USCIS ਦਾ ਜੁਰਿਸਡਿਕਸ਼ਨ ਹੁੰਦਾ, ਜਿਹੜਾ ਅਸਾਈਲਮ ਆਫਿਸ ਦੇ ਥੱਲੇ ਫਾਲ ਕਰਦਾ। ਅਸਾਈਲਮ ਆਫਿਸ ਜਿਹੜਾ ਹੈਗਾ ਉਹ ਡਿਫਰੈਂਟ ਹੈਗਾ ਇਮੀਗ੍ਰੇਸ਼ਨ ਕੋਰਟ ਨਾਲੋਂ। ਜਿਹੜਾ ਬੰਦਾ ਫੜ ਹੋ ਗਿਆ ਡਿਟੈਂਸ਼ਨ 'ਚ, ਉਹਨੂੰ EOIR ਇਮੀਗ੍ਰੇਸ਼ਨ ਕੋਰਟ ਸਿਸਟਮ ਮੂਹਰੇ, ਜਿਹੜਾ ਸੇਫ ਲੰਘਿਆ ਆ, ਵੀਜ਼ੇ ਤੇ ਆਇਆ ਜਾਂ ਆਲਰੇਡੀ ਇੱਥੇ ਸੀਗਾ, ਉਹ ਅਸਾਈਲਮ ਆਫਿਸ ਮੂਹਰੇ ਫਾਈਲ ਕਰਦਾ। ਤੇ ਇਹਨਾਂ ਦਾ ਵੀ ਸੇਮ ਉਹੀ ਹੈ ਕਿ 1 ਸਾਲ ਦੇ ਅੰਦਰ ਅੰਦਰ ਤੁਸੀਂ ਫਾਈਲ ਕਰਨਾ ਹੁੰਦਾ, ਤੇ ਅਸਾਈਲਮ ਆਫਿਸ ਦੇਖਦਾ ਕਿ ਤੁਸੀਂ ਐਲੀਜੀਬਲ ਹੈਗੇ ਜਾਂ ਨਹੀਂ ਹੈਗੇ। ਜੇ ਨਹੀਂ ਹੈਗੇ ਤੇ ਤੁਸੀਂ ਉਹ ਤੁਹਾਨੂੰ ਕੋਰਟ ਦੇ ਵਿੱਚ ਰੈਫਰ ਕਰ ਦਿੰਦੇ ਨੇ। ਸੋ ਪਹਿਲਾਂ ਜਿਹੜਾ ਹੁਣ ਟੈਂਪਾ ਦੇ ਵਿੱਚ ਨੇ ਖੋਲ੍ਹਣਾ, ਵੈਸਟਰਨ ਫਲੋਰੀਡਾ, ਨਾਰਥਰਨ ਫਲੋਰੀਡਾ ਤੇ ਕਈ ਸੈਂਟਰਲ ਫਲੋਰੀਡਾ ਦੇ ਵਿੱਚ ਰਹਿੰਦੇ ਨੇ, ਉਹਨਾਂ ਨੇ ਉਹਨਾਂ ਦੇ ਉੱਤੇ ਇਹਨਾਂ ਦਾ ਜੁਰਿਸਡਿਕਸ਼ਨ ਹੈ। ਇਸ ਤੋਂ ਇਲਾਵਾ ਦੂਜਾ ਜਿਹੜਾ ਇਹਨਾਂ ਦਾ ਆਫਿਸ ਸੀਗਾ ਉਹ ਮਿਆਮੀ ਦੇ ਵਿੱਚ ਸੀਗਾ। ਸੋ ਦੇਖੋ ਹੁਣ ਫਲੋਰੀਡਾ ਦੇ ਵਿੱਚੋਂ ਵੀ ਕਾਫੀ ਜ਼ਿਆਦਾ ਕੇਸ ਨੇ, ਤੇ ਉਧਰਲੇ ਏਰੀਆ 'ਚੋਂ ਵੀ ਕਾਫੀ ਇੰਟਰਸਟਿੰਗ ਕੇਸ ਲਾਅ ਨਿਕਲ ਕੇ ਸਾਹਮਣੇ ਆਊਗਾ। ਜੀ ਜੀ, ਇਸ ਤੋਂ ਅਗਲੀ ਗੱਲ ਕਰ ਲਈਏ, USCIS ਵਾਲਿਆਂ ਨੇ ਦੂਜੀ ਵਾਰੀ ਰੈਂਡਮ ਸਿਲੈਕਸ਼ਨ ਜਿਹੜੀ ਉਹ ਕੀਤੀ ਆ H1B ਵਾਲਿਆਂ ਦੇ ਲਈ। ਸੋ ਕਈਆਂ ਦੇ ਹੋ ਗਏ ਜੀ ਪਾਰ ਉਤਾਰੇ। ਜੀ ਬਿਲਕੁਲ, ਜਿੱਦਾਂ ਦੱਸਿਆ ਸੀ, ਲੋਟਰੀ ਜਨਰਲੀ ਤਾਂ ਇੱਕ ਵਾਰੀ 'ਚ ਹੁੰਦੀ ਸੀ, ਲੋਕੀ ਜ਼ਿਆਦਾ ਅਪਲਾਈ ਕਰਦੇ ਹੁੰਦੇ ਸੀਗੇ ਹਨਾ। ਤੇ ਹੁਣ ਜਿੱਦਾਂ ਆਪਾਂ ਦੱਸਿਆ ਕਿ 65,000 ਰੈਗੂਲਰ ਤੇ 20,000 ਮਾਸਟਰ ਡਿਗਰੀ ਹੋਲਡਰ ਲਈ ਜਿਹੜੇ ਸਲੋਟ ਹੁੰਦੇ ਆ। ਸੋ ਐਤਕੀ ਪਿਛਲੀ ਵਾਰ ਵੀ ਇਹਨਾਂ ਦਾ ਪੂਰਾ ਨਹੀਂ ਭਰਿਆ ਸੀਗਾ, ਐਤਕੀ ਵੀ ਇਹਨਾਂ ਦਾ ਜਿਹੜੀ ਹੈਗੀ ਪੂਰੀ ਉਹ ਨਹੀਂ ਹੋਈ, ਤੇ ਫਿਰ ਰੈਂਡਮ ਸਿਲੈਕਸ਼ਨ ਦੁਬਾਰਾ ਇਹਨਾਂ ਨੇ ਦੂਜੀ ਵਾਰੀ ਹੁਣ ਲੋਟਰੀ ਕੀਤੀ ਹੈ। ਪਹਿਲੀ ਵਾਰੀ ਜਿਹੜੀ ਲੋਟਰੀ ਕੀਤੀ ਸੀਗੀ ਉਹਨਾਂ ਨੂੰ ਇਹਨਾਂ ਨੇ ਜੂਨ 30 ਤੱਕ ਦਿੱਤਾ ਸੀਗਾ ਫਾਈਲਿੰਗ ਦਾ ਚਾਂਸ, ਜਿਹੜਾ ਨੇ ਕਰਤਾ। ਹੁਣ ਫਿਰ ਕਈ ਨਹੀਂ ਅਪਰੂਵ ਹੋਏ ਜਾਂ ਕਈਆਂ ਨੇ ਫਾਈਲ ਨਹੀਂ ਕੀਤੇ, ਤੇ ਫਿਰ ਇਹਨਾਂ ਨੇ ਜੁਲਾਈ 28 ਨੂੰ ਦੁਬਾਰਾ ਲੋਟਰੀ ਕੀਤੀ ਹੈ, ਤੇ ਉਹਨਾਂ ਨੂੰ ਇਹਨਾਂ ਨੇ ਫਿਰ ਦੁਬਾਰਾ ਫਾਈਲ ਕਰਨ ਦਾ ਚਾਂਸ ਦਿੱਤਾ। ਜੀ,
ਸੋ ਜੀ ਕਈਆਂ ਦੀ ਲੋਟਰੀ ਲੱਗੀ ਹੈ ਬੇਸਿਕਲੀ ਦੁਬਾਰਾ। ਲਿਟਰਲੀ ਲੋਟਰੀ ਲੱਗ ਗਈ ਹੈ। ਹਾਂਜੀ ਜੀ ਸੋ ਬਹੁਤ ਚਲੋ ਚੰਗੀ ਗੱਲ ਹੈ। ਕਈ ਵਿਚਾਰੇ ਬਹੁਤ ਚਿਰ ਤੋਂ ਇੰਤਜ਼ਾਰ ਕਰਦੇ ਰਹਿੰਦੇ, ਪਹਿਲੀ ਵਾਰੀ ਨਹੀਂ ਆਈ ਵਾਰੀ, ਦੂਜੀ ਵਾਰੀ ਦੇ ਵਿੱਚ ਜਿਹੜੀ ਉਹ ਵਾਰੀ ਆ ਜਾਊਗੀ। ਜੀ। ਅਤੇ ਇਹਨਾਂ ਦੇ ਬਾਅਦ ਦੇ ਵਿੱਚ ਜਿਹੜਾ ਇੰਟਰਵਿਊ ਸੀਗੇ ਉਹ ਫਾਈਲ ਕਰਨ ਦਾ, ਉਹ ਸਾਰਿਆਂ ਦਾ ਇਕੱਠਾ ਹੀ ਹੋਊਗਾ, ਚਾਹੇ ਦੋਨੋਂ ਲੋਟਰੀ ਜਿਹਦਾ ਵੀ ਨਾਂ ਆਇਆ? ਜਿਹੜੀ H1B ਦੀ ਇੰਟਰਵਿਊ ਹੁੰਦੀ ਹੈ, ਉਹ ਤੁਸੀਂ ਆਪਣੀ ਅਕਤੂਬਰ 1 ਨੂੰ ਇਹ ਸ਼ੁਰੂ ਹੁੰਦਾ। ਠੀਕ ਹੈ ਜਿਹੜੇ ਤਾਂ US 'ਚ ਉਹਨਾਂ ਦੀ ਕੋਈ ਇੰਟਰਵਿਊ ਨਹੀਂ ਹੈ, ਜਿਹੜੇ ਬਾਹਰ ਐਮਬੈਸੀ ਦੇ ਵਿੱਚ ਹੁੰਦੇ ਨੇ ਉਹ ਸਪਟੈਂਬਰ ਦੇ ਵਿੱਚ ਜਾ ਕੇ ਵੀਜ਼ਾ ਲਗਵਾ ਸਕਦੇ ਹੁੰਦੇ ਸੀਗੇ। ਸੋ ਬੇਸਿਕਲੀ ਸਪਟੈਂਬਰ ਤੋਂ ਪਹਿਲਾਂ ਨਹੀਂ ਤੁਸੀਂ ਜਾ ਸਕਦੇ ਉੱਥੇ। ਸੋ ਤੇ ਹੁਣ ਬਹੁਤ ਵਾਰੀ ਇੱਦਾਂ ਵੀ ਟਿਕਟਾਂ ਜੀ ਸੁਣਨ ਨੂੰ ਆਉਂਦਾ, ਜਿਨ੍ਹਾਂ ਨੂੰ H1 ਲੱਗਦਾ ਉਹ ਫਿਰ ਕੰਟਰੀ ਆਊਟ ਕਰਕੇ ਜਿਹੜਾ ਉਹ ਸਟੈਂਪ ਕਰਕੇ ਆਉਂਦੇ ਆ, ਸੋ ਉਸ ਦਾ ਕੀ ਮਤਲਬ ਹੁੰਦਾ? ਦੋ ਤਰੀਕੇ ਹੁੰਦੇ ਨੇ। ਇੱਕ ਤਾਂ ਹੈਗਾ ਕਿ ਤੁਸੀਂ ਇੱਥੇ ਹੀ ਚੇਂਜ ਆਫ ਸਟੇਟਸ ਫਾਈਲ ਕਰ ਸਕਦੇ ਹੋ ਕਿ ਸਟੂਡੈਂਟ ਤੋਂ H1B ਕਰਤਾ, ਠੀਕ ਹੈ ਤੁਹਾਨੂੰ ਸਟੈਂਪ ਦੀ ਲੋੜ ਨਹੀਂ ਹੈਗੀ ਜੇ ਤੁਹਾਡਾ ਅਪਰੂਵ ਹੋ ਜਾਂਦਾ। ਤੇ ਕਈ ਲੋਕੀ ਕੀ ਹੈਗੇ ਕਿ ਜੇ ਤੁਸੀਂ ਚੇਂਜ ਆਫ ਸਟੇਟਸ ਨਹੀਂ ਫਾਈਲ ਕਰੋ, ਤੁਸੀਂ ਕਹੋ ਮੈਂ ਅਜੇ ਆਪਣਾ ਸਟੂਡੈਂਟ ਹੀ ਰੱਖਣਾ 6 ਮਹੀਨੇ ਹੋਰ, ਤੇ ਉਹ ਫਿਰ ਕੌਂਸੂਲੇਟ ਪ੍ਰੋਸੈਸਿੰਗ ਦੇ ਨਾਲ ਫਾਈਲ ਕਰਦੇ ਨੇ। ਫਿਰ ਉਹਨਾਂ ਨੂੰ H1B ਮਿਲ ਜਾਂਦਾ, ਪਰ ਉਹਨੂੰ ਐਕਟਿਵ ਕਰਨ ਲਈ ਉਹਨਾਂ ਨੂੰ ਬਾਹਰ ਜਾ ਕੇ ਸਟੈਂਪ ਕਰਾ ਕੇ ਫਿਰ ਅੰਦਰ ਆਉਣਾ ਪੈਂਦਾ। ਓਕੇ ਠੀਕ ਹੈ ਜੀ। ਅਗਲੀ ਜਿਹੜੀ ਆਪਾਂ ਗੱਲ ਕਰ ਲਈਏ, ਕਹਿੰਦੇ ਵੀ ਇਮੀਗ੍ਰੇਸ਼ਨ ਦੇ ਲਈ ਮਦਦ, ਕਹਿੰਦੇ ਵੀ ਉਹਨਾਂ ਲੋਕਾਂ ਦੇ ਲਈ ਹੁਣ ਉਪਲਬਧ ਹੈਗੀ ਆ ਜਿਹੜੇ ਨੈਚੁਰਲ ਡਿਜ਼ਾਸਟਰ ਜਾਂ ਅਨਫੋਰਸੀਨ ਸਰਕਮਸਟਾਂਸ ਉਸ ਦੇ ਅਧੀਨ ਆਉਂਦੇ ਆ। ਇਹ ਅਨਫੋਰਸੀਨ ਸਰਕਮਸਟਾਂਸ ਦੇ ਵਿੱਚ ਕੀ ਕੀ ਚੀਜ਼ਾਂ ਆਪਾਂ ਦੇਖ ਸਕਦੇ ਹਾਂ? ਜੀ ਹੁਣ ਬਾਈਡਨ ਹੋਣਾ ਨੇ ਜਿੱਦਾਂ ਪਹਿਲੇ ਦਿਨ ਹੀ ਐਲਾਨ ਕੀਤਾ ਸੀਗਾ ਕਿ ਆਪਾਂ ਇਮੀਗ੍ਰੇਸ਼ਨ ਪ੍ਰੋਗਰਾਮ ਟੋਟਲੀ ਚੇਂਜ ਕਰ ਦੇਣਾ ਤੇ ਵਧੀਆ ਮੈਸੇਜ ਭੇਜਣਾ, ਹੁਣ ਟਰੰਪ ਤੋਂ ਪੁੱਠਾ ਮੈਸੇਜ ਭੇਜਣਾ। ਸੋ ਉਹਨਾਂ ਨੇ ਦੇਖੋ ਕੀ ਕੀਤਾ ਕਿ ਜਿੱਦਾਂ ਹੁਣ ਇਹਨਾਂ ਨੇ ਹਰੇਕ ਛੋਟੀ ਛੋਟੀ ਚੀਜ਼ ਜਿੱਥੇ ਵੀ ਹੋਏ, ਜਿੰਨੇ ਕੰਸੈਸ਼ਨ ਇਹ ਦੇ ਸਕਦੇ ਸੀ ਇਹਨਾਂ ਨੇ ਉਹ ਕੰਸੈਸ਼ਨ ਦਿੱਤੇ ਆ, ਜਿਹਨੂੰ ਕਿ ਰਿਪਬਲਿਕਨ ਹੁਣ ਕੁਐਸਚਨ ਵੀ ਨਹੀਂ ਕਰ ਪਾਉਂਦੇ। ਫੋਰ ਐਗਜ਼ਾਮਪਲ ਜਿਹੜੀਆਂ ਹੁਣ ਜਿੱਦਾਂ ਇੱਥੇ ਵਾਈਲਡ ਫਾਇਰ ਲੱਗੀਆਂ ਹੋਈਆਂ ਕੈਲੀਫੋਰਨੀਆ ਦੇ ਵਿੱਚ ਜਾਂ ਫਲੋਰੀਡਾ ਦੇ ਵਿੱਚ, ਈਵਨ ਇੱਕ ਬਿਲਡਿੰਗ ਜਿਹੜੀ ਕਲੈਪਸ ਕਰ ਗਈ ਸੀਗੀ ਹਨਾ, ਉਹਨਾਂ ਨੇ ਇਹ ਕਿਹਾ ਕਿ ਜੇ ਕੋਈ ਵੀ ਇਦਾਂ ਦਾ ਹਾਦਸਾ ਹੋਇਆ ਵਾਈਲਡ ਫਾਇਰ ਵਾਲਾ, ਕੋਈ ਐਕਸੀਡੈਂਟ ਹੋਇਆ, ਕੋਈ ਬਿਲਡਿੰਗ ਕਲੈਪਸ ਕਰ ਗਈ, ਕੋਈ ਇਦਾਂ ਦੀ ਛੋਟੀ ਮੋਟੀ ਜਾਂ ਵੱਡੀ ਕੋਈ ਵੀ ਦੁਰਘਟਨਾ ਹੋਈ ਹੈ, ਤਾਂ ਤੁਹਾਨੂੰ ਆਪਾਂ ਤੁਹਾਡੇ ਕੇਸ ਦੇ ਉੱਤੇ ਤੁਹਾਨੂੰ ਥੋੜੀ ਰਿਆਇਤ ਦੇ ਸਕਦੇ ਹਾਂ। ਬੇਸਿਕਲੀ ਰਿਆਇਤ ਉਹਨਾਂ ਨੇ ਕੀ ਦੇਣੀ ਹੈ ਕਿ ਜੇ ਤੁਸੀਂ ਕੋਈ ਐਪਲੀਕੇਸ਼ਨ ਫਾਈਲ ਕਰਨੀ ਸੀਗੀ ਟਾਈਮ ਨਾਲ, ਤੁਹਾਡੇ ਕੋਲ ਟਾਈਮਲੀ ਫਾਈਲ ਨਹੀਂ ਹੋਈ, ਤੇ ਤੁਹਾਡਾ ਜਿਹੜਾ ਫੇਲੀਅਰ ਟੂ ਟਾਈਮਲੀ ਫਾਈਲ ਆ ਉਹ ਆਪਾਂ ਐਕਸਕਿਊਜ਼ ਕਰ ਦਾਂਗੇ ਜੇ ਤੁਹਾਡੀ ਗਲਤੀ ਨਹੀਂ ਸੀਗੀ। ਫਿਰ ਇਹਨਾਂ ਨੇ ਕਿਹਾ ਕਿ ਜਿਹੜਾ ਤੁਹਾਡਾ ਟਰੈਵਲ ਡਾਕੂਮੈਂਟ ਵਗੈਰਾ ਹੈਗੇ ਉਹਨੂੰ ਆਪਾਂ ਐਕਸਪੀਡਾਈਟ ਵੀ ਕਰ ਸਕਦੇ ਹਾਂ ਜੇ ਤੁਹਾਡੇ ਕੋਲ ਇਦਾਂ ਦਾ ਕੋਈ ਰੀਜ਼ਨ ਹੈਗਾ। ਜਿਹੜੇ ਸਟੂਡੈਂਟ ਆਉਂਦੇ ਆ ਆਫ ਕੈਂਪਸ ਇੰਪਲੋਇਮੈਂਟ ਮੰਗਦੇ ਸੀ, ਇਹ ਟਰੰਪ ਹੁਣੀ ਤਾਂ ਦਿੰਦੇ ਨਹੀਂ ਸੀ, ਕਹਿੰਦੇ ਔਨ ਕੈਂਪਸ ਹੀ ਕਰਨੀ ਹੈ। ਇਹ ਕਹਿੰਦੇ ਕਿ ਜੇ ਤੁਸੀਂ ਇਦਾਂ ਦੀ ਕੋਈ ਦੁਰਘਟਨਾ ਹੋਆ, ਤੁਹਾਡਾ ਇਦਾਂ ਦਾ ਕ੍ਰਾਈਸਿਸ ਚੱਲ ਰਿਹਾ ਕੁਝ, ਤੁਹਾਡੇ ਕੋਲ ਪੈਸੇ ਮੁੱਕ ਗਏ, ਤੇ ਤੁਹਾਡੀ ਜਿਹੜੀ ਆਫ ਕੈਂਪਸ ਇੰਪਲੋਇਮੈਂਟ ਹੈਗੀ ਹੈ ਸਟੂਡੈਂਟਸ ਦੀ, ਉਹਨੂੰ ਵੀ ਆਪਾਂ ਐਕਸਪੀਡਾਈਟ ਕਰਾਂਗੇ, ਛੇਤੀ ਅਪਰੂਵ ਕਰਾਂਗੇ। ਤੇ ਹੋਰ ਇਨ ਜਨਰਲ ਜਿਹੜੀਆਂ ਨਾਰਮਲ EAD ਵਗੈਰਾ ਵਰਕ ਪਰਮਿਟ ਹੈ, ਜਿਹਨਾਂ ਨਾਲ ਕੁਛ ਇਦਾਂ ਦਾ ਹੋਇਆ ਉਹਨਾਂ ਦੇ ਆਪਾਂ ਵਰਕ ਪਰਮਿਟ ਤੇਜ਼ ਕਰਾਂਗੇ। ਤੁਹਾਡੇ ਕੋਲ ਜੇ ਪੈਸੇ ਨਹੀਂ ਹੈਗੇ ਤੇ ਤੁਹਾਡੀਆਂ ਜਿਹੜੀਆਂ ਐਪਲੀਕੇਸ਼ਨਸ ਹੈਗੀਆਂ ਆਪਾਂ ਦੇ ਫੀਸ ਵੇਵਰ ਦੇਵਾਂਗੇ ਕਿ ਤੁਹਾਨੂੰ ਸਰਕਾਰੀ ਫੀਸ ਵੀ ਨਾ ਦੇਣੀ ਪਵੇ। ਤੇ ਜੇ ਤੁਸੀਂ RFE ਵਗੈਰਾ ਤੁਹਾਨੂੰ ਰਿਕੁਐਸਟ ਫॉर ਐਵੀਡੈਂਸ ਜਾਂ ਨੋਟਿਸ ਆਫ ਇੰਟੈਂਟ ਟੂ ਡਿਨਾਈ ਇਸ਼ੂ ਕੀਤਾ ਸੀਗਾ, ਤੁਸੀਂ ਟਾਈਮਲੀ ਨਹੀਂ ਆਨਸਰ ਕਰ ਪਾਏ, ਤਾਂ ਤੁਹਾਨੂੰ ਆਪਾਂ ਹੋਰ ਟਾਈਮ ਦੇਵਾਂਗੇ ਉਹਨੂੰ ਸਬਮਿਟ ਕਰਨ ਲਈ। ਜੇ ਤੁਸੀਂ ਇੰਟਰਵਿਊ ਤੇ ਆਪਣੇ ਨਹੀਂ ਆ ਸਕਦੇ ਤਾਂ ਆਪਾਂ ਤੁਹਾਡੀ ਇੰਟਰਵਿਊ ਦੁਆਰਾ ਰੀਸਕੈਜੂਲ ਕਰਾਂਗੇ। ਜੇ ਤੁਹਾਡਾ ਕੋਈ ਡਾਕੂਮੈਂਟ ਇਦਾਂ ਦੇ ਐਕਸੀਡੈਂਟ ਦੇ ਵਿੱਚ, ਹਾਦਸੇ ਦੇ ਵਿੱਚ ਡਿਸਟਰੋਏ ਹੋ ਗਿਆ, ਗ੍ਰੀਨ ਕਾਰਡ, ਇੰਪਲੋਇਮੈਂਟ ਆਥੋਰਾਈਜੇਸ਼ਨ ਜਾਂ ਟਰੈਵਲ ਡਾਕੂਮੈਂਟ, ਤੇ ਆਪਾਂ ਤੁਹਾਡੇ ਉਹ ਜਿਹੜੇ ਡਾਕੂਮੈਂਟ ਹੈ ਉਹ ਵੀ ਤੁਹਾਨੂੰ ਫ੍ਰੀ ਆਫ ਕਾਸਟ ਨਵੇਂ ਬਣਾ ਕੇ ਦੇਵਾਂਗੇ। ਜੀ ਜੀ ਬਿਲਕੁਲ। ਚਲੋ ਕਿਤੇ ਨਾ ਕਿਤੇ ਜਿਹੜਾ ਫਾਇਦਾ ਆ ਇਹਨਾਂ ਜਿਹੜੇ ਲੋਕਾਂ ਨੂੰ ਜਿਹੜੇ ਇਮੀਗ੍ਰੇਸ਼ਨ ਦੇ ਥਰੂ ਜਿਹੜੇ ਜਾ ਰਹੇ ਆ ਉਹਨਾਂ ਨੂੰ ਥੋੜ੍ਹਾ ਬਹੁਤਾ ਹੋ ਜਾਵੇਗਾ। ਅਤੇ ਇੱਥੇ ਆਪਾਂ ਇੱਕ ਅਟਰਨੀ ਟਰੀਕੇ ਜੀ ਲੈਂਦੇ ਹਾਂ ਜੀ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਸਰੋਤਿਓ ਅਸੀਂ ਹਾਜ਼ਰ ਹੋਵਾਂਗੇ ਅਤੇ ਤੁਹਾਡੇ ਜਿਹੜੇ ਸਵਾਲ ਆ ਉਹ ਲਵਾਂਗੇ। ਕਾਲ ਕਰ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ 408 272 5200 4082725200 ਅਤੇ ਮਿਲਦੇ ਹਾਂ ਜੀ ਆਪਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM,
KLHC, Bakersfield, 1350 ਪੰਜਾਬ AM. ਆਰਟ ਗੈਲਰੀ ਦੇ ਆਰਟਿਸਟ ਪਰਮ ਸਿੰਘ ਹੁਣਾਂ ਦੀ ਚਿੱਤਰਕਾਰੀ ਨੁਮਾਇਸ਼ ਆਰਟ ਐਗਜ਼ੀਬਿਸ਼ਨ ਚੱਲ ਰਹੀ ਹੈ ਪੰਜਾਬੀ ਰੇਡੀਓ USA ਸਟੂਡੀਓ ਕੰਪਲੈਕਸ 2125 ਨਾਰਥ ਬਾਰਟਨ ਐਵੀਨਿਊ ਫ੍ਰੈਜ਼ਨੋ ਵਿਖੇ ਰੋਜ਼ਾਨਾ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਇਹ ਆਰਟ ਐਗਜ਼ੀਬਿਸ਼ਨ 1 ਅਗਸਤ ਦਿਨ ਐਤਵਾਰ ਤੱਕ ਚੱਲੇਗੀ। ਲੋਕਾਂ ਦੀ ਪੁਰਜੋਰ ਮੰਗ ਦੇ ਉੱਤੇ ਇਸ ਨੂੰ ਵੀਕਐਂਡ ਦੇ ਉੱਤੇ ਵੀ ਵਧਾ ਦਿੱਤਾ ਗਿਆ ਹੈ। ਇਹ ਆਰਟ ਗੈਲਰੀ ਜਿਸ ਦੇ ਵਿੱਚ 18ਵੀਂ ਸਦੀ ਦੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਚਿੱਤਰਕਾਰੀ ਪੇਂਟਿੰਗਸ ਪੇਸ਼ ਕੀਤੀਆਂ ਗਈਆਂ ਹਨ। ਇਹ ਹੁਣ 1 ਅਗਸਤ ਦਿਨ ਐਤਵਾਰ ਤੱਕ ਪੰਜਾਬੀ ਰੇਡੀਓ USA ਸਟੂਡੀਓ ਕੰਪਲੈਕਸ 2125 ਨਾਰਥ ਬਾਰਟਨ ਐਵੀਨਿਊ ਵਿਖੇ ਚੱਲੇਗੀ। ਆਪ ਆਪਣੇ ਪਰਿਵਾਰਾਂ ਸਮੇਤ ਆ ਕੇ ਇਸ ਆਰਟ ਐਗਜ਼ੀਬਿਸ਼ਨ ਦਾ ਆਨੰਦ ਮਾਣੋ। ਪੁੱਤਰ ਜੀ ਪਰਮਾਤਮਾ ਦੀ ਮਿਹਰ ਨਾਲ ਆਪਣੇ ਕੋਲ ਗੈਸ ਸਟੇਸ਼ਨ ਲੀਕਰ ਸਟੋਰ ਤੇ ਟਰੱਕਿੰਗ ਯਾਰਡ ਨਾਲ ਮਾਰੋ-ਮਾਰ ਹੋਈ ਪਈ ਆ ਤੇ ਹੁਣ ਅਗਲਾ ਪ੍ਰੋਜੈਕਟ ਕੀ ਹੋ ਸਕਦਾ? ਡੈਡ ਮੈਂ ਤਾਂ ਬਿਜ਼ਨਸਾਂ ਦੇ ਚੱਕਰ ਲਾ ਕੇ ਥੱਕ ਚੁੱਕਾ। ਹੁਣ ਕੋਈ ਨਵਾਂ ਪ੍ਰੋਜੈਕਟ ਕਰਨ ਨੂੰ ਦਿਲ ਨਹੀਂ ਕਰਦਾ। ਤੂੰ ਦਿਲ ਨਾ ਛੱਡ, ਬਿਜ਼ਨਸਾਂ ਤੇ ਗੇੜੇ ਲਾਉਣ ਦੀ ਬਜਾਏ ਕਾਲ ਕਰ ਵਿਸਤਾ CCTV ਵਾਲੇ ਸੁਖਪਾਲ ਹੋਰਾਂ ਨੂੰ। ਦੇਖਣਾ ਉਹਨਾਂ ਦੀ ਤਜਰਬੇਕਾਰ ਟੀਮ 4K ਟੈਕਨੋਲੋਜੀ ਦੇ ਮਾਡਰਨ ਕੈਮਰੇ ਲਗਾ ਕੇ ਕਮਾਲ ਕਰ ਦੇਣਗੇ ਤੇ ਨਾਲੇ ਟਰੱਕਿੰਗ ਯਾਰਡ ਵਿੱਚ ਕੈਮਰੇ ਲਗਾਉਣ ਦੇ ਪੂਰੇ ਮਾਰ ਨੇ। ਅੱਛਾ ਡੈਡ, ਮੈਂ ਅੱਜ ਹੀ ਕਾਲ ਕਰਦਾ ਵਿਸਤਾ CCTV ਵਾਲਿਆਂ ਨੂੰ ਤੇ ਉਹਨਾਂ ਨੂੰ ਕਹਿੰਦਾ ਆਪਣੇ ਸਾਰੇ ਬਿਜ਼ਨਸਾਂ ਤੇ 4K ਦੀ ਮਾਡਰਨ ਟੈਕਨੋਲੋਜੀ ਵਾਲੇ ਕੈਮਰੇ ਲਾ ਕੇ ਮੇਰੇ ਚੱਕਰ ਤਾਂ ਕਰਨ ਬੰਦ, ਤਾਂ ਜੋ ਮੈਂ ਨਵੇਂ ਪ੍ਰੋਜੈਕਟ ਦੇ ਬਾਰੇ ਸੋਚਾਂ। ਸੋ ਜੇਕਰ ਤੁਸੀਂ ਘਰ, ਗੈਸ ਸਟੇਸ਼ਨ, ਲੀਕਰ ਸਟੋਰ, ਟਰੱਕਿੰਗ ਯਾਰਡ ਜਾਂ ਕਿਸੇ ਵੀ ਬਿਜ਼ਨਸ ਤੇ ਲੇਟੈਸਟ 4K ਟੈਕਨੋਲੋਜੀ ਦੇ ਕੈਮਰੇ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਸੁਖਪਾਲ ਸਿੰਘ ਹੋਰਾਂ ਨੂੰ। ਇਹਨਾਂ ਦੀ ਕੰਪਨੀ 22 ਸਾਲ ਪੁਰਾਣੀ ਹੈ ਤੇ ਇਹ ਕੈਲੀਫੋਰਨੀਆ ਦੇ ਹਰੇਕ ਏਰੀਆ ਵਿੱਚ ਕੈਮਰਾ ਸਿਸਟਮ ਇੰਸਟਾਲ ਕਰਦੇ ਨੇ ਤੇ ਇਹਨਾਂ ਦਾ ਫੋਨ ਨੰਬਰ ਹੈ ਜੀ 6615865080 661 586 5080। ਤੇ ਫਿਰ ਸੋਚ ਕੇ ਰਹੇ ਹੋ ਜਨਾਬ, ਹੁਣੇ ਹੀ ਕਾਲ ਕਰ ਲਓ। ਮੈਂ ਕਹਿੰਦਾ ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved. Zender Mortgage, Zender Mortgage, Zender Mortgage, Zender Mortgage. ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 02067197. All loans are subject to credit and underwriting approval. Zender Mortgage, Zender Mortgage. मैं क्या जी ग्रोसरी ਲੈਣ चलिए? ग्रोसरी लेना तो सिर्फ बहाना है, इन्हें अपनी मंडी का स्वादला खाना जो खाना है। जी हाँ, अपनी मंडी फ्रेਜ਼ਨੋ ਚ ਇੰਡੀਅਨ ਗਰੋਸਰੀ ਸਟੋਰ, ਜਿੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਆਟਾ, ਮਸਾਲੇ, ਤਾਜ਼ੀਆਂ ਸਬਜ਼ੀਆਂ ਅਤੇ ਤਾਜ਼ੀਆਂ ਮਠਿਆਈਆਂ ਵੀ। ਤੇ ਹੁਣ ਤੁਸੀਂ ਇੱਥੇ ਫੁੱਲ ਕਿਚਨ ਦਾ ਆਨੰਦ ਵੀ ਮਾਣ ਸਕਦੇ ਹੋ। ਇੰਡੀਅਨ ਖਾਣੇ ਦੀ ਐਂਡਲੈਸ ਵੈਰਾਈਟੀ, ਟਿੱਕੀ, ਸਮੋਸਾ, ਦਹੀਂ ਭੱਲਾ, ਡੋਸਾ, ਛੋਲੇ ਭਟੂਰੇ ਅਤੇ ਹੋਰ ਵੀ ਬਹੁਤ ਕੁਝ। ਇੱਥੋਂ ਤੁਸੀਂ ਇੰਡੀਅਨ ਭਾਂਡੇ ਵੀ ਖਰੀਦ ਸਕਦੇ ਹੋ। ਟਰੱਕਾਂ ਵਾਲੇ ਵੀਰ ਆਪਣਾ ਖਾਣਾ ਆਰਡਰ ਕਰਕੇ ਲੈ ਜਾ ਸਕਦੇ ਨੇ ਅਤੇ ਤੁਸੀਂ ਵੀ ਘਰ ਬੈਠੇ ਹੀ ਆਪਣਾ ਖਾਣਾ ਆਰਡਰ ਕਰ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 5595156630 559 515 6630 ਤੇ ਆਪਣੀ ਮੰਡੀ ਫ੍ਰਿਜ਼ਨੋ 5187 ਈਸਟ ਬੈਲਮੋਂਟ ਐਵੀਨਿਊ ਫ੍ਰਿਜ਼ਨੋ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ। ਆਪਣੀ ਮੰਡੀ, ਇੰਡੀਆ ਦਾ ਆਪਣਾਪਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ। इंडियन मार्केट फ्रेਜ਼ਨੋ, जितों खरीद सकते हो हर एक तरह की ग्रोसरी ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ फ्रेਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ फ्रेਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559 840 2940। ਇੰਡੀਅਨ ਮਾਰਕੀਟ फ्रेਜ਼ਨੋ 2811 ਵੈਸਟ ਕਲਿੰਟਨ ਐਵੀਨਿਊ फ्रेਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AM/PM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ ਰਾ ਮਿਲਕ ਵੀ ਮਿਲਦਾ।
ਟਰੀਅਸ ਟਰੱਕਿੰਗ ਫ੍ਰੈਜ਼ਨੋ ਵਾਲੇ ਇਸ ਮੌਕੇ ਸੋਲੋ ਅਤੇ ਟੀਮ ਡਰਾਈਵਰਜ਼ ਹਾਇਰ ਕਰ ਰਹੇ ਹਨ। ਸੋਲੋ ਨੂੰ 55 ਸੈਂਟ ਪਰ ਮਾਈਲ ਅਤੇ ਟੀਮ ਡਰਾਈਵਰ ਨੂੰ 66 ਸੈਂਟ ਪਰ ਮਾਈਲ ਮਿਲਣਗੇ। ਨਵੇਂ ਅਤੇ ਤਜਰਬੇਕਾਰ ਡਰਾਈਵਰਜ਼ ਹਾਇਰ ਕਰ ਰਹੇ ਹਨ। ਬਹੁਤੇ ਲੋਡ ਹੁੱਕ ਐਂਡ ਡ੍ਰੌਪ ਦੇ ਹਨ। ਵੈਸਟ, ਮਿਡ ਵੈਸਟ, ਸਾਊਥ ਈਸਟ ਤੇ ਈਸਟ ਕੋਸਟ ਦੇ ਪੱਕੇ ਲੋਡ ਹਨ। ਨਵੇਂ ਟਰੱਕ ਟ੍ਰੇਲਰ ਚਲਾਉਣ ਨੂੰ ਮਿਲਣਗੇ। ਕਾਲ 5598344000 559 834 4000। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU Fresno 1300 AM KLHC Bakersfield 1350 AM KCVR Stockton Modesto 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਇਸ ਉੱਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਦਾ ਇਹ ਪ੍ਰੋਗਰਾਮ ਅਤੇ ਆਪਣੇ ਨਾਲ ਜੁੜੇ ਹੋਏ ਨੇ ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟੇਕਿਆਣਾ ਜੀ। ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ ਹੁਣ ਤੁਸੀਂ ਵੀ ਜੇ ਇਮੀਗ੍ਰੇਸ਼ਨ ਦਾ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਉਸ ਦੇ ਲਈ ਕਾਲ ਕਰ ਸਕਦੇ ਹੋ। ਨੰਬਰ ਹੈ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰੋ ਅਤੇ ਕਾਲ ਕਰਕੇ ਆਪਣਾ ਸਵਾਲ ਜਿਹੜਾ ਤੁਸੀਂ ਪੁੱਛ ਸਕਦੇ ਹੋ। ਅਤੇ ਬੇਨਤੀ ਕਰਦੇ ਹਾਂ ਜੀ ਆਪਾਂ ਆਪਣੇ ਸਾਰੇ ਜਿਹੜੇ ਸੁਣਨ ਵਾਲਿਆਂ ਨੂੰ ਵੀ ਛੋਟਾ ਜਿਹੜਾ ਉਹ ਸਵਾਲ ਪੁੱਛਿਓ, ਜਲਦੀ ਜਿਹੜਾ ਉਹ ਸਵਾਲ ਪੁੱਛਿਓ। ਜੇ ਕਿਸੇ ਦੀ ਕੋਈ ਲੰਮੀ ਚੌੜੀ ਸਟੋਰੀ ਹੈ ਤਾਂ ਭਾਈ ਉਹ ਆਪਣੀ ਅਪੁਆਇੰਟਮੈਂਟ ਬਣਾ ਕੇ ਉਸ ਦੇ ਹਿਸਾਬ ਦੇ ਨਾਲ ਕਰਿਓ ਅਤੇ ਟਰਾਈ ਆਪਾਂ ਇਹ ਕਰੀਏ ਵੀ ਵੱਧ ਤੋਂ ਵੱਧ ਕਾਲਸ ਜਿਹੜੀਆਂ ਉਹ ਲੈ ਸਕੀਏ। ਅਤੇ ਆਓ ਵਾਰੀ ਸਿਰ ਜਿਹੜੇ ਕਾਲਸ ਆ ਉਹ ਆਪਾਂ ਲੈਂਦੇ ਹਾਂ। ਨੰਬਰ ਇੱਕ ਵਾਰੀ ਫੇਰ ਦੱਸਦਾ ਜਾਵਾਂ 408 272 5200 4082725200। ਗੁਰਦੀਪ ਕੌਰ। ਹਾਂਜੀ ਭਾਜੀ, ਮੇਰਾ ਕੁਐਸਚਨ ਆ ਵੀ ਮੇਰਾ ਬ੍ਰਦਰ ਗ੍ਰੀਨ ਕਾਰਡ ਹੋਲਡਰ ਆ। ਉਹ ਪਹਿਲੀ ਵਾਰੀ ਜਦੋਂ ਇੱਥੇ ਆਇਆ ਪਰ ਮੇਰੇ ਪੇਰੈਂਟਸ ਸਿੱਖ ਹੋ ਗਏ, ਉਹ ਇੰਡੀਆ ਚਲੇ ਗਿਆ, ਫਿਰ 6 ਮਹੀਨੇ 'ਚ ਬੈਕ ਆ ਗਿਆ। ਫਿਰ ਦੂਜੀ ਵਾਰੀ ਆਇਆ ਤਾਂ ਉਹ 2 ਸਾਲ ਦੀ ਪਰਮਿਸ਼ਨ ਲੈ ਕੇ ਗਿਆ। ਹੁਣ ਦੁਬਾਰਾ ਫਿਰ ਆ ਗਿਆ ਕਿ ਉਹਨੂੰ 2 ਸਾਲ ਦੀ ਪਰਮਿਸ਼ਨ ਦੁਬਾਰਾ ਮਿਲ ਸਕਦੀ ਆ ਜਾਂ ਫਿਰ ਜੇ ਉਹ ਨਹੀਂ ਮਿਲਦੀ ਮਿਲ ਸਕਦੀ ਹੈ। ਹਾਂਜੀ ਮਿਲ ਸਕਦੀ ਹੈ ਜੀ। 2 ਸਾਲ ਦੀ ਪਰਮਿਸ਼ਨ ਦੁਬਾਰਾ ਅਪਲਾਈ ਕਰ ਦੇਵੇ, ਰੀਜ਼ਨ ਦੇਵੇ ਜੋ ਵੀ ਜੈਨੂਇਨ ਰੀਜ਼ਨ ਹੈ ਕਿ ਬਿਜ਼ਨਸ ਉੱਥੋਂ ਵਾਈਂਡ ਅਪ ਕਰਨਾ ਇੰਡੀਆ ਚੋਂ ਜਾਂ ਜੋ ਵੀ ਕੰਮ ਆ, ਤੇ ਦੁਬਾਰਾ ਮਿਲ ਸਕਦੀ ਹੈ ਉਹਨੂੰ 2 ਸਾਲ ਦੀ ਪਰਮਿਸ਼ਨ। ਮੇਰੇ ਪੇਰੈਂਟਸ ਬਿਮਾਰ ਨੇ, ਉਹਨਾਂ ਦੀ ਟੇਕ ਕੇਅਰ ਕਰਨ ਦੇ ਲਈ ਹਾਂਜੀ ਮਿਲ ਸਕਦੀ ਹੈ ਓਕੇ। ਜੇ ਦੁਬਾਰਾ ਉਹ ਨਹੀਂ 2 ਸਾਲ ਦੀ ਪਰਮਿਸ਼ਨ ਲੈਂਦਾ ਤੇ ਉਦਾਂ ਜਾਂਦਾ ਆ ਤੇ ਕਿੰਨੇ ਮਹੀਨਿਆਂ ਦੇ ਵਿੱਚ ਬੈਕ ਆਉਣਾ ਪੈਂਦਾ? ਇਹਦਾ ਜੀ ਰੂਲ ਇਹ ਹੈਗਾ, ਕੋਸ਼ਿਸ਼ ਕਰਨੀ 6 ਮਹੀਨੇ 'ਚ, ਪਰ ਜੇ 6 ਮਹੀਨੇ ਤੋਂ ਵੱਧ ਰਹਿੰਦਾ, ਸਾਲ ਤੋਂ ਵੱਧ ਨਹੀਂ ਰਹਿਣਾ। ਤੇ ਜੇ 6 ਮਹੀਨੇ ਤੋਂ ਵੱਧ ਰਹਿੰਦਾ ਤੇ ਸਾਲ ਤੋਂ ਪਹਿਲਾਂ ਮੁੜ ਆਉਂਦਾ, ਉਹਦੇ ਵਿੱਚ ਤੁਹਾਨੂੰ ਇਹ ਸ਼ੋਅ ਕਰਨਾ ਪੈਣਾ ਕਿ ਉਹਦਾ ਘਰ-ਬਾਰ ਇੱਥੇ ਚੱਲ ਰਿਹਾ, ਫੋਨ ਬਿੱਲ, ਬੈਂਕ ਖਾਤਾ, ਸਾਰਾ ਗੱਡੀਆਂ ਦੀਆਂ ਪੇਮੈਂਟਾਂ। ਜੇ ਉਹ ਸਾਰਾ ਕੁਛ ਉਹਦਾ ਚੱਲ ਰਿਹਾ ਤੇ 6 ਮਹੀਨੇ ਤੋਂ ਵੱਧ ਰਹਿ ਕੇ ਸਾਲ ਦੇ ਅੰਦਰ ਉਹ ਆ ਸਕਦਾ, ਪਰ ਉਹ 'ਚ ਕੁਐਸਚਨ ਕਰੂਗੇ ਉਹਨੂੰ। ਸਾਲ ਤੋਂ ਵੱਧ ਨਹੀਂ ਬਾਹਰ ਰਹਿ ਸਕਦਾ ਕਿਸੇ ਵੀ ਹਾਲਤ 'ਚ ਜੀ। ਇੱਕ ਇਹਦੇ ਵਿੱਚ ਜਿੱਦਾਂ 2 ਸਾਲ ਦੀ ਮੁਹਲਤ ਲੈ ਕੇ ਗਿਆ, ਉਸ ਤੋਂ ਬਾਅਦ ਦੇ ਵਿੱਚ ਅਮਰੀਕਾ 'ਚ ਕੁਛ ਸਮਾਂ ਕੋਈ ਹੈਗਾ ਵੀ ਮਿਨੀਮਮ ਮਹੀਨਾ 'ਚ ਰਹਿ ਕੇ ਹੀ ਦੁਬਾਰਾ ਤੁਹਾਨੂੰ 2 ਸਾਲ ਦੀ ਜਿਹੜੀ ਉਹ ਦੁਬਾਰਾ ਮੁਹਲਤ ਮਿਲ ਸਕਦੀ ਬਾਹਰ ਜਾਣ ਦੀ? ਉਹ ਇੱਕ ਵਾਰੀ ਤਾਂ ਤੁਹਾਨੂੰ ਵਾਰਨਿੰਗ, ਮੈਨੂੰ ਪਤਾ ਤਕਰੀਬਨ ਸਾਰਿਆਂ ਨੂੰ ਦੇ ਦਿੰਦੇ ਨੇ ਕਿ ਦੁਬਾਰਾ ਏਦਾਂ ਨਾ ਕਰਿਓ, ਇੱਥੇ ਆ ਕੇ ਰਹੋ। ਤੇ ਜੇ ਤਾਂ ਵਾਰਨਿੰਗ ਮਿਲ ਜਾਂਦੀ ਹੈ ਕਿਸੇ ਨੂੰ, ਉਹ ਤਾਂ ਦੁਬਾਰਾ ਪੰਗਾ ਨਾ ਲਵੇ, ਉਹ ਜ਼ਿਆਦਾ ਟਾਈਮ ਇੱਥੇ ਹੀ ਕੱਟੇ। ਠੀਕ ਹੈ। ਜਿਹਨਾਂ ਦਾ ਚੱਲੀ ਜਾਂਦਾ ਉਹ ਫਿਰ ਚਲਾਈ ਜਾਂਦੇ ਹਨਾ, ਉਹ ਕਹਿੰਦੇ ਕਿ ਮੈਨੂੰ ਕੰਮ ਪੈ ਗਿਆ ਸੀਗਾ। ਬਟ ਕੋਸ਼ਿਸ਼ ਇਹੀ ਕਰੋ ਕਿ 6 ਮਹੀਨੇ 'ਚ ਤੁਸੀਂ ਇੱਕ ਗੇੜਾ ਜ਼ਰੂਰ ਮਾਰੋ ਜੀ। ਅਗਲੇ ਕਾਲਰ ਦਵਿੰਦਰ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਕੁਐਸਚਨ ਇਹ ਆ ਵੀ ਮੇਰੀ ਸਿਸਟਰ ਗ੍ਰੀਨ ਕਾਰਡ ਹੋਲਡਰ ਆ ਤੇ ਉਹਨੇ ਅਪਲਾਈ ਕੀਤਾ ਸੀ ਆਪਣੀ ਬੇਟੀ ਦਾ, ਵਿਡੋ ਆ, ਤੇ ਉਹਦੇ 4 ਨਿਆਣੇ ਆ। ਜਿਹੜੇ 2 ਆ ਉਹ ਅੰਡਰ ਏਜ ਆ, ਜਿੱਦਾਂ 20 ਤੋਂ ਘੱਟ ਆ, ਤੇ ਜਿਹੜੇ 2 ਆ ਉਹ ਉੱਪਰ ਹੋ ਗਏ ਆ 22 ਸਾਲ ਤੇ 24 ਸਾਲ ਦੀ। ਤੇ ਕੀ ਉਹ ਨਾਲ ਸਪੋਰਟਿੰਗ ਲੈਟਰ ਪਾ ਸਕਦੇ ਆ ਵੀ ਉਹ ਆ ਸਕਦੇ, ਕਿਉਂਕਿ ਉਹਨਾਂ ਨੂੰ ਸਾਂਭਣ ਵਾਲਾ ਨਹੀਂ ਹੈਗਾ ਕੋਈ ਉੱਥੇ ਇੰਡੀਆ ਦੇ ਵਿੱਚ। ਫਾਈਲ ਕਦੋਂ ਕੀਤਾ ਸੀਗਾ ਕੇਸ? ਇਹ ਫਾਈਲ ਦਸੰਬਰ 16 ਦੇ ਵਿੱਚ ਕੀਤਾ ਸੀ। ਨਹੀਂ, ਇਹ ਤਾਂ ਬੱਚੇ ਏਜ ਆਊਟ ਹੋ ਜਾਣੇ ਤੁਹਾਡੇ। ਇਹ ਤਾਂ ਅਜੇ ਪਹਿਲੀ ਗੱਲ ਤਾਂ ਤੁਸੀਂ ਬੇਟੀ ਲਈ ਕੀਤਾ ਨਾ ਉਹਨੇ ਆਪਣੇ? ਹਾਂਜੀ, ਬੇਟੀ ਲਈ ਕੀਤਾ, ਵਿਡੋ ਆ ਜਿਹਦਾ ਬੇਟੀ। ਉਹ ਅੱਛਾ, ਉਹ ਤਾਂ ਚੱਲਦਾ ਪਿਆ 2008 ਚੱਲਦਾ ਪਿਆ ਨਾ ਇਸ ਵੇਲੇ। ਤੇ 2000 ਸਿਟੀਜ਼ਨ ਮਦਰ ਨੇ ਕੀਤਾ ਨਾ? ਨਹੀਂ, ਸਿਟੀਜ਼ਨ ਨੇ, ਗ੍ਰੀਨ ਕਾਰਡ ਹੋਲਡਰ ਨੇ।
ਗ੍ਰੀਨ ਕਾਰਡ ਹੋਲਡਰ ਦਾ 2015 ਚੱਲਦਾ ਪਿਆ ਤੇ ਹਾਂਜੀ 16 ਚ ਕੀਤਾ ਸੀਗਾ, ਤੇ ਜਿੰਨਾ ਟਾਈਮ 130 ਪੈਂਡਿੰਗ ਸੀਗਾ ਉਹਨਾਂ ਟਾਈਮ ਮਾਈਨਸ ਹੋ ਜਾਊਗਾ। ਸੋ ਚਾਂਸ ਹੋ ਵੀ ਸਕਦਾ ਵਾ, ਕਿਉਂਕਿ ਤੁਹਾਡਾ 16 ਚ ਆ ਤੇ ਸਤੰਬਰ 15 ਚੱਲਣ ਦਿਆ, ਜੀ ਤੇ 130 ਡਿਪੈਂਡ ਕਰਦਾ ਕਿ ਕਿੰਨੀ ਦੇਰ 130 ਪੈਂਡਿੰਗ ਸੀਗਾ, ਉਹਨਾਂ ਟਾਈਮ ਮਾਈਨਸ ਹੋ ਜਾਊਗਾ। ਸੋ ਜੇ ਮਾਈਨਸ ਕਰਕੇ 21 ਸਾਲ ਤੋਂ ਉਮਰ ਘੱਟ ਆ ਤੇ ਆ ਜਾਊਗੇ, ਨਹੀਂ ਤਾਂ ਨਹੀਂ ਆਊਗੇ। ਜੀ ਜੀ। ਸੋ ਇਨ ਦੀ ਐਂਡ ਸਿੱਧਾ ਹੀ ਉਹਨਾਂ ਨੇ ਹਿਸਾਬ ਕਰਨਾ ਹੈ ਜੀ ਉੱਥੇ ਸਪੋਰਟਿੰਗ ਲੈਟਰ ਲਾਈ ਨਾ ਲਾਈ, ਉਹਦਾ ਮੈਨੂੰ ਲੱਗਦਾ ਫਿਰ ਬਹੁਤਾ ਮਾਇਨੇ ਨਹੀਂ ਰੱਖਦਾ, ਉਹ ਕਾਨੂੰਨ ਦੇ ਹਿਸਾਬ ਦੇ ਨਾਲ ਹੀ ਉਹਨਾਂ ਨੇ ਉਹ ਚੱਲਣਾ ਹੈ। ਤੇ ਬਿਲਕੁਲ। ਓਂਕਾਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਜੀ ਅਕਾਲ। ਮੈਂ ਜੀ ਟਰਕਿਆਣਾ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ, ਜਿਹੜਾ ਇਹਨਾਂ ਨੇ ਪਹਿਲਾਂ ਡਿਸਕਸ ਕੀਤਾ ਕੇਸ ਜਿਹੜਾ ਸਰਕਟ ਹਾਊਸ ਵਾਲਾ ਜੀ, ਜੀ ਭਾਜੀ ਉਹ ਜਿਹੜਾ ਉਹਨਾਂ ਨੇ ਉਹਦਾ ਅਪਰੂਵਲ ਉਹਨਾਂ ਨੇ ਦੇ ਦਿੱਤਾ ਕਿ ਦੁਬਾਰਾ ਥੱਲੇ ਭੇਜ ਦਿੱਤਾ ਜੱਜ ਕੋ? ਕਿਉਂਕਿ ਮੇਰੇ ਨਾਲ ਵੀ ਇਦਾਂ ਹੀ ਹੋਇਆ ਸੀਗਾ ਜੀ 2002 ਦੇ ਵਿੱਚ, ਕਿਉਂਕਿ ਮੇਰੇ ਨਾਲ ਮੇਰਾ ਬੋਰਡ ਆਫ ਇਮੀਗ੍ਰੇਸ਼ਨ ਤੋਂ ਕੇਸ ਜਿਹੜਾ ਹੀ ਅਪਰੂਵ ਹੋ ਕੇ ਦੁਬਾਰਾ ਇੱਥੇ ਸਨ ਫਰਾਂਸਿਸਕੋ ਭੇਜਤਾ ਜੀ। ਉਹਨਾਂ ਨੇ ਜੱਜ ਨੂੰ ਕਿਹਾ ਸੀ ਵੀ ਡਿਸੀਜਨ ਦੇ ਦਿਓ। ਸਟਾਕਟਨ ਜੱਜ ਸੀ ਤੇ ਹਰਦੀਪ ਰਾਏ ਜੀ ਮੇਰੇ ਵਕੀਲ ਸੀਗੇ, ਹੈਨਾ। ਤੇ ਜਦੋਂ ਅਸੀਂ ਅਪਰੂਵਲ ਭਾਜੀ ਇੱਕ ਸਾਰਿਆਂ ਨੂੰ ਰਿਕੁਐਸਟ ਹੈ ਕਿ ਪਲੀਜ਼ ਕੋਈ ਵੀ ਨਾ ਜਿੱਦਾਂ ਲਾਇਰ ਦਾ ਨਾਮ ਨਾ ਲੈ ਕੇ ਆਇਡੈਂਟੀਫਾਈ ਕਰਿਆ ਕਰੋ। ਪਬਲਿਕ ਜਿੱਦਾਂ ਇਨਫੋਰਮੇਸ਼ਨ ਆ ਜਨਰਲ ਜਿਹਾ ਥੋੜਾ ਰੱਖਿਆ ਕਰੋ ਸਵਾਲ ਨਾ। ਠੀਕ ਹੈ ਭਾਜੀ। ਤੇ ਜੀ, ਇਦਾਂ ਹੋਇਆ ਭਾਜੀ, ਫਿਰ ਨਾ ਅਸੀਂ ਜਦੋਂ ਡਿਸੀਜਨ ਲੈਣ ਗਏ ਤਾਂ ਉਹ ਸਾਡਾ ਕੇਸ ਅਪਰੂਵਲ ਆਲਰੇਡੀ ਬੋਰਡ ਆਫ ਇਮੀਗ੍ਰੇਸ਼ਨ ਨੇ ਮੇਰਾ ਅਪਰੂਵਲ ਕਰਕੇ ਭੇਜ ਦਿੱਤਾ ਸੀਗਾ, ਤੇ ਉਹ ਕਹਿੰਦੇ ਡਿਸੀਜਨ ਉਹੀ ਜੱਜ ਦੇਗਾ ਦੁਬਾਰਾ। ਜਦੋਂ ਅਸੀਂ ਉਹ ਕਹਿੰਦੇ ਜੀ ਆਪਣਾ ਜੱਜ ਸਾਹਿਬ ਪਹਿਲਾਂ ਵਕੀਲ ਸਾਹਿਬ ਕਹਿੰਦੇ ਤੇਰਾ ਕੇਸ ਅਪਰੂਵਲ ਆਪਾਂ 4 ਵਜੇ ਜਾ ਕੇ ਡਿਸੀਜਨ ਲੈਣਾ। ਜਦੋਂ ਅਸੀਂ ਡਿਸੀਜਨ ਲੈਣ ਗਏ ਉਹ ਸਰਕਾਰੀ ਵਕੀਲ ਨੇ ਫੇਰ ਇੱਦਾਂ ਦੀ ਲੱਤ ਅੜਾਈ ਜੀ, ਉਹਨੇ ਸਾਡਾ ਫੇਰ ਦੁਬਾਰਾ ਕੇਸ ਜੀ ਮੈਨੂੰ ਜਾ ਕੇ ਉਹ ਦੁਬਾਰਾ ਬੋਰਡ ਆਫ ਇਮੀਗ੍ਰੇਸ਼ਨ ਕੋ ਭੇਜਦਾ, ਕਹਿੰਦੀ ਮੈਂ ਨਹੀਂ ਅਪਰੂਵਲ ਕਰਦੀ ਹੈਗੀ, ਮੈਂ ਇੰਨਾ ਕਰ ਸਕਦੀ ਹਾਂ, ਮੈਂ ਇਹਦੀ ਵਿਦ ਹੋਲਡਿੰਗ ਅਪਰੂਵ ਕਰ ਦਿੰਦੀ ਹਾਂ। तो मेरा ये क्वेश्चन है कि उन्होंने ये प्रूव कर दिता जी सर्किट हाउस ने, ਦੁਬਾਰਾ ਫਿਰ ਉਸੇ ਜੱਜ ਕੋ ਭੇਜ ਦਿੱਤਾ ਜੀ। ਜੀ ਭਾਜੀ ਇਦਾਂ ਹੁੰਦਾ ਕਿ ਜਦੋਂ ਨਾ ਜਿੱਦਾਂ ਉੱਚੀ ਅਦਾਲਤਾਂ ਤੁਸੀਂ ਅੱਗੋਂ ਜਾਂਦੇ ਹੋ, ਉਹਨਾਂ ਨੇ ਜਿੰਨਾ ਹਾਇਰ ਉੱਤੇ ਕੋਰਟ ਹੈ ਨਾ ਸਰਕਿਟ ਕੋਰਟ, ਉਹ ਬੇਸਿਕਲੀ ਉਹਨਾਂ ਦਾ ਕੰਮ ਕੀ ਹੈਗਾ ਕਿ ਉਹ ਤੁਹਾਡੇ ਜਿਹੜੇ ਫੈਕਟ ਹੁੰਦੇ ਨਾ, ਫੈਕਟ ਹੁੰਦਾ ਕਿ ਕਹਾਣੀ ਕੀ ਇਹਦੀ ਸੀਗੀ, ਉਹ ਤੁਹਾਡੇ ਫੈਕਟ ਨਹੀਂ ਡਿਸਾਈਡ ਕਰ ਸਕਦੇ। ਉਹਨਾਂ ਨੇ ਜਿਹੜੀਆਂ ਤੁਹਾਡੀਆਂ ਕਾਨੂੰਨੀ ਆਰਗੂਮੈਂਟ ਉਹਦੇ ਬੇਸ ਤੇ ਹੀ ਫੈਸਲਾ ਲਾ ਸਕਦੇ ਆ, ਜਾਂ ਜੋ ਆਲਰੇਡੀ ਐਵੀਡੈਂਸ ਔਨ ਰੈਕਡ ਸੀਗਾ। ਹੁਣ ਜਿਹੜਾ ਤੁਹਾਡਾ ਕੇਸ ਉਹਨਾਂ ਨੇ ਥੱਲੇ ਭੇਜਿਆ, ਉਹ ਡਿਪੈਂਡ ਕਰਦਾ ਕਿ ਜਿਹੜਾ ਆਰਡਰ ਸੀਗਾ ਉਹਦੇ ਵਿੱਚ ਕੀ ਲਿਖਿਆ। ਕਈ ਵਾਰੀ ਉਹ 'ਚ ਇਹ ਲਿਖਿਆ ਹੁੰਦਾ ਕਿ ਆਪਾਂ ਜਿਹੜਾ ਡਿਨਾਇਲ ਆ ਉਹਨੂੰ ਆਪਾਂ ਰਿਵਰਸ ਕਰਦੇ ਹਾਂ, ਪਰ ਇਹ ਚੀਜ਼ ਤੇ ਹੋਰ ਫੈਕਟ ਫਾਈਂਡਿੰਗ ਕਰੋ, ਜਾਂ ਇਹ ਚੀਜ਼ ਬਾਰੇ ਹੋਰ ਡਿਸਕਸ਼ਨ ਕਰੋ, ਜਾਂ ਇਹਦੇ ਹਿਸਾਬ ਨਾਲ ਡਿਸੀਜਨ ਦਿਓ। ਸੋ ਉਹ ਤੁਹਾਡਾ ਨਾ ਡਿਸੀਜਨ ਦੇਖਣਾ ਪੈਣਾ ਕਿ ਡਿਸੀਜਨ ਦੇ ਵਿੱਚ ਕੀ ਸੀਗਾ। ਜਿਹੜਾ ਥੱਲੇ ਜਿਹੜੇ ਜੱਜ ਹੈਗੇ ਆ ਉਹਨਾਂ ਨੂੰ ਇੱਕ ਤਰ੍ਹਾਂ ਹੁਕਮ ਹੀ ਆ ਕਿ ਤੁਸੀਂ ਉਹ ਚੀਜ਼ ਮੰਨਣੀ ਉਹਦੇ ਹਿਸਾਬ ਨਾਲ ਕਰਨਾ। ਤੇ ਮੈਨੂੰ ਹੁਣ ਇਹ ਨਹੀਂ ਪਤਾ ਕਿ ਤੁਹਾਡਾ ਐਕਚੁਅਲੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਕੀ ਦਿੱਤਾ ਸੀਗਾ, ਕਿ ਉਹਨਾਂ ਨੇ ਨਵੀਂ ਫੈਕਟਸ ਫਾਈਂਡਿੰਗ ਕਰਨ ਨੂੰ ਕਿਹਾ ਸੀਗਾ ਜਾਂ ਕੀ ਮੁੱਦਾ ਸੀਗਾ। ਪਰ ਇੱਕ ਵਾਰੀ ਜਦੋਂ ਤੁਹਾਡਾ ਥੱਲੇ ਕੇਸ ਜਾਂਦਾ ਹੈ ਤੇ ਜੱਜ ਫਿਰ ਸੂਆ ਸਪੌਂਟੇ ਆਪਣੇ ਆਪ ਜੇ ਉਹਨਾਂ ਨੂੰ ਕੋਈ ਹੋਰ ਲੱਗੇ ਕੋਈ ਹੋਰ ਚੀਜ਼ ਗਲਤ ਸੀਗੀ, ਉਹ ਬਿਲਕੁਲ ਉਹਨੂੰ ਸਰਕਾਰੀ ਵਕੀਲ ਪੇਸ਼ ਕਰ ਸਕਦਾ ਹੈ। ਪਰ ਫਿਰ ਉਹ ਤੁਹਾਡੇ ਜਿਹੜੇ ਵਕੀਲ ਸਾਹਿਬ ਆ ਉਹ ਉਹਨੂੰ ਐਪਰੋਪਰੀਏਟ ਆਬਜੈਕਸ਼ਨ ਵੀ ਕਰ ਸਕਦੇ ਆ ਕਿ ਇਹ ਜਿਹੜਾ ਨਵਾਂ ਐਵੀਡੈਂਸ ਪੇਸ਼ ਕਰਨ ਦਾ ਸੀਗਾ ਉਹ ਹੋ ਸਕਦਾ ਕਿ ਨਹੀਂ ਹੋ ਸਕਦਾ, ਆਬਜੈਕਸ਼ਨਸ ਉੱਤੇ ਹੋ ਸਕਦੀਆਂ। ਤੇ ਜੇ ਜੱਜ ਮੰਨ ਲਓ ਕਿ ਜੱਜ ਨੇ ਗਲਤ ਡਿਸੀਜਨ ਦਿੱਤਾ ਕਿ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੀ ਨਹੀਂ ਸੁਣੀ, ਤੇ ਉਹ 'ਚ ਫਿਰ ਤੁਸੀਂ ਬੋਰਡ ਆਫ ਇਮੀਗ੍ਰੇਸ਼ਨ ਕੋਲ ਦੁਬਾਰਾ ਜਾ ਕੇ ਕਰ ਸਕਦੇ ਹੋ, ਤੇ ਬੋਰਡ ਆਫ ਇਮੀਗ੍ਰੇਸ਼ਨ ਨੇ ਫਿਰ ਦੁਬਾਰਾ ਜੱਜ ਨੂੰ ਝਾੜਨਾ ਥੱਲੇ ਆ ਕੇ। ਸੋ ਇਹ ਡਿਪੈਂਡ ਕਰਦਾ ਹੁਣ ਕਿ ਤੁਹਾਡਾ ਜਿਹੜਾ ਆਰਡਰ ਆ ਉਹਦੇ ਵਿੱਚ ਕੀ ਲਿਖਿਆ ਸੀਗਾ ਜੀ। ਸੋ ਬਗੈਰ ਪੜ੍ਹੇ ਤਾਂ ਜਿਹੜਾ ਉਹ ਹੋ ਨਹੀਂ ਸਕਣਾ, ਤੇ ਇੱਥੇ ਆਪਣੇ ਕੋਲ ਇੰਨਾ ਵਕਤ ਨਹੀਂ ਹੈਗਾ ਵੀ ਆਪਾਂ ਉਸ ਚੀਜ਼ ਨੂੰ ਪੂਰੀ ਤਰ੍ਹਾਂ ਡਿਸਕਸ ਕਰ ਸਕੀਏ। ਬਾਕੀ ਜੇ ਤੁਸੀਂ ਉੱਦਾਂ ਸਲਾਹ ਇਹਨਾਂ ਦੇ ਨਾਲ ਕਰਨਾ ਚਾਹੁੰਦੇ ਆ ਤਾਂ ਤੁਸੀਂ ਕੰਟੈਕਟ ਇਹਨਾਂ ਦੇ ਆਫਿਸ 'ਚ ਕਰ ਸਕਦੇ ਹੋ 415 909 0503 4159090503 ਦੇ ਉੱਤੇ। ਥੈਂਕ ਯੂ ਜੀ। ਇੱਕ ਚੀਜ਼ ਮੈਂ ਇਹਦੇ 'ਚ ਐਡ ਕਰੂੰਗਾ, ਜਿਹੜਾ ਇਹਨਾਂ ਨੇ ਸਵਾਲ ਪੁੱਛਿਆ ਨਾ ਕਿ ਇਹ ਵਾਲੇ ਜਿਹੜੇ ਕੇਸ 'ਚ ਆਪਾਂ ਕੀਤਾ ਸੀਗਾ ਉਹਦੇ ਵਿੱਚ ਕੀ ਹੋਇਆ। ਸੋ ਪਹਿਲਾਂ ਹੀ ਦੱਸ ਦੇਵਾਂ ਕਿ ਜੱਜ ਨੇ ਜਿਹੜੀ ਆਪਣੀ ਜਜਮੈਂਟ ਸੀਗੀ ਨਾ ਉਹਨੇ ਲਿਖੀ ਸੀਗੀ ਕਿ ਮੈਂ ਮੰਨਦਾ ਹੈਗਾ ਕਿ ਫੈਮਿਲੀ ਸੋਸ਼ਲ ਗਰੁੱਪ ਆ, ਮੈਂ ਮੰਨਦਾ ਹੈਗਾ ਕਿ ਇਹਦੀ ਜਿਹੜੀ ਸਟੇਟਮੈਂਟ ਆ ਸਾਰਾ ਕੁਝ ਸਹੀ ਹੈਗਾ। ਜੱਜ ਨੇ ਜਿਹੜਾ ਡਿਨਾਈ ਕੀਤਾ ਸੀਗਾ ਉਹਨੇ ਕਿਸੇ ਹੋਰ ਰੀਜ਼ਨ ਕਰਕੇ ਕੀਤਾ ਸੀਗਾ, ਉਹਨੇ ਕਿਹਾ ਸੀਗਾ ਕਿ ਪੈਸੇ ਕੋਈ ਵੀ ਬੰਦਾ ਭੇਜ ਸਕਦਾ। ਸੋ ਇੱਕ ਲੀਗਲ ਇਸ਼ੂ ਆ ਗਿਆ ਜਦੋਂ ਉੱਤੇ ਸਰਕਿਟ ਕੋਰਟ ਨੇ ਕਹਿਤਾ ਕਿ ਨਹੀਂ ਇਹ ਤੁਸੀਂ ਇਹਨੂੰ ਗਲਤ ਐਨਾਲਾਈਜ਼ ਕੀਤਾ, ਉਹ ਚੀਜ਼ ਦਾ ਮੁੱਦਾ ਨਹੀਂ ਹੈਗਾ, ਤੇ ਕੇਸ ਥੱਲੇ ਜਾਊਗਾ। ਤੇ ਥੱਲੇ ਤੇ ਜੱਜ ਬਾਕੀ ਚੀਜ਼ਾਂ ਤੋਂ ਆਲਰੇਡੀ ਮੰਨਿਆ ਹੀ ਹੋਇਆ ਕਿ ਇਹਦੀ ਸਟੋਰੀ ਵਗੈਰਾ ਸਾਰਾ ਕੁਝ ਸੱਚ ਹੈਗਾ। ਸੋ ਉਹ ਵਾਲਾ ਜਿਹੜਾ ਕੇਸ ਹੈਗਾ ਜੱਜ ਨੇ ਸਿੱਧੇ ਥੱਲੇ ਅਪਰੂਵ ਕਰ ਦੇਣਾ। ਜੀ ਠੀਕ ਹੈ ਜੀ। ਸੋ ਪਰ ਇਵੈਂਚੁਅਲੀ ਅਜੇ ਫੈਸਲਾ ਉਹਨਾਂ ਨੇ ਸੁਣਾਉਣਾ ਆ, ਪਰ ਜਿੱਦਾਂ ਤੁਸੀਂ ਕਿਹਾ ਵੀ ਬਾਕੀ ਚੀਜ਼ਾਂ 'ਚੋਂ ਮੰਨੇ ਆ, ਸੋ ਉਮੀਦ ਆਪਾਂ ਨੂੰ ਇਹੀ ਆ ਵੀ ਉਸ ਦਾ ਜਿਹੜਾ ਉਹ ਅਪਰੂਵਲ ਉਹ ਆਵੇਗਾ। ਰਾਈਟ। ਤੇ ਅਗਲੇ ਆਪਣੇ ਕਾਲਰ ਨੇ ਜੀ ਹਰਦੀਪ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਦੋਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਜੀ
ਫਿਰ ਵਾਈਫ ਦਾ ਅਪਲਾਈ ਕੀਤਾ ਸੀ ਮਈ 2020 ਦੇ ਵਿੱਚ। ਉਦੋਂ ਉਹਨਾਂ ਨੂੰ ਜਿਹੜਾ ਸਰਵਿਸ ਸੈਂਟਰ ਮਿਲਿਆ ਸੀ, ਉਦੋਂ ਮਿਲਿਆ ਸੀ ਕੈਲੀਫੋਰਨੀਆ ਸਰਵਿਸ ਸੈਂਟਰ, ਇੱਥੇ ਅਪਲਾਈ ਕੀਤਾ ਸੀ। ਤੇ ਬਾਅਦ 'ਚ ਮੈਂ 7-8 ਮਹੀਨੇ ਬਾਅਦ ਇਨਕੁਆਇਰੀ ਕੀਤੀ ਸੀ ਤੇ ਉਹਨਾਂ ਨੇ ਕਹਿਤਾ ਸੀ ਕਿ ਹੁਣ ਪੋਟੋਮੈਕ ਸਰਵਿਸ ਸੈਂਟਰ ਆ, ਉੱਥੇ ਤੁਸੀਂ ਆਪਣੀ ਪ੍ਰੋਸੈਸਿੰਗ ਟਾਈਮ ਚੈੱਕ ਕੀਤੀ ਜਾਵੇ। ਤੇ ਮੈਂ 3 ਦਿਨ ਪਹਿਲਾਂ ਪ੍ਰੋਸੈਸਿੰਗ ਟਾਈਮ ਉਹਨਾਂ ਦੀ ਚੈੱਕ ਕੀਤੀ ਆ, ਉਹ ਆਉਂਦੀ ਪਈ ਆ ਜਨਵਰੀ 2021। ਤੇ ਇਹ ਹੁਣ ਕੇਸ ਜਿਹੜਾ ਐਕਸਪੀਡਾਈਟ ਹੋ ਸਕਦਾ ਆ, ਇਹ ਕੀ ਹੋ ਗਿਆ ਇਹਦਾ ਹੁਣ? ਜੇ ਤੁਹਾਡੀ ਸਰਵਿਸ ਜਿਹੜਾ ਪ੍ਰੋਸੈਸਿੰਗ ਟਾਈਮ ਤੋਂ ਬਾਹਰ ਹੈਗਾ ਤਾਂ ਬਿਲਕੁਲ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ ਤੇ ਐਕਸਪੀਡਾਈਟਡ ਰਿਕੁਐਸਟ ਪਲੇਸ ਕਰ ਸਕਦੇ ਹੋ ਜੀ। ਥੈਂਕ ਯੂ ਜੀ। ਤੇ ਭਾਈ ਥੈਂਕ ਯੂ ਜੀ, ਮਿਹਰਬਾਨੀ। ਅਗਲੇ ਕਾਲਰ ਨੇ ਜੀ ਨੰਬਰ 5 ਜੀ, ਲਾਈਨ ਨੰਬਰ 5 ਜੀ। ਸਤਿ ਸ਼੍ਰੀ ਅਕਾਲ ਜੀ ਦੋਵਾਂ ਭਰਾਵਾਂ ਨੂੰ। ਜੀ ਜੀ ਹਾਂਜੀ, ਮੇਰਾ ਵੀ ਸਵਾਲ ਉਹ ਰਲਦਾ ਮਿਲਦਾ। ਪਹਿਲਾਂ 9 ਸਰਕਲ ਵਾਲਾ ਹੈਗਾ, 9 ਸਰਕਲ ਨੇ ਕੇਸ ਅਪਰੂਵ ਕਰਕੇ ਭੇਜਤਾ ਅਪੀਲ ਕੋ, ਦੁਬਾਰਾ ਉਹਨੇ ਫੇਰ ਉਹੀ ਡਿਸੀਜਨ ਦੇਤਾ ਪਹਿਲੇ ਵਾਲਾ ਜੋ ਦਿੱਤਾ ਸੀਗਾ, ਸੇਮ ਲਾ ਕੇ ਦਿੱਤਾ, ਕੰਟਰੀ ਕੰਡੀਸ਼ਨ ਲਾ ਕੇ। ਤੇ ਮਤਲਬ ਭਾਜੀ ਇਹਦਾ ਏਦਾਂ ਹੈ ਕਿ ਤੁਸੀਂ ਰੀਅਪੀਲ ਕਰ ਸਕਦੇ ਹੋ ਉਹਨੂੰ ਡਿਸੀਜਨ ਨੂੰ। ਸਾਰੀ ਗੱਲ ਫਿਰ ਇੱਥੇ ਆ ਜਾਂਦੀ ਹੈ ਕਿ ਜੱਜ ਹੁਣ ਦੋ ਚੀਜ਼ਾਂ ਹੋ ਸਕਦੀਆਂ। ਇੱਕ ਇਹ ਹੈਗਾ ਕਿ ਜੱਜ ਨੂੰ ਮੰਨਣਾ ਹੀ ਪੈਣਾ। ਹੁਣ ਜੱਜ ਅੜ ਤਾਂ ਸਕਦਾ ਨਹੀਂ ਕਿਉਂਕਿ ਉਹਨਾਂ ਦਾ ਆਪਣਾ ਵੀ ਰੈਕਡ ਹੈਗਾ। ਜੇ ਸਰਕਿਟ ਕੋਰਟ ਨੇ ਜੋ ਕਿਹਾ ਉਹਨੂੰ ਕਰਨਾ ਪੈਣਾ। ਜੇ ਤੁਹਾਨੂੰ ਹਾਇਰਾਰਕੀ ਵੀ ਚੱਲਦੀ ਆ ਜੀ, ਜੇ ਤੁਹਾਨੂੰ ਲੱਗਦਾ ਕਿ ਜੱਜ ਨੇ ਦੁਬਾਰਾ ਗਲਤ ਕੀਤਾ ਤੇ ਉਹੀ ਆ, ਤੁਸੀਂ ਨਾ ਜਿਹੜੇ ਮੁੱਦੇ ਬੇਸਿਕਲੀ ਤੁਹਾਨੂੰ ਦੁਬਾਰਾ ਅਪੀਲ ਕਰਨੀ ਪੈਣੀ ਆ ਟਾਈਮ ਫਰੇਮ ਦੇ ਵਿੱਚ, ਤੇ ਤੁਸੀਂ ਉਹੀ ਜਿਹੜੇ ਮੁੱਦੇ ਉਹ ਚੱਕ ਸਕਦੇ ਹੋ। ਫਿਰ ਦੁਬਾਰਾ ਜਿਹੜੀ ਸਰਕਾਰ ਹੈਗੀ ਆ ਉਹਨੂੰ ਆਪਣੇ ਪਹਿਲੂ ਸਾਹਮਣੇ ਰੱਖਣੇ ਪੈਣੇ ਨੇ ਤੇ ਤੁਸੀਂ ਦੁਬਾਰਾ ਜਿਹੜੇ ਵੀ ਨਵੇਂ ਕੇਸ ਲਾਅ ਸਾਰਾ ਕੁਝ ਉਹ ਹੈਗਾ ਉਹਦੇ ਹਿਸਾਬ ਨਾਲ ਕੇਸ ਲਾਅ ਵੀ ਚੇਂਜ ਹੁੰਦਾ ਰਹਿੰਦਾ, ਕਾਫੀ ਕੁਝ ਜਿੱਦਾਂ ਨਵਾਂ ਆਉਂਦਾ ਰਹਿੰਦਾ ਤੇ ਤੁਹਾਨੂੰ ਦੁਬਾਰਾ ਹੀ ਅਪੀਲ ਕਰਨਾ ਪੈਣਾ ਉਹਨੂੰ। ਤੇ ਇਹ ਟਾਈਮ ਫਰੇਮ ਕਿੰਨਾ ਹੁੰਦਾ ਯੂਜੂਲੀ ਜਦੋਂ ਇੱਕ ਅਪੀਲ ਤੋਂ ਪਹਿਲੀ ਜੇ ਰੱਦ ਹੋ ਜਾਵੇ ਜਾਂ ਇਨਕਾਰ ਉਹ ਤੋਂ ਕਰ ਦਿੱਤਾ ਜਾਵੇ ਤਾਂ ਫਿਰ ਕਿੰਨੇ ਚਿਰ ਦੇ ਵਿੱਚ ਕੀਤੀ ਜਾਂਦੀ ਹੁੰਦੀ ਹੈ ਅਪੀਲ? ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੂੰ ਕਰਨੀ ਹੁੰਦੀ ਹੈ 30 ਦਿਨਾਂ ਦੇ ਵਿੱਚ ਕਰਨੀ ਹੁੰਦੀ ਹੈ। ਓਕੇ। ਜਿਹੜੀ ਮੋਸ਼ਨ ਟੂ ਰੀਓਪਨ ਕਰਨੀ ਹੁੰਦੀ ਹੈ ਉਹ 90 ਦਿਨਾਂ ਦੇ ਵਿੱਚ ਕਰਨੀ ਹੁੰਦੀ ਹੈ ਜੱਜ ਦੇ ਕੋਲ। ਜਿਸ ਹਿਸਾਬ ਦੇ ਨਾਲ ਗੱਲਾਂ ਕਰ ਰਹੇ ਮੈਨੂੰ ਲੱਗਦਾ ਇਹਨਾਂ ਦਾ ਸ਼ਾਇਦ ਟਾਈਮ ਫਰੇਮ ਜਿਹੜਾ ਉਹ ਜ਼ਿਆਦਾ ਲੰਘ ਗਿਆ ਹੋਵੇ। ਕੀ ਉਸ ਦੇ ਲਈ ਵੀ ਕੋਈ ਸਹੂਲਤ ਹੁੰਦੀ ਹੈ ਕਿ ਨਹੀਂ, ਜਿਨ੍ਹਾਂ ਨੂੰ ਇੱਦਾਂ ਟਾਈਮ ਲੰਘ ਗਿਆ ਹੋਵੇ ਤੇ ਬਾਅਦ ਦੇ ਵਿੱਚ ਅਜਿਹਾ ਕੇਸ ਸਾਹਮਣੇ ਆ ਜੇ, ਕੋਈ ਅਜਿਹੀ ਦਲੀਲ ਦੇ ਕੇ ਵੀ ਦੁਬਾਰਾ ਖੋਲੋ? ਜੇ ਕਿਸੇ ਨੇ ਅਪੀਲ ਨਹੀਂ ਕੀਤੀ ਫਿਰ ਉਹਦਾ ਹੱਲ ਇਹੀ ਹੈਗਾ ਕਿ ਤੁਹਾਨੂੰ ਆਪਣੇ ਵਕੀਲ ਸਾਹਿਬ ਦੇ ਖਿਲਾਫ ਕੰਪਲੇਂਟ ਕਰਨੀ ਪਊਗੀ ਤੇ ਦੱਸਣਾ ਪਊਗਾ ਕਿ ਕਿਉਂ ਨਹੀਂ ਅਪੀਲ ਕੀਤੀ ਉਹਨਾਂ ਨੇ, ਤੇ ਜਾਂ ਤੁਹਾਨੂੰ ਐਡਵਾਈਜ਼ ਕੀਤਾ ਅਪੀਲ ਬਾਰੇ ਕਿ ਨਹੀਂ ਕੀਤਾ, ਤੇ ਤੁਸੀਂ ਉਸ ਬੇਸ ਤੇ ਆਪਣੀ ਅਪੀਲ ਕਰ ਸਕਦੇ ਹੋ। ਓਕੇ ਚਲੋ ਜੀ। ਸੋ ਇਹ ਜਿਹੜੀ ਸਥਿਤੀ ਹੈਗੀ ਆ ਜੀ। ਅਗਲੇ ਕਾਲਰ ਨੇ ਸੰਦੀਪ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਹੈ ਜੀ, ਸਾਡਾ ਅਸਾਈਲਮ ਦਾ ਵੀ ਕੇਸ ਲੱਗਿਆ ਹੋਇਆ ਤੇ ਨਾਲ ਯੂ ਵੀਜ਼ਾ ਲਈ ਵੀ ਅਸੀਂ ਐਲੀਜੀਬਲ ਆ ਤੇ ਸਾਡੀ ਫਾਈਨਲ ਡੇਟ ਹੈਗੀ 2023 ਤੇ ਤਾਂ ਮੈਂ ਇਹ ਪੁੱਛਣਾ ਸੀ ਜੀ ਕਿ ਅਸੀਂ ਨਾਲ ਫਿਰ ਅਸਾਈਲਮ ਦਾ ਕੇਸ ਵੀ ਉਹ ਕਰ ਸਕਦੇ ਹਾਂ ਕਿ ਨਹੀਂ, ਇਹ ਫਿਰ ਬੰਦ ਹੋ ਜਾਊਗਾ ਜੇ ਯੂ ਵੀਜ਼ਾ ਅਪਲਾਈ ਕਰਦੇ ਹਾਂ? ਅਸਾਈਲਮ ਦਾ ਕੇਸ ਵੀ ਕਰੋ ਤੁਸੀਂ, ਯੂ ਵੀਜ਼ਾ ਚੱਲਦਾ ਰਹਿੰਦਾ। ਯੂ ਵੀਜ਼ਾ ਕਦੋਂ ਫਾਈਲ ਕੀਤਾ ਸੀਗਾ? ਮਤਲਬ ਹਲੇ ਕਰਨਾ ਜੀ, ਹਲੇ ਰਸੀਦ ਆਈ ਨਹੀਂ ਉਹਦਾ ਤੁਹਾਡੇ 7-8 ਸਾਲ ਲੱਗਣੇ ਆ। ਅਸਾਈਲਮ ਦਾ ਤਾਂ ਨਹੀਂ ਤੁਸੀਂ ਬੰਦ ਕਰਾ ਸਕਦੇ ਪੈਂਡਿੰਗ ਯੂ ਵੀਜ਼ੇ ਦੇ ਉੱਤੇ। ਓਕੇ ਜੀ। ਤੇ ਮਤਲਬ ਇਹ ਅਸੀਂ ਜਦੋਂ ਉਤਲੀ ਅਦਾਲਤ ਚ ਜਾਂਦੇ ਨਾ, ਸਰਕਿਟ ਕੋਰਟ ਵਗੈਰਾ, ਉੱਥੇ ਕਈ ਵਾਰੀ ਉਹ ਸਟੇ ਕਰ ਦਿੰਦੇ ਨੇ। ਜਿਹੜਾ ਹੁਣ ਤੁਹਾਡਾ ਥੱਲੇ ਜਿਹੜਾ ਇਮੀਗ੍ਰੇਸ਼ਨ ਜੱਜ ਮੋਰੇ ਹੈ ਤਾਂ ਤੁਸੀਂ ਰਿਮੂਵਲ ਪ੍ਰੋਸੀਡਿੰਗ ਚ ਹੈਗੇ ਆ, ਉਹ ਤਾਂ ਉਹਨਾਂ ਨੇ ਤੁਹਾਨੂੰ ਵਾਪਸ ਭੇਜਣਾ। ਤੁਸੀਂ ਅਸਾਈਲਮ ਦਾ ਭਾਵੇਂ ਵਾਪਸ ਲਓ ਭਾਵੇਂ ਜਿੱਦਾਂ ਮਰਜ਼ੀ ਕਰੋ, ਉਹ ਤੁਹਾਡਾ ਡਿਫੈਂਸਿਵ ਅਸਾਈਲਮ ਹੈ ਉਹ ਤੁਹਾਨੂੰ ਚਲਾਣਾ ਹੀ ਪੈਣਾ ਨਾਲ, ਤੁਹਾਡੇ ਕੋਲ ਆਪਸ਼ਨ ਨਹੀਂ ਹੈਗੀ ਜੀ। ਥੈਂਕ ਯੂ ਜੀ। ਓਕੇ ਜੀ। ਅਗਲੇ ਕਾਲਰ ਨੇ ਰਾਜ। ਹਾਂਜੀ, ਸਤਿ ਸ੍ਰੀ ਅਕਾਲ ਬਾਈ ਜੀ। ਜੀ ਬਾਈ ਜੀ, 15 ਸਾਲਾਂ ਬਾਅਦ ਭਰਾ ਨੇ ਪੇਪਰ ਕਰੇ ਸੀ ਇੰਡੀਆ ਤੇ ਹੁਣ ਉਹ ਨਿਕਲ ਆਏ ਤੇ ਜਿਹਨੇ ਪਟੀਸ਼ਨ ਕਰੀ ਸੀ ਉਹ ਕੋਈ ਵੀ ਪੇਪਰ ਨਹੀਂ ਦੇ ਰਿਹਾ। ਵੀ ਇਹਦਾ ਕੋਈ ਹੋਰ ਬਦਲ ਹੋ ਸਕਦਾ ਜਾਂ ਦੂਜੇ ਭੈਣ ਭਰਾ ਸਿਟੀਜ਼ਨ ਨੇ ਵੀ ਉਹ ਕੁਛ ਕਰ ਸਕਦੇ ਆ? ਨਹੀਂ ਜੀ, ਇਹ ਉਹਨਾਂ ਨੂੰ ਹੀ ਕਰਨਾ ਪੈਣਾ ਜਿਹੜੇ ਪਟੀਸ਼ਨਰ ਸੀਗੇ, ਕਿਉਂਕਿ ਉਹਨਾਂ ਦੀ ਪਟੀਸ਼ਨ ਆ। ਉਹ ਕੁਛ ਵੀ ਨਹੀਂ ਕਰ ਰਹੇ ਭਾਜੀ, ਉਹ ਕਹਿੰਦਾ ਮੈਂ ਕੁਛ ਕਰਨਾ ਹੀ ਨਹੀਂਗਾ। ਹਾਂਜੀ, ਇਹ ਫਿਰ ਤੁਹਾਡਾ ਨਾ ਫੈਮਿਲੀ ਦਾ ਮਸਲਾ ਆ ਗਿਆ, ਇਹ 'ਚ ਵਕੀਲ ਨਹੀਂ ਹੈਲਪ ਕਰ ਸਕਦਾ ਤੁਹਾਡੀ। ਇਹ ਤੁਹਾਨੂੰ ਉਹਨਾਂ ਹੀ ਸਲਾਹ ਮਸ਼ਵਰਾ ਨੈਗੋਸ਼ੀਏਟ ਕਰਨਾ ਪੈਂਦਾ ਜੀ ਲਾਈਫ 'ਚ। ਕਈ ਵਾਰੀ ਇਹ ਉਹ ਵਾਲਾ ਸਿਨੈਰੀਓ ਹੈਗਾ ਕਿ ਪੁੱਛੋ ਕਿ ਉਹ ਬੰਦੇ ਨੂੰ ਕੀ ਚਾਹੀਦਾ ਤੇ ਕਿੱਦਾਂ ਉਹ ਮੰਨੂਗਾ। ਇੱਕ ਹੱਥ ਦਿਓ ਤੇ ਇੱਕ ਹੱਥ ਲਾਓ ਜੀ, ਦੁਨੀਆ ਦਾ ਦਸਤੂਰ ਆ। ਇੱਦਾਂ ਹੀ ਜਿਹੜਾ ਕੁਛ ਨਾ ਕੁਛ ਕਰਨਾ ਪੈਣਾ। ਪਰਵਿੰਦਰ। ਹਾਂਜੀ ਭਾਜੀ, ਮੇਰਾ ਸਵਾਲ ਸੀਗਾ, ਮੇਰੀ ਵਾਈਫ ਦਾ 485 ਫੈਂਸੀ ਵੀਜ਼ੇ ਤੇ ਆਈ ਸੀ, ਉਹ ਫਾਈਲ ਕੀਤਾ ਹੋਇਆ ਸੀਗਾ ਜੀ,
ਤੇ ਉਹ ਹਜੇ ਪੈਂਡਿੰਗ ਹੈ, ਬਟ ਉਹਨੂੰ ਕਹਿ ਰਹੇ ਆ ਵੀ ਉਹ 12 ਤੋਂ 19 ਮਹੀਨੇ ਲੱਗਣਗੇ। ਤੇ ਈਵਨ ਨਾਲ ਅਸੀਂ ਵਰਕ ਪਰਮਿਟ ਵੀ ਅਪਲਾਈ ਕਰਤਾ ਸੀ ਤੇ ਉਹ ਸਾਲ ਦਾ ਸੀਗਾ, ਤੇ ਉਹ ਹੁਣ 2 ਮਹੀਨੇ ਬਾਅਦ ਐਕਸਪਾਇਰ ਹੋ ਰਿਹਾ। ਮੇਰਾ ਕੁਐਸਚਨ ਇਹ ਸੀਗਾ ਕਿ ਵੀ ਹੁਣ ਜਿਹੜੇ 2 ਮਹੀਨੇ ਰਹਿੰਦੇ ਆਪਾਂ ਵਰਕ ਪਰਮਿਟ ਫਾਈਲ ਦੁਬਾਰਾ ਕਰ ਸਕਦੇ ਹਾਂ, ਜਾਂ ਵੈਸੇ ਉਹਨਾਂ ਨੂੰ ਕਾਲ ਕੀਤੀ ਸੀ ਉਹ ਕਹਿੰਦੇ ਵੀ 30 ਡੇਜ਼ ਤੁਸੀਂ ਜਦੋਂ ਰਹਿ ਗਏ ਆ ਉਹ ਨਹੀਂ ਫਾਈਲ ਕਰ ਸਕਦੇ ਹੋ ਤੁਸੀਂ। ਭਾਜੀ ਏਦਾਂ ਵਾ, ਜਿਹੜਾ ਵਰਕ ਪਰਮਿਟ ਆ ਨਾ ਪੈਂਡਿੰਗ 485 ਤੇ C9 ਕੈਟਾਗਰੀ 'ਚ ਤੁਸੀਂ ਫਾਈਲ ਕਰੋ। ਤੁਹਾਡੀ ਸਰਕਾਰੀ ਫੀਸ ਤਾਂ ਉਹਦੀ ਹੈ ਨਹੀਂ ਕੋਈ, ਹਨਾ, ਐਪਲੀਕੇਸ਼ਨ ਹੀ ਭਰ ਕੇ ਭੇਜਣੀ ਆ, ਉਹਦੀ ਤੁਸੀਂ ਵੇਟ ਕਾਹਦੀ ਕਰਦੇ ਹੋ, ਤੁਸੀਂ ਫਾਈਲ ਕਰ ਦਿਓ। ਓਕੇ ਭਾਜੀ, ਮਿਹਰਬਾਨੀ ਜੀ। ਠੀਕ ਹੈ, ਓਕੇ। ਅਗਲੇ ਕਾਲਰ ਜਸ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਆਈ, ਮੇਰਾ ਨਾ ਦਾਦਾ ਜੀ ਕੋਲੇ ਹੈਗਾ ਗਾ ਟੂਰਿਸਟ ਵੀਜ਼ਾ, ਤੇ ਉਹਨਾਂ ਦਾ ਨਾ ਹੁਣ ਤਾਂ ਬੰਦ ਹੈਗਾ। ਕੋਈ ਹੋਰ ਇਹੋ ਜਿਹਾ ਵੀਜ਼ਾ ਹੈਗਾ ਵੀ ਉਹਨਾਂ ਨੂੰ ਇੱਥੇ ਲਿਆ ਸਕੀਏ ਅਸੀਂ? ਕੋਈ ਹੈ ਕੋਈ ਓਪਨਿੰਗ? ਹੈਲੋ ਜੀ ਜੀ, ਇੱਕ ਮਿੰਟ, ਮੈਨੂੰ ਲੱਗਦਾ ਲਾਈਨ ਦੇ ਵਿੱਚ ਪ੍ਰੋਬਲਮ ਆ ਤੇ ਉਹ ਜਿਹੜਾ ਜੀ ਦੱਸਦੇ ਨੇ। ਠੀਕ ਹੈ ਨਾ ਜੀ, ਆਵਾਜ਼ ਆ ਰਹੀ ਹੈ? ਮੈਨੂੰ ਲੱਗਦਾ ਥੋੜੀ ਜਿਹੜੀ ਹੈ ਲਾਈਨ ਦੇ ਵਿੱਚ ਪ੍ਰੋਬਲਮ ਆ ਰਹੀ ਆ। ਤੇ ਅਟਾਰਨੀ ਟਿਰਕੇਣਾ ਜੀ ਸੁਣ ਰਿਹਾ ਜੀ ਹੁਣ? ਹਾਂਜੀ ਹਾਂਜੀ ਹਾਂਜੀ। ਸੋ ਪਲੀਜ਼ ਉਹ ਪਹਿਲੀ ਗੱਲ ਤੁਹਾਡੀ ਜਿਹੜੀ ਉਹ ਸੁਣੀ ਨਹੀਂ ਆ ਵੀ ਜੇ ਤੁਸੀਂ ਉਸ ਦਾ ਜਵਾਬ ਦੇ ਸਕਦੇ ਕੋਈ ਹੋਰ ਵੀਜ਼ੇ ਦੀ ਜਿਹੜੀ ਉਹ ਸੋਚ ਰਹੇ ਸੀ। ਇਹਨਾਂ ਨੇ ਦੱਸਿਆ ਸੀ ਕਿ ਟੂਰਿਸਟ ਵੀਜ਼ਾ ਹੈਗਾ ਉਹਨਾਂ ਕੋਲ ਆਲਰੇਡੀ, ਹਨਾ? ਜੀ ਜੀ ਜੀ। ਮੈਂ ਇਹ ਦੱਸਿਆ ਸੀਗਾ ਕਿ ਨੈਸ਼ਨਲ ਇੰਟਰਸਟ ਐਕਸੈਪਸ਼ਨ ਥੱਲੇ ਕਈ ਲੋਕਾਂ ਨੂੰ ਉਹ ਆਉਣ ਦੇ ਰਹੇ ਨੇ ਜਿਹੜੇ ਕ੍ਰਿਟੀਕਲ ਇਨਫਰਾਸਟ੍ਰਕਚਰ ਦੇ ਵਿੱਚ ਕੰਮ ਕਰਦੇ ਨੇ, ਜਾਂ ਜਿਹਨਾਂ ਦੇ ਕੋਈ ਐਕਸਟ੍ਰੀਮ ਐਮਰਜੈਂਸੀ ਹੈ, ਇੱਦਾਂ ਦੇ ਸਿਨੈਰੀਓ ਹੈਗੇ ਨੇ। ਜਿੱਦਾਂ ਦਾਦਾ ਜੀ ਬਾਰੇ ਜਿਹੜਾ ਜਿੱਦਾਂ ਇਹਨਾਂ ਨੇ ਦੱਸਿਆ, ਉਹਨਾਂ ਦਾ ਕੋਈ ਇੱਦਾਂ ਦਾ ਐਮਰਜੈਂਸੀ ਜਾਂ ਨੈਸ਼ਨਲ ਇੰਟਰਸਟ ਐਕਸੈਪਸ਼ਨ ਨਹੀਂ ਮਿਲ ਸਕਦੀ। ਸੋ ਉਹਨਾਂ ਨੂੰ ਵੇਟ ਕਰਨੀ ਪੈਣੀ ਹੈ ਜਦੋਂ ਬਾਰਡਰ ਪੂਰਾ ਖੋਲ੍ਹਦੇ ਆ ਇਹ। ਜੀ ਠੀਕ ਹੈ ਜੀ। ਤੇ ਆਪਣੇ ਅਗਲੇ ਕਾਲਰ ਨੇ ਜੁੜੇ ਓਂਕਾਰ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ, ਜਿਹੜਾ ਵਰਕ ਪਰਮਿਟ ਜਦੋਂ ਹੁੰਦਾ 6 ਮਹੀਨੇ ਲਈ ਮਿਲਦਾ ਆਪਾਂ ਨੂੰ ਸੇਵਿੰਗ ਲੈਟਰ ਜਿਹੜੀ ਹੁੰਦੀ ਆ, ਉਸ ਤੋਂ ਬਾਅਦ ਅਗਰ ਉਹ ਨਿਕਲ ਜਾਂਦਾ ਤੇ ਉਸ ਤੋਂ ਅਗਲਾ ਪ੍ਰੋਸੀਜਰ ਕੀ ਹੁੰਦਾ ਜੀ ਫਿਰ ਉਹ ਲਾਇਸੈਂਸ ਰੀਨਿਊ ਕਰਾਉਣ ਵਾਸਤੇ? ਇਹ ਤਾਂ ਜੀ ਹਰੇਕ ਸਟੇਟ ਦੀ DMV ਤੇ ਡਿਪੈਂਡ ਕਰਦਾ ਹੈ। ਕਈ ਹੁਣ ਜਿਹੜੇ ਹੈਗੇ ਆ ਉਹ ਰਿਸੀਟ ਨੋਟਿਸ ਤੇ ਕਰ ਦਿੰਦੇ ਨੇ, ਕਈ ਅਟਕ ਜਾਂਦੇ ਨੇ ਕਿ ਨਹੀਂ ਸਾਨੂੰ ਅਪਰੂਵਲ ਲੈ ਕੇ ਆਓ, ਤੇ ਇਹ ਤੁਹਾਨੂੰ DMV ਨਾਲ ਹੀ ਟਰਾਈ ਕਰਨਾ ਪੈਣਾ। ਤੇ ਇਸ ਤੋਂ ਇਲਾਵਾ ਇਹ ਦੱਸ ਦਈਏ ਕਿ ਜਿਹੜੇ ਕਮਰਸ਼ੀਅਲ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ, ਮੈਨੂੰ ਕਮਰਸ਼ੀਅਲ ਲਾਇਸੈਂਸ ਬਾਰੇ ਨੌਲੇਜ ਨਹੀਂ ਇੰਨੀ, ਪਰ ਜਿਹੜੇ ਸਟੇਟ ਲਾਇਸੈਂਸ ਤੁਹਾਡੇ ਹੁੰਦੇ ਨੇ, ਸਪੈਸ਼ਲੀ ਜਿੱਦਾਂ ਕੈਲੀਫੋਰਨੀਆ ਹੋ ਗਿਆ ਜਾਂ ਕਈ ਹੋਰ ਸਟੇਟਾਂ, ਉਹਦੇ ਵਿੱਚ ਕੈਲੀਫੋਰਨੀਆ ਜਿੱਦਾਂ AB60 ਪ੍ਰੋਗਰਾਮ ਹੈ, ਜਿਹਦੇ ਵਿੱਚ ਕਿ ਡਾਕੂਮੈਂਟ ਦੀ ਲੋੜ ਨਹੀਂ, ਉਹ ਸਿੱਧੇ ਕੱਚੇ ਬੰਦੇ ਨੂੰ ਵੀ ਦੇ ਸਕਦੇ ਨੇ। ਸੋ ਜਿਹਨਾਂ ਦੇ ਲਾਇਸੈਂਸ ਵਗੈਰਾ ਅਟਕੇ ਹੋਏ ਨੇ ਜਾਂ ਕੇਸਾਂ 'ਚ ਨੇ, ਉਹ ਫਿਰ ਇਹ ਸਾਰਾ ਖੱਪਖਾਨਾ ਛੱਡ ਕੇ ਸਿੱਧੇ AB60 ਦੇ ਥੱਲੇ ਜਾ ਸਕਦੇ ਨੇ। ਜੀ ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਨੇ ਅਮਨ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮੈਂ ਨਾ ਤੁਹਾਨੂੰ ਪੁੱਛਣਾ ਸੀਗਾ ਕਿ ਮੇਰੀ ਨਾ ਮੰਮੀ ਦਾ ਮੈਂ ਅਪਲਾਈ ਕੀਤਾ ਸੀਗਾ ਇਮੀਗ੍ਰੈਂਟ ਵੀਜ਼ਾ, ਤੇ ਉਹ ਕੋਵਿਡ ਦਾ ਕਰਕੇ ਉਹਨਾਂ ਦੇ ਜਿੱਦਾਂ ਉਹਨਾਂ ਨੂੰ ਕੋਲ ਡਾਕੂਮੈਂਟਸ ਮੰਗੇ ਸੀਗੇ ਐਡੀਸ਼ਨਲ ਇੰਟਰਵਿਊ ਤੇ ਕੋਵਿਡ ਕਰਕੇ ਆਫਿਸ ਸਾਰੇ ਬੰਦ ਸੀਗੇ। ਤੇ ਉਸ ਤੋਂ ਬਾਅਦ ਉਹਨਾਂ ਦਾ ਕੇਸ ਕਲੋਜ਼ ਕਰ ਦਿੱਤਾ, ਤੇ ਕਿਉਂਕਿ ਇਹ ਸਾਲ ਤੋਂ ਉੱਪਰ ਹੋ ਗਿਆ ਸੀ, ਹੁਣ ਉਹਨਾਂ ਨੇ ਦੁਬਾਰਾ ਓਪਨ ਕਰ ਦਿੱਤਾ ਰੀਸਟਾਰਟ। ਸੋ ਮੈਂ ਇਹੀ ਪੁੱਛਣਾ ਕਿ ਉਹਦੇ ਵਿੱਚ ਜਿਹੜੇ ਡਾਕੂਮੈਂਟਸ ਆ ਉਹ ਐਕਸਪਾਇਰ ਕਿਹੜੇ ਹੋ ਜਾਂਦੇ ਤੇ ਕਿਹੜੇ ਸਾਨੂੰ ਦੁਬਾਰਾ ਸਬਮਿਟ ਕਰਨ ਦੀ ਲੋੜ ਆ? ਫੋਰ ਐਗਜ਼ਾਮਪਲ PCC ਔਰ ਮੈਡੀਕਲ। ਜੀ ਤੁਹਾਡੀ ਨਾ ਆਵਾਜ਼ ਕੱਟ ਗਈ ਸੀਗੀ ਥੋੜੀ ਜਿਹੀ, ਪਰ ਜਿਹੜਾ ਮੈਨੂੰ ਸਵਾਲ ਸਮਝ ਆਇਆ ਉਹ ਇਹ ਹੈ ਕਿ ਕਿਹੜੇ ਡਾਕੂਮੈਂਟ ਐਕਸਪਾਇਰ ਹੋ ਜਾਂਦੇ ਨੇ? PCC, ਮੈਡੀਕਲਸ, ਤੇ ਜਿਹੜੀ ਤੁਹਾਡੀ ਫਾਈਨੈਂਸ਼ੀਅਲ ਡਾਕੂਮੈਂਟਸ ਹੁੰਦੇ ਨੇ 864, ਜੇ ਤੁਹਾਡੀ ਟੈਕਸ ਰਿਟਰਨ ਫੋਰ ਐਗਜ਼ਾਮਪਲ ਜੇ ਤੁਹਾਡੀ ਹੁਣ 2020 ਦੀ ਟੈਕਸ ਰਿਟਰਨ ਅਵੇਲੇਬਲ ਆ, ਉਦੋਂ ਨਹੀਂ ਸੀਗੀ, ਤੇ ਉਹ ਤੁਸੀਂ ਟੈਕਸ ਰਿਟਰਨ ਹੋ ਗਿਆ, ਤੇ ਜਿਹੜੇ ਤੁਹਾਡੇ ਫਾਈਨੈਂਸ਼ੀਅਲ ਦੇ ਜੂਬ ਦੀ ਕੋਈ ਇਨਫੋਰਮੇਸ਼ਨ ਚੇਂਜ ਹੋਈ ਹੈ, ਬੈਂਕ ਸਟੇਟਮੈਂਟ, ਸੈਲਰੀ ਸਲਿਪਸ, ਉਹ ਸਾਰੇ ਤੁਸੀਂ ਅਪਡੇਟ ਕਰ ਸਕਦੇ ਹੋ। ਤੇ ਕਈ ਵਾਰੀ ਇਹ ਹੁੰਦਾ ਹੈ ਕਿ ਕੋਈ ਜੇ ਨਵਾਂ ਹਾਦਸਾ ਕਿਸੇ ਨਾਲ ਹੋ ਗਿਆ ਨਾ, ਕਿਸੇ ਦਾ ਕ੍ਰਿਮੀਨਲ ਰੈਕਡ ਬਣ ਗਿਆ, ਕੁਝ ਬਣ ਗਿਆ, ਉਹਨੂੰ ਫਿਰ ਜਿਹੜਾ ਫਾਰਮ ਵੀ ਹੈਗਾ DS-260 ਉਹ ਵੀ ਅਪਡੇਟ ਕਰਨਾ ਪੈਂਦਾ ਹੈ। ਜੀ ਠੀਕ ਹੈ ਜੀ। ਤੇ ਮੈਡੀਕਲ ਦੀ ਲੋੜ ਨਹੀਂ ਹੈ ਨਾ? ਨਹੀਂ, ਉਹਦੀ ਵੀ ਵੈਲਿਡਿਟੀ ਹੈਗੀ ਹੈ, ਮੈਡੀਕਲ ਵੀ ਕਰਨੇ ਪੈਣੇ ਨੇ ਜੇ ਐਕਸਪਾਇਰ ਹੋ ਗਏ। ਜੀ ਜੀ ਥੈਂਕ ਯੂ ਜੀ। ਓਕੇ ਜੀ। ਜੀ ਤੇ ਅਟਾਰਨੀ ਟਿਰਕੇਣਾ ਜੀ, ਆਪਾਂ ਇੱਕ ਇੱਥੇ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਆਪਾਂ ਮੋੜ ਵਾਪਸ ਹਾਜ਼ਰ ਹੁੰਦੇ ਹਾਂ। ਤੇ ਸਰੋਤਿਓ ਤੁਹਾਡੀਆਂ ਕਾਲਸ ਆਪਾਂ ਇੱਦਾਂ ਲਵਾਂਗੇ, ਜਿਹੜੇ ਹੋਲਡ ਤੇ ਇੱਦਾਂ ਹੀ ਜੁੜੇ ਰਹੋ। ਕਾਲ ਕਰਨ ਦੇ ਲਈ ਨੰਬਰ 408 272 5200।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM ਪ੍ਰਾਈਡ ਟਰੱਕ ਸੇਲਜ਼ ਵਾਲਿਆਂ ਨੇ ਫੌਂਟੇਨਾ ਸਟਾਕਟਨ ਅਤੇ ਫ੍ਰੈਜ਼ਨੋ ਤੋਂ ਬਾਅਦ ਆਪਣੀ ਨਵੀਂ ਬ੍ਰਾਂਚ ਖੋਲ ਦਿੱਤੀ ਹੈ ਡੈਲਸ ਟੈਕਸਸ ਦੇ ਵਿੱਚ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ। ਇਨ ਹਾਊਸ ਫਾਈਨੈਂਸਿੰਗ 0 ਡਾਊਨ ਜਾਂ ਲੋ ਡਾਊਨ ਤੇ ਵੀ ਛੋਟੀਆਂ ਜਾਂ ਵੱਡੀਆਂ ਫਲੀਟ ਦੇ ਲਈ ਬੈਸਟ ਫਾਈਨੈਂਸ ਰੇਟਸ ਅਵੇਲੇਬਲ। 2017 18 19 ਦੇ ਟਰੱਕ 2 ਲੱਖ ਮੀਲ ਤੋਂ ਘੱਟ ਸਟਾਕ ਵਿੱਚ ਹਨ, ਉਹ ਵੀ ਫੈਕਟਰੀ ਵਾਰੰਟੀ ਦੇ ਨਾਲ। ਇਹਨਾਂ ਦੀ ਟੀ-ਪਾਈਨ ਲੀਜ਼ਿੰਗ ਸਰਵਿਸ ਦੇ ਨਾਲ ਤੁਹਾਨੂੰ ਨਵੇਂ ਵੋਲਵੋ ਅਤੇ ਫ੍ਰੇਟਲਾਈਨਰ ਦੇ ਟਰੱਕ ਮਿਲਣਗੇ, ਫੁੱਲ ਮੇਨਟੇਨੈਂਸ included। ਹਰ ਸਾਲ ਨਵਾਂ ਟਰੱਕ। ਫੌਂਟੇਨਾ ਦੇ ਲਈ ਕਾਲ 1866-252-8494, ਸਟਾਕਟਨ ਦੇ ਲਈ ਕਾਲ 1866-252-8781, ਫ੍ਰੈਜ਼ਨੋ ਦੇ ਲਈ ਕਾਲ 1855-524-7723, ਡੈਲਸ ਟੈਕਸਸ ਲਈ ਕਾਲ 2099056600, 209905-6800। ਪ੍ਰਾਈਡ ਟਰੱਕ ਸੇਲ। ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। Zender Mortgage, Zender Mortgage, Zender Mortgage, oh Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020671197। All loans are subject to credit and underwriting approval. Zender Mortgage, oh Zender Mortgage। ਤੁਸੀਂ ਆਪਣੀ ਗੱਡੀਆਂ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਚੈੱਕ ਕੀਤੀ ਸੀ? ਕੀ ਤੁਹਾਡੀ ਕਵਰੇਜ ਅਤੇ ਰੇਟਸ ਅੱਜ ਦੇ ਹਿਸਾਬ ਦੇ ਨਾਲ ਠੀਕ ਹਨ? ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਆਪਣੀ ਆਟੋ ਇੰਸ਼ੋਰੈਂਸ ਦੇ ਬਾਰੇ ਸਹੀ ਸਲਾਹ ਲੈਣ ਦੇ ਲਈ ਹੋਰ ਜਾਣਕਾਰੀ ਲਈ ਅੱਜ ਹੀ ਕਾਲ ਕਰੋ 408 272 2500, 408 272 2500। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਟਨੀ ਟਿਰਕੈਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਆਓ ਵਾਰੀ ਸਿਰ ਆਪਣੇ ਜਿਹੜੇ ਅਗਲੇ ਕਾਲਰਸ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਕਾਲ ਕਰਨ ਦੇ ਲਈ ਨੰਬਰ 408 272 5200 ਤੇ ਆਪਣੇ ਅਗਲੇ ਕਾਲਰ ਨੇ ਬਲਜਿੰਦਰ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੇਸ ਜਿਹੜਾ ਯੂ ਵੀਜ਼ੇ ਦਾ ਮੇਰਾ ਅਪਰੂਵਲ ਹੋਇਆ ਸੀ, ਕਿਉਂਕਿ ਮੇਰਾ ਗ੍ਰੀਨ ਕਾਰਡ ਆ ਗਿਆ ਆਪਣੀ ਮਈ ਦੇ ਵਿੱਚ, ਪਰ ਮੇਰੀ ਵਾਈਫ ਦਾ ਕੋਈ ਲੈਟਰ ਨਹੀਂ ਆਇਆ ਨਾਲ। ਮੇਰੀ ਵਾਈਫ ਦਾ ਕੇਸ ਨਾਲੇ ਸੀਗਾ। ਸਪਲੀਮੈਂਟ ਏ ਫਾਈਲ ਕੀਤਾ ਸੀਗਾ? ਹਾਂਜੀ ਅਸੀਂ 2014 ਦੇ ਵਿੱਚ ਕੀਤਾ ਸੀਗਾ। ਹਾਂਜੀ ਫਰਵਰੀ 2014 ਦੇ ਵਿੱਚ। ਤੇ ਯੂ ਵੀਜ਼ਾ ਦਾ ਉਹਦਾ ਵੀ ਡੈਰੀਵੇਟਿਵ ਉਹਨਾਂ ਨੇ ਦਿੱਤਾ ਸੀਗਾ ਵੀਜ਼ਾ ਉਹਨੂੰ ਵੀ 4 ਸਾਲ ਦਾ ਜਿਹੜਾ ਹੁੰਦਾ? ਕਿੱਦਾਂ ਜੀ? ਮੈਂ ਕਿਹਾ ਜਦੋਂ ਤੁਹਾਨੂੰ 4 ਸਾਲ ਦਾ ਜਿੱਦਾਂ ਯੂ ਵੀਜ਼ਾ ਮਿਲਦਾ ਵਾ, ਤੁਹਾਡੀ ਵਾਈਫ ਨੂੰ ਵੀ ਦਿੱਤਾ ਸੀਗਾ ਉਹਨਾਂ ਨੇ ਡੈਰੀਵੇਟਿਵ ਵੀਜ਼ਾ 4 ਸਾਲ ਦਾ ਜਿਹੜਾ ਹੁੰਦਾ? ਨਹੀਂ ਜੀ, ਅਸੀਂ ਜਿੱਦਾਂ ਮੇਰੇ ਵਕੀਲ ਨੇ ਪਹਿਲਾਂ ਬਾਅਦ ਦੇ ਵਿੱਚ ਕਰਾਇਆ ਸੀਗਾ ਉਹਨੂੰ, ਫਿਰ ਕਰਾਇਆ। ਉਹ ਕਹਿੰਦੇ ਜਦੋਂ ਤੇਰਾ ਕੇਸ ਅਪਰੂਵਲ ਹੋ ਜਾਊਗਾ ਤੇ ਨਾਲ ਫਿਰ ਤੂੰ ਬਾਅਦ ਦੇ ਵਿੱਚ ਜਦੋਂ ਗ੍ਰੀਨ ਕਾਰਡ ਤੂੰ ਅਪਲਾਈ ਕਰੂੰਗਾ ਨਾਲੇ ਇਹਦਾ ਗ੍ਰੀਨ ਕਾਰਡ ਅਪਲਾਈ ਹੋਣਾ। ਭਾਜੀ ਤੁਸੀਂ ਆਫਿਸ ਕੰਟੈਕਟ ਕਰੋ, ਮੈਨੂੰ ਦੇਖਣਾ ਪੈਣਾ ਕਿ ਗੜਬੜ ਤਾਂ ਨਹੀਂ ਕੋਈ ਕੀਤੀ। ਜੀ ਇਹਨਾਂ ਦੇ ਆਫਿਸ ਦਾ ਫੋਨ ਨੰਬਰ ਆ ਜੀ 415 909 0503 4159090503। ਆਪਣੇ ਅਗਲੇ ਕਾਲਰ ਨੇ ਹਰਚਰਨ। ਹੈਲੋ। ਹਾਂਜੀ ਹੈਲੋ ਜੀ। ਹੈਲੋ ਹਾਂਜੀ ਸਰ, ਮੇਰਾ ਸਵਾਲ ਹੈ ਵੀ 2018 ਚ ਮੇਰਾ ਕੇਸ ਪਾਸ ਹੋਇਆ ਹੈ ਅਸਾਲਮ ਦਾ, ਤੇ ਮੈਂ ਫੈਮਿਲੀ ਦਾ ਅਪਲਾਈ ਕੀਤਾ ਹੈ ਤੇ 19 ਚ ਉਹਨਾਂ ਨੇ ਦਿੱਲੀ ਵਾਲਿਆਂ ਡਾਕੂਮੈਂਟ ਸਾਰੇ ਮੰਗੇ, ਬਾਅਦ ਉਸ ਤੋਂ ਬਾਅਦ ਕੋਈ ਚਿੱਠੀ ਪੱਤਰ ਜਾਂ ਕੋਈ ਮੇਲ ਵਗੈਰਾ ਆਏ ਨਹੀਂ। ਕਿਹੜੇ ਮਹੀਨੇ ਮੰਗੇ ਸੀਗੇ 2019 ਦੇ? 19 ਦੇ ਕੋਈ ਸਤੰਬਰ ਨਹੀਂ 2020 ਦੇ ਵਿੱਚ ਮਤਲਬ ਗੱਲ ਭੇਜੇ ਸੀ 19। ਅੱਛਾ ਠੀਕ ਹੈ। ਨਹੀਂ 2020 ਚ ਤਾਂ ਭਾਜੀ ਫਿਰ ਕੋਵਿਡ ਦਾ ਚੱਲ ਰਿਹਾ ਸੀਗਾ ਸਾਰਾ, ਤੇ ਜਿਹੜੇ ਅਸਾਈਲਮ ਵਾਲੇ ਜਿਹੜੇ ਡੈਰੀਵੇਟਿਵ ਆ ਉਹਨਾਂ ਦੀ ਪਹਿਲ ਨਹੀਂ ਹੈਗੇ,
ਤੇ ਕਾਫੀ ਕੇਸ ਜਿਹੜੇ ਗ੍ਰੀਨ ਕਾਰਡ ਹੋਲਡਰ ਵਾਲਿਆਂ ਦੇ ਸਾਰਿਆਂ ਦੇ ਲਟਕੇ ਹੋਏ ਆ, ਤੁਹਾਡਾ ਵੀ ਉਹਦੇ ਵਿੱਚ ਹੀ ਲਟਕਿਆ ਹੋਇਆ, ਕੋਈ ਸਪੈਸ਼ਲ ਗੱਲ ਨਹੀਂ ਹੈਗੀ, ਵੇਟ ਹੀ ਕਰਨੀ ਪੈਣੀ। ਅੰਦਾਜ਼ਾ ਕਿੰਨੀ ਕੁ ਦੇਰ ਤੱਕ ਮਤਲਬ ਕਿ ਨਹੀਂ ਅਜੇ ਅੰਦਾਜ਼ਾ ਤੇ ਭਾਜੀ ਏਦਾਂ ਦੇਖੋ, ਸਾਰੇ ਹੀ ਪੁੱਛ ਰਹੇ ਹਨਾ, ਜਿਹੜੇ ਰੇਡੀਓ ਕਾਲਰ ਜੇ ਤੁਸੀਂ ਸੁਣਦੇ ਸਾਡਾ ਸ਼ੋਅ, ਕੋਈ ਅੰਦਾਜ਼ਾ ਨਹੀਂ ਭਾਜੀ, ਕਾਫੀ ਦੇਰ ਹੋ ਗਈ ਲੋਕਾਂ ਨੂੰ ਵੇਟ ਕਰਦੇ ਹੋਏ, ਗ੍ਰੀਨ ਕਾਰਡ ਹੋਲਡਰ ਵਾਲਿਆਂ ਦੇ ਰਿਸ਼ਤੇਦਾਰਾਂ ਨੂੰ ਵੀ, ਤੇ ਤੁਹਾਡਾ ਤੇ ਅਜੇ ਫਿਰ ਅਸਾਈਲਮ ਦਾ, ਤੁਹਾਡੀ ਪਹਿਲਾਂ ਹੀ ਸਿਟੀਜ਼ਨ ਦੀ ਪਹਿਲ ਆ, ਦੂਜੀ ਗ੍ਰੀਨ ਕਾਰਡ ਵਾਲਿਆਂ ਦੀ, ਤੇ ਤੀਜੀ ਤੁਹਾਡੀ ਪਹਿਲ ਆ। ਤੁਹਾਨੂੰ ਇਹ ਦੱਸ ਦਿੰਦੇ ਕਿ ਜਿਹੜਾ ਸਾਡਾ ਇੱਕ ਕੈਨੇਡਾ ਦੇ ਵਿੱਚ ਇੱਕ ਕਲਾਇੰਟ ਸੀਗਾ, ਉਹਨੇ ਸਾਨੂੰ ਹਾਇਰ ਕੀਤਾ ਸੀ ਫੋਲੋ ਅਪ ਕਰਨ ਲਈ, ਤੇ ਉਹਦਾ ਕੇਸ ਬੜੀ ਦੇਰ ਲਟਕੇ ਰਿਹਾ, ਤੇ ਹੁਣੇ ਇਸੇ ਹਫਤੇ, ਪਿਛਲੇ ਹਫਤੇ ਉਹਦਾ ਉਹਨਾਂ ਨੇ ਜਵਾਬ ਆਇਆ ਮੌਂਟਰੀਅਲ ਵੱਲੋਂ ਕਿ ਆਪਾਂ ਚਲੋ ਅੱਗੇ ਇੰਟਰਵਿਊ ਆਪਾਂ ਸਕੈਜੂਲ ਕਰਨੀ ਹੈ, ਤੇ ਕਾਫੀ ਦੇਰ ਉਹਦਾ ਜਿੱਦਾਂ ਲਟਕਾ ਕੇ ਰੱਖਿਆ ਉਹਨਾਂ ਨੇ ਵੀ ਕੋਵਿਡ ਦੇ, ਤੇ ਹੁਣ ਉਹਦਾ ਨੰਬਰ ਆਇਆ। ਸੋ ਇਹੀ ਤੁਹਾਨੂੰ ਕਹਿ ਸਕਦੇ ਹਾਂ ਕਿ ਹੋਪਫੁਲੀ ਛੇਤੀ ਤੁਹਾਡਾ ਵੀ ਨੰਬਰ ਲਗਾ ਦੇਣਗੇ। ਐਗਜ਼ੈਕਟਲੀ ਨਹੀਂ ਕੋਈ ਪ੍ਰੈਡਿਕਟ ਕਰ ਸਕਦਾ ਕਿੰਨੀ ਦੇਰ। ਜੀ ਥੈਂਕ ਯੂ। ਅਗਲੇ ਕਾਲਰ ਕਿਰਨ। ਹਾਂਜੀ, ਮੇਰਾ ਸਵਾਲ ਹੈ ਕਿ ਸਾਡਾ ਬੇਟਾ H1B ਵੀਜ਼ੇ ਤੇ ਹੈ, ਤੇ ਜੇ ਅਸੀਂ ਇੰਡੀਆ ਰਹਿੰਦੀ ਕੁੜੀ ਦੇ ਨਾਲ ਉਹਦਾ ਰਿਸ਼ਤਾ ਪੱਕਾ ਕਰਦੇ ਹਾਂ ਤਾਂ ਕਿ ਉਹਦੇ ਜੇ ਪੇਪਰ ਅਸੀਂ ਐਜ਼ ਏ ਫਿਆਂਸੇ ਭਰਾਂਗੇ ਤਾਂ ਛੇਤੀ ਆ ਸਕੇਗੀ ਜਾਂ ਐਜ਼ ਏ ਸਪਾਊਸ? ਨਹੀਂ, ਫਿਆਂਸੇ ਦਾ ਸਿਰਫ ਸਿਟੀਜ਼ਨ ਕਰ ਸਕਦਾ, ਗ੍ਰੀਨ ਕਾਰਡ ਹੋਲਡਰ ਵਾਲਾ ਵੀ ਨਹੀਂ ਕਰ ਸਕਦਾ ਹੈਗਾ। ਸਪਾਊਸ ਸਿਰਫ ਲੈ ਕੇ ਆ ਸਕਦਾ। H4 ਵੀਜ਼ਾ ਹੈਗਾ ਤੇ ਬਿਲਕੁਲ ਛੇਤੀ ਆ ਜਾਏਗੀ ਜਦੋਂ ਅੰਬੈਸੀਆਂ ਖੁੱਲੀਆਂ। H4 ਦੇ ਵਿੱਚ ਕੋਈ ਵੇਟ ਨਹੀਂ ਹੈਗੀ। ਸਭ ਤੋਂ ਸਿਟੀਜ਼ਨ ਨਾਲੋਂ ਤੇ ਗ੍ਰੀਨ ਕਾਰਡ ਹੋਲਡਰ ਨਾਲੋਂ ਵੀ ਛੇਤੀ ਮੰਗਾ ਸਕਦਾ H1B ਵਾਲਾ ਆਪਣੀ ਘਰ ਵਾਲੀ ਨੂੰ। ਜੀ ਡਿਪੈਂਡੈਂਟ ਵੀਜ਼ਾ ਜਿਹੜਾ। ਥੈਂਕ ਯੂ ਜੀ ਥੈਂਕ ਯੂ। ਚਰਨ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਆ ਕਿ ਇੱਕ ਸਾਡੇ ਰਿਲੇਟਿਵ, ਉਹ ਪੇਰੈਂਟਸ ਆ ਗਏ ਸੀਗੇ, ਬੱਚੇ ਉਹਨਾਂ ਦੇ ਓਵਰਏਜ ਸੀਗੇ, ਤੇ ਉਹਨਾਂ ਨੇ ਆ ਕੇ ਮਦਰ ਵੱਲੋਂ ਅਪਲਾਈ ਕਰ ਦਿੱਤਾ ਬੱਚਿਆਂ ਦਾ। ਤੇ ਹੁਣ ਇਨ ਕੇਸ ਉਹਨਾਂ ਦੇ ਮਨ ਦੇ ਵਿੱਚ ਵੀ ਜੇ ਉਹ ਜਿਹਨੇ ਵਾਈਫ ਨੇ ਉਹਨਾਂ ਦਾ ਅਪਲਾਈ ਕੀਤਾ, ਬਾਈ ਚਾਂਸ ਉਹਦੀ ਡੈਥ ਹੋ ਜਾਂਦੀ ਆ, ਕਿਆ ਉਹ ਫਾਦਰ ਨੂੰ ਦੁਬਾਰਾ ਅਪਲਾਈ ਕਰਨਾ ਪਊ, ਜਾਂ ਕਿ ਇਹੀ ਕੇਸ ਜਿਹੜਾ ਹੈਗਾ ਮਦਰ ਵੱਲੋਂ ਹੋਇਆ ਉਹ ਮਦਰ ਦੇ ਬਿਹਾਫ ਤੇ ਜਿਹੜਾ ਹਸਬੈਂਡ ਆ ਉਹ ਆਪਣੇ ਬੱਚਿਆਂ ਦੀ ਜਿਹੜੀ ਆ ਸਟੇਟਸ ਜਿਹੜਾ ਆ ਜਾਂ ਟਾਈਮ ਦਾ ਉਹ ਹੋ ਜਾਊਗਾ? ਇਹ ਕੁਐਸਚਨ ਹੈਗਾ ਜੀ, ਤੇ ਨਹੀਂ ਦੁਬਾਰਾ ਤਾਂ ਨਹੀਂ ਕਰਨਾ ਪਊ? ਥੈਂਕ ਯੂ ਜੀ। ਜੀ ਇਹ ਨਾ ਪਹਿਲਾਂ ਵੀ ਆਪਾਂ ਬੜੀ ਵਾਰੀ ਡਿਸਕਸ ਕਰ ਚੁੱਕੇ ਹਾਂ ਕਿ ਜਿਹੜੀ ਪਟੀਸ਼ਨ ਹੁੰਦੀ ਨਾ ਉਹ ਮਲਟੀਪਲ ਰਿਲੇਟਿਵਸ ਵੱਲੋਂ ਪਵਾਇਆ ਕਰੋ ਤਾਂ ਕਿ ਜਿਹੜੀ ਡੈਥ ਦੀ ਕੰਟੀਨਜੈਂਸੀ ਆ ਉਹ ਕਵਰ ਹੋ ਜਾਵੇ, ਪਹਿਲੀ ਗੱਲ। ਤੇ ਦੂਜੀ ਗੱਲ ਇਹ ਹੈ ਕਿ ਜੇ ਪਟੀਸ਼ਨਰ ਦੀ ਡੈਥ ਹੋ ਜਾਵੇ, ਪਟੀਸ਼ਨਰ ਜੇ US ਸਿਟੀਜ਼ਨ ਆ, ਤੇ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਦੀ ਆਪਸ਼ਨ ਵੀ ਉਸ ਕੇਸ 'ਚ ਨਿਕਲ ਸਕਦੀ ਹੈ ਵਾਈਫ ਵਾਲੇ ਥਰੂ ਹੀ, ਤੇ ਫਾਦਰ ਸਬਸਟੀਟਿਊਟਡ ਸਪਾਂਸਰ ਬਣ ਸਕਦਾ ਹੈ। ਸੋ ਆਪਸ਼ਨ ਹੈਗੀ ਹੈ, ਪਰ ਉਹਨਾਂ ਨੂੰ ਤੁਸੀਂ ਇਹ ਕਹਿ ਦਿਓ ਕਿ ਜਸਟ ਐਜ਼ ਅ ਸੇਫਟੀ ਸੇਕ ਤੁਸੀਂ ਇੱਕ ਪਟੀਸ਼ਨ ਸੈਪਰੇਟ ਜ਼ਰੂਰ ਫਾਈਲ ਕਰੋ, ਤੇ ਬਾਅਦ 'ਚ ਫਿਰ ਜੇ ਡੈਥ ਇੱਦਾਂ ਹੁੰਦੀ ਹੈ ਤੇ ਆਪਾਂ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਥੱਲੇ ਫਾਦਰ ਨੂੰ ਸਬਸਟੀਟਿਊਟ ਕਰ ਸਕਦੇ ਹਾਂ। ਜੀ ਥੈਂਕ ਯੂ ਜੀ। ਅਗਲੇ ਕਾਲਰ ਆਪਣੇ ਨਾਲ ਨੇ ਜੀ ਸ਼ਰਮਾ ਜੀ। ਸੌਰੀ ਪਵਨ ਆਪਣੇ ਨਾਲ ਨੇ ਜੀ। ਪਵਨ। ਹਾਂਜੀ, ਮੇਰਾ ਕੁਐਸਚਨ ਸੀਗਾ, ਮੇਰੇ ਨਾਨੀ ਸ਼ਿਵਾ ਇੰਡੀਆ ਚਲ ਗਏ ਸੀ ਜਨਵਰੀ 2020 ਦੇ ਵਿੱਚ, ਫਿਰ ਕੋਵਿਡ ਕਰਕੇ ਆ ਨਹੀਂ ਸੀ ਸਕਦੇ ਵਾਪਸ, ਬਟ ਉਹ ਇੱਥੇ ਦੇ ਗ੍ਰੀਨ ਕਾਰਡ ਹੋਲਡਰ ਆ, ਉਹਨਾਂ ਦਾ ਉੱਥੇ ਐਕਸਪਾਇਰ ਹੋ ਗਿਆ ਸੀ, ਸੋ ਕੈਨ ਸ਼ੀ ਸਟਿਲ ਕਮ ਬੈਕ? ਏਅਰਲਾਈਨਸ ਵਾਲਿਆਂ ਨੇ ਤਿੰਨ ਚੀਜ਼ਾਂ ਹੈਗੀਆਂ। ਇੱਕ ਤਾਂ ਏਅਰਲਾਈਨਸ ਵਾਲਿਆਂ ਨੇ ਪਹਿਲਾਂ ਤਾਂ ਚੜ੍ਹਨ ਨਹੀਂ ਦੇਣਾ। ਜੇ ਮੰਨ ਲਓ ਏਅਰਲਾਈਨਸ ਵਾਲਿਆਂ ਨੇ ਚੜ੍ਹਨ ਦੇ ਦਿੱਤਾ, ਫਿਰ ਤੁਸੀਂ ਤੁਹਾਡੀ CBP ਜਿਹੜਾ ਕਸਟਮਸ ਐਂਡ ਬਾਰਡਰ ਪੈਟਰੋਲ ਆ, ਉਹਨਾਂ ਪੰਗਾ ਪੈ ਸਕਦਾ, ਉਹ ਉਹਨਾਂ ਨੂੰ ਆਉਣ ਵੀ ਦੇ ਸਕਦੇ ਆ, ਰੋਕ ਵੀ ਸਕਦੇ ਆ। ਪਰ ਇਹ ਹੈ ਕਿ ਜੇ ਪਹੁੰਚ ਗਏ ਇੱਥੇ ਤੱਕ ਤਾਂ ਫਿਰ ਜ਼ਿਆਦਾਤਰ ਇੱਦਾਂ ਹੈ ਕਿ ਪੋਸੀਬਲ ਹੈਗਾ ਕਿ ਉਹਨਾਂ ਨੂੰ ਆਉਣ ਦੇਣਗੇ। ਸੋ ਕਈ ਲੋਕੀ ਇਹਦੇ ਵਿੱਚ ਕੀ ਕਰਦੇ ਨੇ ਕਿ ਉਹ ਕੈਨੇਡਾ ਦਾ ਵੀਜ਼ਾ ਟਰਾਈ ਕਰ ਲੈਂਦੇ ਨੇ, ਪਹਿਲਾਂ ਉੱਥੋਂ ਮਿਲ ਜਾਂਦਾ, ਤੇ ਫਿਰ ਬਾਰਡਰ ਤੋਂ ਆ ਕੇ ਇੱਥੇ ਨੈਗੋਸ਼ੀਏਟ ਕਰ ਲੈਂਦੇ ਨੇ ਆਪਣਾ ਰਸਤਾ ਅੰਦਰ ਨੂੰ। ਸੋ ਇਹ ਤੁਸੀਂ ਪਲਾਨ ਕਰੋ। ਦੂਜੀ ਆਪਸ਼ਨ ਹੁੰਦੀ ਹੈ ਕਈ ਵਾਰੀ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਜਿਹਨੂੰ ਕਹਿੰਦੇ ਨੇ, ਉਹ ਪਰ ਹੁਣ ਜਿੱਦਾਂ ਤੁਸੀਂ ਜਨਵਰੀ 2020 ਕਹਿੰਦੇ ਆ, ਟਾਈਮ ਬਹੁਤ ਜ਼ਿਆਦਾ ਹੋ ਗਿਆ, ਉਹ ਤੁਸੀਂ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਟਰਾਈ ਕਰ ਸਕਦੇ ਆ ਕਿ ਇੰਡੀਆ ਤੋਂ ਸਿੱਧੇ ਹੀ ਵੀਜ਼ਾ ਲੈ ਕੇ ਆਓ। ਤੇ ਤੀਜੀ ਆਪਸ਼ਨ ਹੈ ਜੇ ਦੋਨਾਂ 'ਚੋਂ ਕੋਈ ਕੰਮ ਨਹੀਂ ਕੀਤਾ ਤੇ ਫਿਰ ਜਿਹੜੇ ਉਹਨਾਂ ਦੇ ਬੇਟੀ ਹੈ ਉਹਨਾਂ ਨੂੰ ਕਹੋ ਕਿ ਫਾਈਲ ਕਰਨ ਦੁਬਾਰਾ ਤੋਂ ਨਵੇਂ ਸਿਰਿਓਂ। ਜੀ ਥੈਂਕ ਯੂ ਹਾਂਜੀ। ਤੇ ਆਪਣੇ ਅਗਲੇ ਕਾਲਰ ਨੇ ਸ਼ਰਮਾ ਜੀ। हाँ सर, मेरा क्वेश्चन मेरे बेटे की पटिशन CF2B 2019 ਚ ਅਪਰੂਵਡ ਪਈ ਹੈ, ਪਰ NB ਸਾਨੂੰ ਅਪਡੇਟ ਕਰ ਰਿਹਾ ਕਿ ਪਹਿਲਾਂ 120 ਦਿਨ ਦਾ, ਫਿਰ ਹੁਣ 60 ਦਿਨ ਦਾ। ਕੱਲ ਵੀ ਸਾਨੂੰ ਮੇਲ 60 ਦਿਨ ਦੀ ਉਹਨਾਂ ਨੇ ਦੇ ਦਿੱਤੀ ਹੈ, ਤੇ ਬੰਬਈ ਕਹਿ ਰਿਹਾ ਕਿ ਆਫਿਸ ਬੰਦ ਹੈ, ਕਿ ਇੰਟਰਵਿਊ ਦਾ ਕੋਈ ਚਾਂਸ ਹੈ ਹਾਲੇ ਕਿ ਨਹੀਂ? ਨਹੀਂ, ਕੋਈ ਚਾਂਸ ਨਹੀਂ ਜੀ।
ਵੇਟ ਚਾਂਸ ਬਹੁਤ ਸਲਿਮ ਹੈ, ਬਹੁਤ ਮੈਂ ਟਾਵਾ ਸੁਣਿਆ, ਮੇਰੇ ਆਪਣੇ ਕਿਸੇ ਕਲਾਇੰਟ ਦਾ ਨਹੀਂ ਲੱਗਾ F2B ਦੇ ਵਿੱਚ, ਸੁਣਿਆ ਮੈਂ ਕਈਆਂ ਦਾ ਲੱਗਾ। ਮੈਂ ਜਿਹੜੇ ਮੇਰੇ ਖੁਦ ਦੇ ਕਲਾਇੰਟ ਹੈ, ਮੈਂ ਹੁਣ ਪੇਰੈਂਟਸ ਦਾ ਮੈਂ ਦੇਖਿਆ ਜ਼ਿਆਦਾ ਲੱਗ ਰਹੇ ਨੇ, ਫਿਆਂਸੇ ਵਾਲੇ ਲੱਗ ਰਹੇ ਨੇ, ਸਿਟੀਜ਼ਨ ਦੇ ਉਹ ਹੈਗੇ ਆ ਜਿਹੜੇ ਸਪਾਊਸ ਉਹਦੇ ਲੱਗ ਰਹੇ ਨੇ। F2A F2B ਕੈਟਾਗਰੀ ਦੇ ਵਿੱਚ ਸਲੋ ਡਾਊਨ ਕਰਤਾ ਉਹਨਾਂ ਨੇ, ਸਪੈਸ਼ਲੀ ਇੰਡੀਆ ਦੇ ਵਿੱਚ, ਜਿਹਦਾ ਹੁਣ ਦੁਬਾਰਾ ਆਹ ਡੈਲਟਾ ਵੇਰੀਐਂਟ ਆਇਆ ਸੀਗਾ। ਸੋ ਵੇਟ ਕਰਨੀ ਪੈਣੀ ਤੁਹਾਨੂੰ, NVC ਕੁਛ ਨਹੀਂ ਕਰ ਸਕਦਾ ਜੀ। ਥੈਂਕ ਯੂ ਜੀ। ਅਗਲੇ ਕਾਲਰ ਹਰਚੰਦ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੇ ਰਿਲੇਟਿਵ ਰਹਿੰਦੇ ਜਰਸੀ ਚ, ਉਹਨਾਂ ਤੋਂ ਉਹ 20-25 ਸਾਲ ਹੋ ਗਏ ਉਹਨਾਂ ਕੋਲ ਗ੍ਰੀਨ ਕਾਰਡ ਹੈ, ਉਹਨਾਂ ਤੋਂ ਕ੍ਰਾਈਮ ਰਿਕਾਰਡ 'ਚ ਆ ਗਏ ਜੀ, ਉਹ ਉਹਨਾਂ ਤੋਂ ਨਾਈਫ ਵੱਜੇ ਕਿਸੇ ਦੇ, ਤੇ ਉਹਨੂੰ ਸਿਟੀਜ਼ਨਸ਼ਿਪ ਨਹੀਂ ਦੇ ਰਹੇ। ਕੀਤਾ ਨਾਈਫ ਕੀ ਚਾਰजेस ਕੀ ਸੀਗੇ? ਨਾਈਫ ਮਾਰਤਾ ਸੀ ਕਿਸੇ ਨੂੰ ਉਹਨਾਂ ਨੇ। ਅੱਛਾ। ਤੇ ਉਹ ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਦੇ ਰਹੇ, ਕੀ ਉਹ ਸਟੇਟ ਚੇਂਜ ਕਰਕੇ ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲ ਸਕਦੀ ਹੈ? ਨਹੀਂ, ਉਹ ਤਾਂ ਜੀ ਸੇਮ ਹੀ ਆ ਨਾ, ਸਾਰਾ ਇਮੀਗ੍ਰੇਸ਼ਨ ਲਾਅ ਤਾਂ ਸੇਮ ਹੀ ਹੈ। ਉਹਨਾਂ ਨੂੰ ਜਿਹੜੀ ਸਿਟੀਜ਼ਨਸ਼ਿਪ ਜੇ ਉਹਨਾਂ ਨੂੰ ਮਿਲਣੀ ਆ, ਉਹ ਉੱਤੇ ਮਿਲਣੀ ਹੈ ਕਿ ਜਿਹੜੇ ਉਹ ਕ੍ਰਾਈਮ ਨੂੰ ਖੋਲ ਕੇ ਕੁਛ ਦੁਬਾਰਾ ਤੁਸੀਂ ਪਲੀਡ ਕਰ ਸਕਦੇ ਹੋ ਕਿ ਕ੍ਰਾਈਮ ਰਿਡਿਊਸ ਹੋ ਸਕਦਾ ਹੋਵੇ, ਡਿਸਪੋਜ਼ ਹੋ ਸਕਦਾ ਹੋਵੇ, ਘਟਾ ਵਧਾ ਕੇ ਜਾਂ ਕੈਂਸਲ ਹੋ ਸਕਦਾ ਹੋਵੇ, ਫਿਰ ਤੁਹਾਡੇ ਉਸ ਬੇਸ ਤੇ ਉਹ ਕੁਆਲੀਫਾਈ ਕਰ ਸਕਦੇ ਨੇ। ਪਰ ਜੇ ਉਹ ਆਊਟਸਟੈਂਡਿੰਗ ਰਹੂਗਾ ਤਾਂ ਫੇਰ ਨਹੀਂ ਜੀ। ਇੱਕ ਇਹਦੇ ਵਿੱਚ ਉਹ ਤਾਂ ਜੇ ਛੁਰੀ ਮਾਰਨ ਵਾਲੇ ਨੂੰ ਵੀ ਉਹਨਾਂ ਨੇ ਸਿਟੀਜ਼ਨਸ਼ਿਪ ਦੇ ਦਿੱਤੀ ਤਾਂ ਫਿਰ ਬਚਿਆ ਕਿ ਅਮਰੀਕਾ ਹਾਂਜੀ, ਉਹ ਫਿਰ ਉਹ ਫੈਲਨੀ ਚਾਰਜ ਜਿਹੜੇ ਆ ਜਾਂਦੇ ਆ। ਹੁਣ ਇਹ ਨਹੀਂ ਪਤਾ ਵੀ ਉਹਨਾਂ ਤੇ ਮੈਨਸਲੌਟਰ ਆ ਜਾਂ ਅਟੈਂਪਟਡ ਮਰਡਰ ਆ ਜਾਂ ਕੀ ਪਤਾ ਕਿਹੜਾ ਚਾਰਜਸ ਜਿਹੜਾ ਉਹ ਲੱਗਾ। ਸੋ ਉਹਦੀ ਸੀਵੀਅਰਿਟੀ ਦੇ ਉੱਤੇ ਡਿਪੈਂਡ ਕਰਦਾ ਆ ਵੀ ਕਿੱਦਾਂ ਦੇ ਜਿਹੜੇ ਚਾਰਜਸ ਜਿਹੜੇ ਉਸ ਦੇ ਉੱਤੇ ਜਿਹੜੇ ਉਹਨਾਂ ਨੇ ਲਗਾਏ ਹੈਗੇ ਆ। ਅਤੇ ਇੱਕ ਚੀਜ਼ ਇਹਦੇ ਵਿੱਚ ਇਹ ਆ ਵੀ ਜੇ ਮੰਨ ਲਓ ਕਿਸੇ ਦਾ ਇੱਦਾਂ ਕੇਸ ਸੀਗਾ ਅਤੇ ਅਦਾਲਤ ਨੇ ਉਹਨਾਂ ਦੇ ਜਿਹੜੇ ਚਾਰਜਸ ਆ ਕਈ ਵਾਰੀ ਬੰਦ ਕਰ ਦਿੰਦੇ ਆ, ਉਹ ਲੁਕਾ ਦਿੰਦੇ ਆ, ਅਤੇ ਕੀ ਉਹ ਅਜਿਹੇ ਲੋਕਾਂ ਦੇ ਲਈ ਵੀ ਫਿਰ ਉਹ ਖੁੱਲ੍ਹ ਜਾਂਦੇ ਆ ਜਦੋਂ ਇਮੀਗ੍ਰੇਸ਼ਨ ਦੇ ਮੂਹਰੇ ਜਾਂਦੇ ਆ, ਜਾਂ ਉਹ ਫਿਰ ਲੁਕੇ ਰਹਿੰਦੇ ਅਦਾਲਤ ਦੇ ਵਿੱਚ ਜਿੱਦਾਂ ਹੁੰਦੇ ਕੋਰਟ? ਨਹੀਂ, ਲੁਕਾਉਣ ਨਾਲ ਕੁਛ ਨਹੀਂ ਹੁੰਦਾ। ਮਤਲਬ ਇੱਕ ਹੁੰਦਾ ਐਕਸਪੰਜ ਕਰਦਾ ਕਿ ਰੈਕਡ ਸਰਚ 'ਚ ਅਵੇਲੇਬਲ ਨਹੀਂ ਆ, ਉਹਦੇ ਨਾਲ ਕੁਛ ਨਹੀਂ ਹੁੰਦਾ। ਤੁਹਾਨੂੰ ਜਿਹੜਾ ਉਹ ਹੈਗਾ ਉਹਨੂੰ ਰਿਡਿਊਸ ਕਰਾਉਣਾ ਪੈਂਦਾ ਜਾਂ ਉਹਨੂੰ ਬਿਲਕੁਲ ਜਿੱਦਾਂ ਰੈਕਡ ਕਹਿ ਲਓ ਕਲੀਨ ਕਰਾਉਣਾ ਪੈਂਦਾ। ਹਰੇਕ ਸਟੇਟ ਦਾ ਜਿੱਦਾਂ ਕ੍ਰਿਮੀਨਲ ਲਾਅ ਆਪਣਾ ਹੈ ਨਾ। ਠੀਕ ਹੈ। ਉਹਦੇ ਵਿੱਚ ਤਾਂ ਨਹੀਂ ਮੈਂ ਮਾਰ ਹੈਗਾ ਕਿ ਜਰਸੀ 'ਚ ਕੀ ਹੁਣ ਹੈਗਾ ਕੀ ਨਹੀਂ ਹੈਗਾ। ਪਰ ਜੇ ਹਾਂਜੀ ਕਈ ਵਾਰੀ ਏਦਾਂ ਦਾ ਹੋ ਜਾਵੇ, ਗਵਰਨਮੈਂਟ ਪਾਰਡਨ, ਪ੍ਰੈਜ਼ੀਡੈਂਸ਼ੀਅਲ ਪਾਰਡਨ, ਏਦਾਂ ਦੀਆਂ ਕਈ ਵਾਰੀ ਜਿੱਦਾਂ ਚੀਜ਼ਾਂ ਹੁੰਦੀਆਂ, ਉਹ ਜੇ ਤੁਹਾਡੇ ਉਹ ਕਲੀਨ ਕਰ ਦਿੰਦੇ ਨੇ ਜੇ ਰੈਕਡ, ਫੇਰ ਤੁਹਾਡਾ ਸਿਟੀਜ਼ਨਸ਼ਿਪ ਦਾ ਰਾਹ ਬਣ ਜਾਊਗਾ। ਪਰ ਜੇ ਤੁਸੀਂ ਸਿੰਪਲੀ ਕਹੋ ਕਿ ਆਪਾਂ ਐਕਸਪੰਜ ਕਰਾ ਲੈਣਾ, ਉਹਨਾਂ ਨਹੀਂ ਫਰਕ ਪੈਂਦਾ। ਓਕੇ। ਇੱਕ ਇਹਦੇ ਵਿੱਚ ਹੋਰ ਕਿ ਇਸ ਜਿੱਦਾਂ ਮੰਨ ਲਓ ਇਹ ਬੰਦੇ ਆ, ਇਹਨਾਂ ਦਾ ਗ੍ਰੀਨ ਕਾਰਡ ਆ, ਇੱਕ ਦਿਨ ਐਕਸਪਾਇਰ ਹੋ ਜਾਣਾ, ਕੀ ਇਹਨਾਂ ਨੂੰ ਰੀਨਿਊ ਕਰਨ ਵੇਲੇ ਵੀ ਦਿੱਕਤ ਆਊਗੀ? ਦੇਖੋ ਜੀ, ਅੱਜ ਤੱਕ ਬਿਊਟੀ ਆਫ ਪ੍ਰੋਸੈਸ ਇਹੀ ਹੈ ਕਿ ਜਿਹੜਾ ਗ੍ਰੀਨ ਕਾਰਡ ਰਿਨਿਊਅਲ ਸੀਗਾ ਨਾ, ਉਹ ਕਰੀ ਜਾਂਦੇ ਨੇ ਲੋਕਾਂ ਨੇ, ਭਾਵੇਂ ਫਰੂਟ ਵੀ ਉਹਨਾਂ ਨੇ ਫੜ ਲਿਆ ਸਾਰਾ। ਗ੍ਰੀਨ ਕਾਰਡ ਦੀ ਜਿਹੜੀ ਐਪਲੀਕੇਸ਼ਨ I-90 ਰਿਲੇਟਿਵਲੀ ਬੜੀ ਸਿੰਪਲ ਆ, ਐਡੀ ਜ਼ਿਆਦਾ ਬੈਕਗਰਾਊਂਡ 'ਚ ਨਾ ਜਾਂਦੇ ਨਹੀਂ ਉਹ। ਤਕਰੀਬਨ ਜਿੰਨੇ ਮੈਂ ਦੇਖੇ ਸੀ ਕ੍ਰਿਮੀਨਲ ਕਨਵਿਕਸ਼ਨ ਵਾਲੇ ਸਾਰੇ ਕਰੀ ਜਾਂਦੇ ਨੇ। ਪਰ ਹੁਣ ਇਹੀ ਹੈ ਕਿ ਟਰੰਪ ਵਰਗਾ ਬੰਦਾ ਫੇਰ ਆ ਜਾਵੇ ਤੇ ਉਹ ਕਵੇ ਕਿ ਮੈਂ ਹੁਣ ਆਹ ਵਾਲੇ ਫਾਰਮ ਨਾਲ ਪੰਗਾ ਲੈਣਾ, ਕਿ ਮੈਂ ਉਹਦੇ ਵਿੱਚ ਇੱਕ ਨਵਾਂ ਬਾਕਸ ਪਾਣਾ ਕਿ ਤੁਸੀਂ ਕ੍ਰਾਈਮ ਤਾਂ ਨਹੀਂ ਕੋਈ ਕੀਤਾ, ਤੇ ਫੇਰ ਚੱਕਰ ਪੈ ਸਕਦਾ। ਓਕੇ, ਚਲੋ। ਭਾਗ ਸਿੰਘ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਇੱਥੋਂ ਬੋਲਦਾ ਜੀ, ਕੈਨੇਡਾ ਤੋਂ। ਐਕਚੁਅਲੀ ਮੇਰਾ ਕੁਐਸਚਨ ਇਹ ਹੈਗਾ ਕਿ ਮੈਂ ਗ੍ਰੀਨ ਕਾਰਡ ਹੋਲਡਰ ਹੈਗਾ ਜਿੱਦਾਂ 2013 ਤੋਂ, ਤੇ ਸਿਟੀਜ਼ਨ ਹੈਗੀ ਮੇਰੇ ਕੋਲ ਕੈਨੇਡਾ ਦੀ ਜੀ। ਤੇ ਐਕਚੁਅਲੀ ਸਾਲ ਤੋਂ ਪਹਿਲੇ ਮੈਂ ਐਂਟਰੀ ਕਰਦਾ ਰਿਹਾ USA ਦੇ ਵਿੱਚ, ਤੇ ਹੁਣ ਜਿੱਦਾਂ ਕੋਵਿਡ ਕਰਕੇ ਮੈਨੂੰ ਡਾਇਬਟੀਜ਼ ਹੈ, ਤੇ ਹੁਣ ਮੈਂ ਸਾਲ ਦੇ ਵਿੱਚ ਐਂਟਰੀ ਨਹੀਂ ਕਰ ਸਕਿਆ, ਤੇ ਇਹਦਾ ਹੁਣ ਗ੍ਰੀਨ ਕਾਰਡ ਮੇਰਾ ਵੈਲਿਡ ਰਹੂਗਾ ਜਾਂ ਖਤਮ ਹੋ ਜਾਊਗਾ ਜਿੱਦਾਂ? ਤੁਸੀਂ ਭਾਜੀ ਟਰਾਈ ਕਰ ਲਓ। ਹੁਣ ਉਹਨਾਂ ਨੇ ਤੁਹਾਡੇ ਕੇਸ 'ਚ ਕੀ ਕਰਨਾ ਹੈ ਕਿ ਉਹਨਾਂ ਨੇ ਤੁਹਾਡਾ ਉਹਨਾਂ ਨੇ ਤਾਂ ਇਹ ਦੇਖਿਆ ਕਿ ਇਹ ਬੰਦਾ ਤਾਂ ਰਹਿੰਦਾ ਨਹੀਂ, ਫਾਰਮੈਲਿਟੀ ਕਰ ਰਿਹਾ ਸੀਗਾ, ਫਿਰ ਉਹ ਤੁਹਾਨੂੰ ਰੋਕ ਸਕਦੇ ਨੇ। ਪਰ ਜੇ ਤੁਸੀਂ ਬਿਲਕੁਲ ਆਪਣੇ ਇਰਾਦੇ ਨਾਲ ਜਾਓਗੇ, ਆਹ ਦੇਖੋ ਮੈਂ ਘਰ ਲਿਆ, ਇੱਥੇ ਮੇਰਾ ਬਿੱਲ ਚੱਲਦਾ, ਇੱਥੇ ਮੈਂ ਰਹਿਣਾ ਵਾ, ਤੇ ਫਿਰ ਤੁਹਾਨੂੰ ਉਹ ਵਾਰਨਿੰਗ ਦੇ ਕੇ ਸ਼ਾਇਦ ਅੰਦਰ ਵੜਨ ਦੇ ਦੇਣ। ਜੇ ਇੱਕ ਵਾਰੀ ਤੁਹਾਨੂੰ ਅੰਦਰ ਵੜਨ ਦੇਤਾ ਤੇ ਫਿਰ ਤੁਹਾਡਾ ਵੈਲੀਡੇਟ ਹੋ ਜਾਣਾ ਗ੍ਰੀਨ ਕਾਰਡ। ਪਰ ਹੁਣ ਜਿੱਦਾਂ ਤੁਸੀਂ ਕਹੋ ਕਿ ਫਿਰ ਦੁਬਾਰਾ ਹੱਥ ਲਾਣ ਹੀ ਜਾਣਾ ਵਾ, ਉਸ ਚੀਜ਼ ਤੇ ਉਹ ਪੰਗਾ ਕਰ ਸਕਦੇ ਨੇ। ਟਰਾਈ ਕਰ ਲਓ ਤੁਸੀਂ ਜੀ। ਅੱਗੇ ਤੁਹਾਡੀ ਕਿਸਮਤ ਆ ਕਿ ਅਫਸਰ ਕਿੱਦਾਂ ਦਾ ਮਿਲਦਾ ਤੁਹਾਨੂੰ। ਹਾਂਜੀ, ਤੇ ਜਿੱਦਾਂ ਏਦਾਂ ਹੋਰ ਹੈਗਾ ਜੀ, ਕਿਉਂਕਿ ਕੈਨੇਡੀਅਨ ਰੈਕਟ ਤੋਂ ਪੁੱਛਦੇ ਨਹੀਂ ਹੈਗੇ ਜੇ ਆਪਾਂ ਆਉਣਾ ਹੈ ਨਾ, ਤੇ ਉਹ ਆ ਕੇ ਫਿਰ ਜੇ ਮੈਂ ਇੱਥੇ ਰਹਿਣਾ ਹੋਵੇ 2.5-3 ਸਾਲ ਦੇ ਦੁਬਾਰਾ ਇੱਥੇ ਰਹਿ ਸਕਦਾ ਜਾਂ ਜਿੱਦਾਂ ਸਿਟੀਜ਼ਨ ਅਪਲਾਈ ਕਰ ਸਕਦਾ? ਨਹੀਂ, ਹਾਂ, ਇੱਕ ਵਾਰੀ ਤੁਸੀਂ ਅੰਦਰ ਆ ਗਏ ਤਾਂ ਇੱਕ ਵਾਰੀ ਤੁਸੀਂ US ਟੈਰੀਟਰੀ ਦੇ ਵਿੱਚ ਆ ਗਏ ਐਜ਼ ਅ ਪਰਮਾਨੈਂਟ ਰੈਜ਼ੀਡੈਂਟ, ਫੇਰ ਕੋਈ ਪ੍ਰੋਬਲਮ ਨਹੀਂ। 2.5 ਸਾਲ ਤਾਂ ਨਹੀਂ ਕਰ ਸਕਦੇ ਤੁਸੀਂ ਰਹਿ ਕੇ, ਕਿਉਂਕਿ ਤੁਹਾਡੀ ਜਿਹੜੀ ਇੱਕ 5 ਸਾਲ ਦੀ ਕਲੌਕ ਹੁੰਦੀ ਹੈ ਕੰਟੀਨਿਊਸ ਰੈਜ਼ੀਡੈਂਸ, ਉਹ ਕਲੌਕ ਤੁਹਾਨੂੰ ਮੀਟ ਕਰਨੀ ਪੈਣੀ ਆ। ਉਹ ਕਲੌਕ ਜਦੋਂ ਤੁਸੀਂ 6 ਮਹੀਨੇ ਤੋਂ ਵੱਧ ਬਾਹਰ ਰਹਿ ਲੈਂਦੇ ਹੋ, ਉਹ ਟੁੱਟ ਜਾਂਦੀ ਹੈ। ਜੀ, ਥੈਂਕ ਯੂ ਜੀ। ਜੀ, ਮਿਹਰਬਾਨੀ ਜੀ। ਓਕੇ। ਅਗਲੇ ਕਾਲਰ ਪ੍ਰਕਾਸ਼। ਹਾਂਜੀ, ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ। ਜੀ, ਸਤਿ ਸ਼੍ਰੀ ਅਕਾਲ।
ਹਾਂਜੀ ਮੈਂ ਪਤਾ ਕਰਨਾ ਸੀਗਾ ਜੀ, ਜੇ ਭੈਣ ਭਰਾਵਾਂ ਦੀ ਪਟੀਸ਼ਨ ਜਿਹੜੀ ਕੀਤੀ ਉਹ ਉਹਨਾਂ ਦੀ ਕਿਹੜੀ ਉੱਥੇ ਜੀ ਚੱਲ ਰਹੀ ਵੀਜ਼ੇ ਵਾਸਤੇ ਡੇਟ ਸੀ ਬੰਬੇ? ਸਤੰਬਰ 2005। ਸਤੰਬਰ 2005 ਚੱਲ ਰਹੀ ਹੈ ਜੀ? ਇੰਟਰਵਿਊ ਹੋ ਰਹੀਆਂ ਜੀ ਉਹਨਾਂ ਦੀ ਸਤੰਬਰ ਵਾਲਿਆਂ ਦੀਆਂ? ਨਹੀਂ, ਤੁਸੀਂ ਡੇਟ ਪੁੱਛਿਆ ਕਿਹੜੀ ਚੱਲ ਰਹੀ ਹੈ? ਹੁਣ ਐਮਬੈਸੀ ਨੇ ਕਦੋਂ ਦੇਣੇ ਆ ਵੀਜ਼ੇ, ਕਦੋਂ ਇੰਟਰਵਿਊ ਕਾਲ ਕਰਨਾ ਉਹਨਾਂ ਦੀ ਮਰਜ਼ੀ ਹੈ। ਮਤਲਬ ਕਿ ਜਿਹੜੇ 2005 ਤੱਕ ਸੀਗੇ ਉਹਨਾਂ ਨੂੰ ਉਹ ਸਕੇਜੂਲ ਕਰੂਗੇ ਜਿੱਦਾਂ ਜਿੱਦਾਂ ਉਹਨਾਂ ਨੂੰ ਟਾਈਮ ਲੱਗਦਾ ਜੀ। ਤੇ ਉੱਦਾਂ ਵੈਸੇ ਅਟਾਰਨੀ ਟੇਟ ਕਹਿਣਾ ਜੀ ਕਿੰਨਾਂ ਦੀਆਂ ਇੰਟਰਵਿਊਜ਼ ਆ ਰਹੀਆਂ ਉਹ ਤਾਂ ਨਹੀਂ ਉਹ ਦੱਸਦੇ, ਉਹ ਤਾਂ ਹਰ ਇੱਕ ਨੂੰ ਇੰਡੀਵਿਜੂਅਲੀ ਉਹਨਾਂ ਕਾਲ ਨੇ ਕਰਕੇ ਦੇਖੋ ਦੱਸਦੇ ਆ, ਏਦਾਂ ਹੈ ਰੈਕੋਰਡ ਨਹੀਂ ਹੁੰਦਾ ਕਿ ਨਾ ਕੋਈ ਇਦਾਂ ਨਵੇਂ ਤੋਂ ਨਵਾਂ publicly। ਫਿਆਂਸੇ ਵੀਜ਼ਾ ਦਾ, ਸਪਾਊਸ ਵੀਜ਼ਾ ਦਾ ਕੇਸ ਉਹਨਾਂ ਦੇ ਕੋਲ ਆ ਹੀ ਜਾਣੇ ਆ, ਹੈਨਾ। ਉਹ ਜਿਹੜੇ ਕੇਸ ਹੈਗੇ ਆ, ਜਿਹੜੇ ਪ੍ਰਾਇੋਰਟੀ, ਜਿਹੜੇ ਰਿਲੇਟਿਵ ਜਿਹਨੂੰ ਕਹਿ ਲਓ ਕਿ ਪ੍ਰੈਫਰੈਂਸ ਕੈਟਾਗਰੀ ਜਿਹੜੀਆਂ ਹੋ ਗਈਆਂ, ਜਿਹਦੀ ਕੋਈ ਵੇਟ ਨਹੀਂ ਹੈਗੀ, ਮਤਲਬ ਉਹਨਾਂ ਦੀ ਤਰੀਕ ਦਾ ਕੋਈ ਚੱਕਰ ਨਹੀਂ ਹੈਗਾ, ਤੇ ਉਹਨਾਂ ਨੇ ਪਹਿਲ ਉਹਨਾਂ ਨੂੰ ਹੀ ਦੇਣੀ ਹੈ, ਕਿਉਂਕਿ ਹੁਣ ਲਿਮਿਟਿਡ ਆ। ਤੇ ਉਹਨਾਂ ਨੇ ਪਹਿਲ ਜਿਹੜੇ ਹੈਗੇ US ਸਿਟੀਜ਼ਨ ਦੇ ਫਿਆਂਸੇ ਤੇ ਆਹ ਸਾਰਿਆਂ ਨੂੰ ਦੇਣੀ ਹੈ। ਤੇ ਇਸ ਤੋਂ ਇਲਾਵਾ ਫਿਰ ਉਹਨਾਂ ਨੇ ਆਪਣਾ ਜਿਹੜਾ ਵਰਕਲੋਡ ਆ ਉਹ ਸਾਈਨ ਕੀਤਾ ਹੁੰਦਾ ਕਿ ਹੁਣ ਉਹਨਾਂ ਨੂੰ ਇੰਪਲੋਇਮੈਂਟ ਵਾਲੇ, ਬਿਜ਼ਨਸ ਵਾਲੇ, ਇਹ ਵਾਲੇ ਵੀਜ਼ੇ ਵੀ ਥੋੜੇ ਥੋੜੇ ਨਾਲ ਦੇਣੇ ਪੈਂਦੇ ਨੇ, H1B ਹੋ ਗਏ, ਸਟੂਡੈਂਟ ਹੋ ਗਏ। ਤੇ ਜਿਹੜੀ ਉਹਨਾਂ ਨੇ ਕੇਸ ਰੋਕ ਕੇ ਰੱਖੇ ਨੇ ਉਹ F2B, F3 ਜਿਹੜੇ ਅਡਲਟ ਚਿਲਡਰਨ ਹੋ ਗਏ ਤਾਂ ਜਾਂ ਭੈਣ ਭਾਈ ਵਾਲੇ ਕੇਸ ਆ, ਇਹਨਾਂ ਨੂੰ ਉਹਨਾਂ ਨੇ ਰੋਕਿਆ ਕਿਉਂਕਿ ਉਹ ਕਹਿੰਦੇ ਪਹਿਲ ਨਹੀਂ ਹੈਗੇ ਇਹਨਾਂ ਦੇ ਕਰਕੇ ਇਹਨਾਂ ਨੂੰ ਅਮਰੀਕਾ ਜਾਣ ਲਈ ਇਸ ਵੇਲੇ ਕੋਈ ਨੈਸ਼ਨਲ ਇੰਟਰਸਟ ਨਹੀਂ ਹੈਗਾ। ਸੋ ਉਹਨਾਂ ਨੇ ਉਹ ਕੇਸ ਰੋਕੇ ਹੋਏ ਆ। ਜੀ ਜੀ। ਅਗਲੇ ਕਾਲਰ ਨੇ ਇਕਬਾਲ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਲੌਂਗ ਟਾਈਮ ਲਿਸਨਰ, ਫਸਟ ਟਾਈਮ ਕਾਲਰ ਜੀ। ਵੀਰ ਜੀ ਮੈਂ, ਮੇਰੀ ਵਾਈਫ ਸਿਟੀਜ਼ਨ ਹੈਗੀ, ਉਹਨੇ ਆਪਣੇ ਪੇਰੈਂਟਸ ਦਾ 2018 ਚ ਫਾਈਲ ਕੀਤਾ ਸੀਗਾ ਤੇ 2019 ਚ ਅਪਰੂਵ ਹੋ ਗਿਆ ਸੀਗਾ, ਤੇ ਉਹਦੀ ਅਜੇ ਤੱਕ ਇੰਟਰਵਿਊ ਨਹੀਂ ਆਈ ਉਹਨਾਂ ਦੀ। ਅਸੀਂ ਇਹਨਾਂ ਨੂੰ ਐਕਸਪੈਡਾਈਟ ਵਾਸਤੇ ਵੀ ਕਿਹਾ ਸੀ, ਅਜੇ ਤੱਕ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਕਾਉਂਸਲਰ ਕੀਤਾ ਸੀਗਾ? ਹਾਂਜੀ, ਇੱਥੇ ਐਡਜਸਟਮੈਂਟ ਕੀਤੀ ਸੀਗੀ ਕਿ ਕੌਂਸੂਲੇਟ ਚ ਕੀਤਾ ਸੀਗਾ? ਐਮਬੈਸੀ ਚ ਕੀਤਾ ਸੀਗਾ ਨਾ, ਇੰਡੀਆ ਦਾ ਨਾ ਉਹ? ਹਾਂਜੀ ਹਾਂਜੀ, ਇੰਡੀਆ ਨੇ ਜੀ। ਮੇਰੀ ਵਾਈਫ ਇੱਥੇ ਅਮਰੀਕਨ ਸਿਟੀਜ਼ਨ ਹੈ, ਉਹਨੇ ਆਪਣੇ ਪੇਰੈਂਟਸ ਦਾ ਕੀਤਾ ਸੀਗਾ। ਤੁਹਾਨੂੰ ਭਾਜੀ ਉਹ ਈਮੇਲ ਆ ਗਈ ਕਿ ਡਾਕੂਮੈਂਟ ਸਾਰੇ ਕੰਪਲੀਟ ਹੈ? ਹਾਂਜੀ, ਸਾਰੇ ਡਾਕੂਮੈਂਟ ਕੰਪਲੀਟ ਆ। ਕਹਿੰਦੇ ਕਿ ਵੇਟਿੰਗ ਫॉर ਇੰਟਰਵਿਊ। ਅਸੀਂ ਜਦੋਂ ਸਟੇਟਸ ਚੈੱਕ ਕਰਦੇ ਹਾਂ ਤੇ ਕਹਿੰਦੇ ਵੇਟਿੰਗ ਫॉर ਇੰਟਰਵਿਊ ਭਾਜੀ ਫੈਮਿਲੀ ਬੇਸਡ ਵਾਲੇ ਦੀਆਂ ਦੇ ਰਹੇ ਨੇ, ਪੇਰੈਂਟਸ ਦੀਆਂ ਦੇ ਰਹੇ ਨੇ ਇੰਟਰਵਿਊ। ਬਸ ਉਹ ਐਡੇ ਲੈਵਲ ਤੇ ਨਹੀਂ ਉਹ ਦੇ ਸਕਦੇ, ਪਰ ਹਾਂਜੀ ਸਾਡੇ ਕਲਾਇੰਟਸ ਵਗੈਰਾ ਦੀਆਂ ਆ ਰਹੀਆਂ ਵਾ ਇੰਟਰਵਿਊ। ਤੁਹਾਨੂੰ ਵੀ ਤੁਸੀਂ ਬਸ ਉਹਨਾਂ ਨੂੰ ਹਾਂਜੀ ਵੇਟ ਕਰੋ, ਉਹਦੀ ਆ ਜਾਊਗੀ ਤੁਹਾਨੂੰ ਵੀ ਇੰਟਰਵਿਊ। ਸੋ ਦੇयर इज ਨਥਿੰਗ ਸਟਾਪਿੰਗ ਦਿਸ। ਜੀ, ਥੈਂਕ ਯੂ ਜੀ। ਵੀਰ ਜੀ ਜਦੋਂ ਉਹਨਾਂ ਦਾ ਇੰਟਰਵਿਊ ਹੋਇਆ ਜੀ, ਕਿਉਂਕਿ 2018 ਚ ਅਸੀਂ ਫਾਈਲ ਕੀਤਾ ਸੀ, ਤੇ ਉਹਨਾਂ ਨੂੰ ਜਿਹੜੀ ਉਹਨਾਂ ਦਾ ਸਟੇਟਸ ਹੈਗਾ 2018 ਤੋਂ ਹੋਊਗਾ ਕਿ ਜਦੋਂ ਉਹਨਾਂ ਦਾ ਇੰਟਰਵਿਊ ਹੋ ਕੇ ਅਪਰੂਵ ਹੋ ਗਏ ਫਿਰ ਉੱਥੋਂ ਦੀ ਉਹਨਾਂ ਦਾ ਇੰਟਰਵਿਊ ਜਦੋਂ ਆਊਗੇ, ਇਮੀਗ੍ਰੈਂਟ ਵੀਜ਼ਾ ਲੱਗੂਗਾ, ਫਿਰ ਜਦੋਂ ਐਂਟਰੀ ਮਾਰੂਗੇ ਫਿਰ ਗ੍ਰੀਨ ਕਾਰਡ ਮਿਲੂਗਾ ਜੀ। ਉਹ ਇੱਥੇ ਆ ਕੇ ਮਿਲਣਾ ਹੈ, ਉਹ ਉੱਥੋਂ ਉੱਥੇ ਬੈਠਿਆ ਨਹੀਂ ਉਹਨਾਂ ਨੇ ਉਹ ਬੇਸਿਕਲੀ ਜਿਹੜਾ ਉਹ ਦੇਣਾ ਜੀ। ਥੈਂਕ ਯੂ ਜੀ, ਮਿਹਰਬਾਨੀ ਇਕਬਾਲ ਜੀ। ਅਗਲੇ ਕਾਲਰ ਭਜਨ ਸਿੰਘ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਇਸ ਤਰ੍ਹਾਂ ਮੈਂ ਵਰਕ ਪਰਮਿਟ ਅਪਲਾਈ ਕੀਤਾ ਸੀ, ਮੇਰਾ ਕੇਸ ਪਾਸ ਹੋਇਆ, ਮੇਰੀ ਕੈਟਾਗਰੀ AO5 ਹੈ। ਮੈਂ ਪੈਸੇ ਭੇਜੇ ਸੀ 495, ਪਰ ਉਹਨਾਂ ਨੇ ਵਾਪਸ ਕਰਤੇ, ਕਹਿੰਦੇ ਤੇਰੀ ਇਹ ਫੀਸ ਗਲਤ ਹੈ ਜੀ। ਫਿਰ ਵੀ ਸਹੀ ਫੀਸ ਕਿਹੜੀ ਕਿੰਨੀ ਹੈ ਜੀ? 410 ਤੇ $85 ਦੋ ਅਲੱਗ-ਅਲੱਗ ਚੈੱਕ ਭੇਜਣੇ ਭਾਜੀ। ਠੀਕ ਹੈ ਜੀ। 410 ਤੇ $85 ਦਾ ਵੱਖਰਾ ਅਲੱਗ, ਤੇ ਜਿਹੜਾ ਚੈੱਕ ਲਿਖਣਾ ਵਾ ਉਹ US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਲਿਖਣਾ ਵਾ। ਦੋਨੋਂ ਹੀ? ਜੇ ਤੁਸੀਂ ਹਾਂਜੀ ਦੋਨੋਂ ਹੀ। ਜੇ ਤੁਸੀਂ ਉਹ ਗਲਤ ਲਿਖਿਆ ਤੇ ਫੇਰ ਨਹੀਂ, ਉਹਨੂੰ ਫੁੱਲ ਲਿਖਣਾ US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ। ਜਿੱਦਾਂ ਉਹਨਾਂ ਨੇ ਦਸਤਾਵੇਜ਼ਾਂ ਤੇ ਲਿਖਿਆ ਹੁੰਦਾ ਆ, ਐਗਜ਼ੈਕਟਲੀ ਮੈਚ ਕਰਕੇ ਜਿਹੜਾ ਉਹ ਲਿਖੋ, ਦੋ ਵੱਖੋ ਵੱਖਰੇ ਚੈੱਕ। ਤੇ ਕਈ ਕੇਸਾਂ 'ਚ ਉਦਾਂ ਇਕੱਠੀ ਫੀਸ ਵੀ ਲੈ ਲੈਂਦੇ, ਇਦਾਂ ਮਿਲਾ ਕੇ ਲੈ ਲੈਂਦੇ ਨੇ, ਪਰ ਅਲੱਗ-ਅਲੱਗ ਬਾਇਓਮੈਟ੍ਰਿਕਸ ਹੀ ਦਿਓ, ਕਿਉਂਕਿ ਜਿਹੜੇ ਫਾਈਲਿੰਗ ਕਲਰਕ ਆ ਨਾ, ਹੁਣ ਕਈਆਂ 'ਚ ਬਾਇਓਮੈਟ੍ਰਿਕਸ ਲੱਗਦੀ ਆ, ਕਈਆਂ 'ਚ ਨਹੀਂ ਲੱਗਦੀ ਆ। ਉਹ ਆਪ ਵੀ ਗਲਤੀਆਂ ਬਹੁਤ ਕਰੀ ਜਾਂਦੇ ਨੇ। ਜਿਹਨਾਂ 'ਚ ਨਹੀਂ ਲੱਗਦੀ ਤੁਸੀਂ ਨਾ ਭੇਜੋ, ਕਹਿੰਦੇ ਫਲਾਨਾ ਨਹੀਂ ਭੇਜਿਆ। ਤੇ ਸਾਡੇ ਉਹ ਕਈ ਵਾਰੀ ਲਾਇਰਾਂ ਦੇ ਵੀ ਮੋੜ ਦਿੰਦੇ ਨੇ, ਫਿਰ ਆਪਾਂ ਨੂੰ ਦੁਬਾਰਾ ਭੇਜਦੇ ਕਿ ਤੁਸੀਂ ਗਲਤੀ ਕਰਤੀ ਹੈ, ਤੇ ਟਾਈਮ ਬਹੁਤ ਖਰਾਬ ਕਰਦੇ ਤਾਂ। ਤੇ ਆਪਾਂ ਹੁਣ ਜਿਹੜੇ ਸਾਡੇ ਵੀ ਕਲਾਇੰਟ, ਆਪਾਂ ਉਹਨਾਂ ਨੂੰ ਇਹੀ ਕਿਹਾ ਕਿ 410 ਤੇ 85, ਈਵਨ ਜਿਹੜੇ ਪਹਿਲੇ ਵਾਲੀ ਵਰਕ ਪਰਮਿਟ ਆ ਉਹਨਾਂ ਨੂੰ ਆਪਾਂ ਕਹਿ ਦਈਦਾ ਕਿ ਜੇ ਤੁਹਾਡਾ 410 ਵਾਲਾ ਮੁੜਿਆ ਆ ਤੇ ਆਪਾਂ ਤੁਹਾਨੂੰ ਮੋੜ ਦਾਂਗੇ, ਪਰ ਆਪਾਂ ਚੈੱਕ ਜਿਹੜੇ ਆ ਆਪਾਂ ਦੋਨੋਂ 410 ਤੇ $85 ਵਾਲੇ ਲਾ ਕੇ ਭੇਜਦੇ ਹਾਂ ਜੀ। ਥੈਂਕ ਯੂ। ਅਗਲੇ ਕਾਲਰ ਨਿੱਜਰ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀਗਾ, ਜਿੱਦਾਂ ਮੈਂ ਇੱਥੇ ਗ੍ਰੀਨ ਕਾਰਡ ਆ ਤੇ ਮੇਰੀ ਵਾਈਫ ਤੇ ਮੇਰਾ ਬੇਬੀ ਜਿੱਦਾਂ ਇੰਡੀਆ ਆ, ਉਹਨਾਂ ਦੀ ਇੰਟਰਵਿਊ ਦੀ ਅਸੀਂ ਹੁਣ ਵੇਟ ਕਰਦੇ ਸੀਗੇ,
ਭਾਜੀ ਮੈਂ ਇਹ ਪੁੱਛਣਾ ਸੀਗਾ, ਹੁਣ ਮੈਂ ਜਿੱਦਾਂ ਸਿਟੀਜ਼ਨ ਦਾ ਅਪਲਾਈ ਕੀਤਾ ਸੀ, ਮੇਰੇ ਫਿੰਗਰਪ੍ਰਿੰਟ ਆ ਗਏ ਸੀਗੇ ਜਿੱਦਾਂ ਭਾਜੀ, ਹੁਣ ਮੈਂ ਫਿੰਗਰਪ੍ਰਿੰਟ ਕਰਾ ਲੈਣਾ ਮੁੜ ਕੇ ਫੇ ਉਹ ਕੈਟਾਗਰੀ ਕਦੋਂ ਨੂੰ ਉਹਨਾਂ ਦੀ ਚੇਂਜ ਕਰਨੀ ਆ, ਜਿੱਦਾਂ ਸਿਟੀਜ਼ਨ ਵਾਲੀ ਕਹਿੰਦੇ ਬੇਬੀ ਜਦੋਂ ਭਾਜੀ ਜਦੋਂ ਤੁਹਾਡੇ ਹੱਥ ਸਰਟੀਫਿਕੇਟ ਲੱਗ ਗਿਆ ਉਦੋਂ, ਜਦੋਂ ਮਤਲਬ ਕਿ ਸਹੁੰ ਚੱਕ ਲਈ ਸਿਟੀਜ਼ਨ ਦੀ ਭਾਜੀ? ਹਾਂਜੀ ਹਾਂਜੀ, ਜਦੋਂ ਸਰਟੀਫਿਕੇਟ ਉਹਨਾਂ ਨੇ ਉਦੋਂ ਹੀ ਦੇ ਦੇਣਾ ਹੁੰਦਾ, ਕਿਉਂਕਿ ਅਜੇ ਤੁਸੀਂ ਬਣੇ ਨਹੀਂ ਨਾ, ਹੁਣ ਕੀ ਪਤਾ ਤੁਸੀਂ ਸਹੁੰ ਨਾ ਚੱਕੋ, ਹੈ ਨਾ, ਤੁਹਾਡੇ ਤੇ ਜਦੋਂ ਤੁਹਾਡੇ ਹੱਥ ਸਰਟੀਫਿਕੇਟ ਆ ਗਿਆ ਉਦੋਂ ਤੁਸੀਂ ਸਿਟੀਜ਼ਨ ਕਲਾਉਂਗੇ, ਅਜੇ ਨਹੀਂ। ਨਹੀਂ ਭਾਜੀ ਮੈਂ ਚਾਹੁੰਦਾ ਸੀਗਾ ਜਿੱਦਾਂ ਮੈਂ ਗ੍ਰੀਨ ਕਾਰਡ ਦੇ ਵਿੱਚ ਉਹਨਾਂ ਦੀ ਫਿਰ ਕੈਟਾਗਰੀ ਨਾ ਚੇਂਜ ਹੋਵੇ ਤੇ ਉਹਦੇ ਵਿੱਚ ਉਹ ਆ ਜਾਣ, ਮੈਂ ਉਹ ਪੁੱਛਦਾ ਸੀਗਾ ਤੁਹਾਨੂੰ ਵੀ ਉਹਦਾ ਉਹਨਾਂ ਤੁਹਾਡਾ ਭਾਜੀ ਬੱਚਾ ਕਿੰਨੇ ਸਾਲ ਦਾ ਵਾ? ਭਾਜੀ ਗੁੜੀਆ ਆ 2.5 ਸਾਲ ਦੀ। 2.5 ਸਾਲ ਦੀ। ਭਾਜੀ ਤੁਸੀਂ ਨਾ ਇਹ ਸੁਣਦੇ ਰਹੋ ਪ੍ਰੋਗਰਾਮ, ਮੈਂ ਤੁਹਾਨੂੰ ਇੱਕ ਇਨਫੋਰਮੇਸ਼ਨ ਦਊਂਗਾ ਇਹਦੀ, ਜੇ ਟਾਈਮ ਸਾਡੇ ਕੋਲ ਹੋਇਆ ਤੇ ਜੇ ਨਹੀਂ ਹੋਇਆ ਤਾਂ ਮੈਂ ਤੁਹਾਨੂੰ ਅਗਲੇ ਹਫਤੇ ਦੱਸੂਗਾ ਇਹਦੇ ਬਾਰੇ ਕਿ ਤੁਹਾਨੂੰ ਫਾਇਦਾ ਹੋਣਾ ਸਹੁੰ ਚੁੱਕ ਕੇ ਕਿ ਨਹੀਂ ਹੋਣਾ। ਠੀਕ ਆ ਭਾਜੀ, ਜਿੱਦਾਂ ਉਹਨਾਂ ਦਾ ਸਾਰਾ ਪੇਪਰ ਵਰਕ ਡਨ ਆ, ਬਸ ਇੰਟਰਵਿਊ ਦੀ ਵੇਟ ਕਰਦੇ ਆ। ਜਿੱਦਾਂ ਮੈਂ ਇੱਥੇ ਗ੍ਰੀਨ ਕਾਰਡ ਆ, ਮੈਂ ਉਹਦੇ ਬਾਰੇ ਵੀ ਪੁੱਛਦਾ ਸੀਗਾ ਵੀ ਮੈਂ ਪ੍ਰੋਸੀਜਰ ਚੇਂਜ ਹੋ ਜਾਵੇ ਜਾਂ ਕਿੱਦਾਂ, ਮੈਂ ਉਹ ਤਾਂ ਕਰਕੇ ਤੁਹਾਨੂੰ ਕਾਲ ਕੀਤੀ ਸੀ। ਹਾਂਜੀ ਮੈਂ ਭਾਜੀ ਥੋੜਾ ਜਿਹਾ ਮੈਨੂੰ ਦੇਖਣਾ ਪੈਣਾ, ਜੇ ਤਾਂ ਮੇਰੇ ਕੋਲ ਅੱਜ ਦੇਖ ਹੋਇਆ ਸ਼ੋਅ 'ਚ ਮੈਂ ਅੱਜ ਦੱਸ ਦੂੰਗਾ, ਨਹੀਂ ਤਾਂ ਮੈਂ ਤੁਹਾਨੂੰ ਅਗਲੇ ਹਫਤੇ ਜਵਾਬ ਦਊਂਗਾ ਇਹਦਾ। ਜੀ ਜੀ ਥੈਂਕ ਯੂ ਜੀ, ਅਤੇ ਬਹੁਤ ਬਹੁਤ ਸ਼ੁਕਰੀਆ। ਅਤੇ ਬਾਕੀ ਜੇ ਤੁਸੀਂ ਇਹਨਾਂ ਦੇ ਨਾਲ ਕਰਨਾ ਚਾਹੁੰਦੇ ਹੋ ਕੰਟੈਕਟ, ਅਤੇ ਇਹਨਾਂ ਦੇ ਆਫਿਸ ਦਾ ਨੰਬਰ ਹੈ 415 909 0503 4159090503। ਇੱਕ ਮੇਰੇ ਕੋਲ ਨਾ ਐਕਚੁਅਲੀ ਹੈਗਾ ਜਵਾਬ, ਇੱਕ ਸੈਕਿੰਡ ਮੈਨੂੰ ਦਿਓ। ਜੀ 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 ਜ਼ਰੂਰ। ਸੋ ਜੀ ਜਿੰਨੀ ਦੇਰ ਤੱਕ ਜਿਹੜਾ ਯੂਐਸ ਸਿਟੀਜ਼ਨ ਹੁੰਦਾ ਨਾ, ਉਹਨੂੰ ਸਪਾਊਸ ਤੇ ਬੱਚਿਆਂ ਦੀ ਸੈਪਰੇਟ ਪਟੀਸ਼ਨ ਕਰਨੀ ਪੈਂਦੀ ਹੈ, ਤੇ ਜਿਹੜਾ ਗ੍ਰੀਨ ਕਾਰਡ ਹੋਲਡਰ ਹੁੰਦਾ ਉਹ ਆਪਣੀ ਜਿਹੜੀ ਸਪਾਊਸ ਦੀ ਇੱਕੋ ਸਪਾਊਸ ਦੀ ਪਟੀਸ਼ਨ ਨਾਲ ਬੱਚੇ ਨੂੰ ਐਜ਼ ਅ ਡੈਰੀਵੇਟਿਵ ਲੈ ਕੇ ਆ ਸਕਦਾ ਹੈ ਨਾ। ਤੇ ਇਹ ਤੁਸੀਂ ਅਜੇ ਭਾਜੀ ਸਹੁੰ ਨਾ ਚੱਕਿਓ। ਠੀਕ ਆ, ਜਿੱਦਾਂ ਉਹ ਸੋਚ ਰਹੇ ਸੀ ਵੀ ਜੇ ਗ੍ਰੀਨ ਕਾਰਡ ਦੇ ਉੱਤੇ ਫਿਰ ਥੋੜਾ ਜਲਦੀ ਰਹਿੰਦਾ ਹੈ ਪ੍ਰੋਸੈਸ, ਫਿਰ ਮਤਲਬ ਇਹਨਾਂ ਦਾ ਇਹਨਾਂ ਨੇ ਫਾਈਲ ਕੀਤਾ ਹੀ ਹੋਇਆ, ਸੋ ਇਹਨਾਂ ਦੀ ਵੇਟਿੰਗ ਗੇਮ ਹੀ ਹੈ, ਇਹਨਾਂ ਨੂੰ ਸਿਟੀਜ਼ਨ ਫਾਈਲ ਕਰਕੇ ਕੋਈ ਫਾਇਦਾ ਨਹੀਂ ਹੋਣਾ ਕੈਟੇਗਰੀ ਕਨਵਰਟ ਵਗੈਰਾ ਕਰਾ ਕੇ। ਓਕੇ ਠੀਕ ਆ। ਸੋ ਗ੍ਰੀਨ ਕਾਰਡ ਦੇ ਵਿੱਚ ਵੀ ਕਹਿੰਦੇ ਵੀ ਉਹ ਬੱਚਾ ਜਿਹੜਾ ਐਜ਼ ਏ ਡੈਰੀਵੇਟਿਵ ਆ ਜਾਂਦਾ, ਅਤੇ ਜੇ ਸਿਟੀਜ਼ਨ ਕਰਦੇ ਆ ਤਾਂ ਬੱਚੇ ਦਾ ਵੱਖਰਾ ਕਰਨਾ ਪੈਣਾ ਸੀਗਾ। ਜੀ ਸੋ ਸਿਟੀਜ਼ਨ ਬੰਦੇ ਨੂੰ ਅਲੱਗ ਕਰਨਾ ਪੈਂਦਾ ਹੈ ਬੱਚੇ ਦਾ ਫਾਈਲ। ਠੀਕ ਆ, ਅਤੇ ਜੇ ਆਲਰੇਡੀ ਇੱਦਾਂ ਚੱਲ ਰਿਹਾ ਤਾਂ ਥੋੜ੍ਹਾ ਚਿਰ ਹੋਰ ਵੇਟ ਕਰ ਲੈਣ ਜੇ ਕੰਮ ਸਿਰ 'ਤੇ ਹੀ ਆ ਤਾਂ, ਕਿਉਂਕਿ ਜਿਹੜੇ ਆ ਟਾਈਮ ਫਰੇਮ ਦੱਸ ਰਹੇ ਨੇ ਕੇਸ ਇਹਨਾਂ ਦਾ ਪੈਂਡਿੰਗ ਸੀਗਾ, ਸੋ ਇਹਨਾਂ ਨੂੰ ਨਾ ਸਹੁੰ ਚੱਕ ਕਰਕੇ ਫਾਇਦਾ ਇਸ ਵੇਲੇ। ਠੀਕ ਹੈ ਜੀ 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 ਬਿਲਕੁਲ। ਅਤੇ ਇੱਕ ਜਾਂਦੇ ਜਾਂਦੇ ਕਾਫੀ ਜਿਹੜਾ ਇੱਕ ਸਵਾਲ ਸਾਨੂੰ ਜਿਹੜਾ ਉਹ ਆਇਆ ਯੂ ਵੀਜ਼ੇ ਦੇ ਵਿੱਚ ਡਿਟਰਮੀਨੇਸ਼ਨ ਨੂੰ ਲੈ ਕੇ, ਇਹ ਡਿਟਰਮੀਨੇਸ਼ਨ ਕੀ ਚੀਜ਼ ਹੁੰਦੀ ਆ? ਇਹ ਲੈਟਰ USCIS ਵਾਲੇ ਆ ਉਹਨਾਂ ਤੋਂ ਮਿਲਦੀ ਆ, ਉਹਨਾਂ ਨੇ ਘੱਲਣੀ ਹੁੰਦੀ ਆ? ਸੋ ਇਸ ਦੇ ਬਾਰੇ ਜਿਹੜਾ ਉਹ ਜ਼ਰੂਰ ਦੱਸਿਓ ਵੀ ਇਹ ਡਿਟਰਮੀਨੇਸ਼ਨ ਲੈਟਰ ਕੀ ਚੀਜ਼ ਹੁੰਦੀ ਆ। ਕਈਆਂ ਨੇ ਜਿਹੜਾ ਇਸ ਦੇ ਬਾਰੇ ਪੁੱਛਿਆ ਸੀਗਾ। ਮੈਨੂੰ ਪਤਾ ਨਹੀਂ ਐਗਜ਼ੈਕਟ ਕੀ ਟਰਮੀਨੋਲੋਜੀ ਕਰ ਰਿਹਾ। ਇੱਕ ਹੁੰਦਾ ਹੈ ਡੈਫਰਡ ਐਕਸ਼ਨ ਦੀ, ਜੇ ਗੱਲ ਕਰ ਰਹੇ ਡਿਟਰਮੀਨੇਸ਼ਨ ਲੈਟਰ, ਉਹ ਕੀ ਹੁੰਦਾ ਕਿ ਯੂ ਵੀਜ਼ੇ ਹਰ ਸਾਲ 10,000 ਹੀ ਮਿਲ ਸਕਦੇ ਆ, ਤੇ ਕਈ ਵਾਰੀ ਜਿਹੜੀ ਉਹਨਾਂ ਦੀ ਕੇਸ ਡਿਸਾਈਡ ਕਰਨ ਦੀ ਸਪੀਡ ਹੈ ਉਹ ਉਸ ਤੋਂ ਪਹਿਲਾਂ ਵੀ ਡਿਸਾਈਡ ਕਰ ਸਕਦੇ ਆ, ਤੇ ਉਹਨੂੰ ਡੈਫਰਡ ਐਕਸ਼ਨ ਕਹਿ ਦਿੰਦੇ ਨੇ ਕਿ ਤੁਹਾਨੂੰ ਡਿਪੋਰਟੇਸ਼ਨ ਨਹੀਂ ਦਿੱਤੀ ਜਾਊਗੀ, ਤੁਸੀਂ ਇੱਥੇ ਰਹਿ ਸਕਦੇ ਹੋ, ਵੇਟ ਕਰੋ ਜਦ ਤੱਕ ਤੁਹਾਡੇ ਯੂ ਵੀਜ਼ੇ ਦਾ ਡਿਸੀਜਨ ਨਹੀਂ ਆਉਂਦਾ। ਮੇਰੇ ਖਿਆਲ ਉਹ ਡਿਟਰਮੀਨੇਸ਼ਨ ਲੈਟਰ ਦੀ ਗੱਲ ਕਰ ਰਹੇ ਨੇ ਜੀ। ਤੇ ਉਹਨਾਂ ਨੇ ਘੱਲਣੀ ਹੁੰਦੀ ਹੈ ਕਿ ਇੱਧਰੋਂ ਘੱਲੀ ਜਾਂਦੀ ਹੈ, ਕਿੱਦਾਂ ਹੁੰਦਾ ਹੈ ਉਹ ਡੈਫਰਡ ਐਕਸ਼ਨ ਵਾਲੀ ਜਿਹੜੀ ਫਿਰ ਉਹ ਗੱਲ ਆ? ਜਦੋਂ ਤੁਸੀਂ ਯੂ ਵੀਜ਼ਾ ਫਾਈਲ ਕਰਦੇ ਹੋ ਤਕਰੀਬਨ 5 ਸਾਲਾਂ ਤੱਕ ਉਹ ਤੁਹਾਨੂੰ ਇਦਾਂ ਦਾ ਗ੍ਰਾਂਟ ਦਿੰਦੇ ਨੇ ਕਿ ਤੁਹਾਡਾ ਆਪਾਂ ਅਪਰੂਵ ਕਰ ਦੇਣਾ, ਤੇ ਡੈਫਰਡ ਐਕਸ਼ਨ ਆਪਾਂ ਤੁਹਾਡੀ ਗ੍ਰਾਂਟ ਕਰਤੀ ਹੈ, ਵਰਕ ਪਰਮਿਟ ਤੁਸੀਂ ਤੁਹਾਡਾ ਹੁਣ ਆਪਾਂ ਅਪਰੂਵ ਕਰ ਦਾਂਗੇ, ਤੇ ਆਪਣੇ ਵੱਲੋਂ ਤਾਂ ਤੁਸੀਂ ਇੱਥੋਂ ਦੀ ਜਿਹੜਾ ਯੂ ਵੀਜ਼ਾ ਫਾਈਲ ਕਰਨਾ ਹੈ 918 ਫਾਰਮ ਜਿਹੜਾ ਹੁੰਦਾ, ਤੇ 918B ਫਾਰਮ ਹੁੰਦਾ, ਤੇ ਨਾਲ ਜੇ ਘਰ ਵਾਲੀ ਤੁਹਾਡੇ ਕੰਪਨੀ ਕਰ ਰਿਹਾ ਸਪਲੀਮੈਂਟ ਇਹ ਕਰਨਾ ਫਾਈਲ, ਜੇ ਤੁਸੀਂ 2 ਨੰਬਰ 'ਚ ਆਏ ਹੋ ਤੇ ਨਾਲ ਫਾਰਮ 192 ਕਰਨਾ ਹੈ। ਸੋ ਇਹ ਡਾਕੂਮੈਂਟ ਬਸ ਤੁਸੀਂ ਫਾਈਲ ਕਰਨੇ ਹੁੰਦੇ ਆ, ਤੇ ਬਾਕੀ ਸਾਰਾ ਜਿਹੜਾ ਉਹ ਇਮੀਗ੍ਰੇਸ਼ਨ ਨੇ ਕਰਨਾ ਹੁੰਦਾ। ਤੇ ਜੇ ਇਹ ਗੱਲ ਕਰ ਰਹੇ ਨੇ ਪ੍ਰਾਈਮਾ ਫੇਸਾਈ ਡਿਟਰਮੀਨੇਸ਼ਨ, ਉਹਦੀ ਰਿਕੁਆਇਰਮੈਂਟ ਕੋਈ ਨਹੀਂ ਹੁੰਦੀ। ਉਹ ਇਹ ਹੁੰਦਾ ਕਿ ਜਦੋਂ ਤੁਸੀਂ ਵਾਵਾ ਜਾਂ ਯੂ ਵੀਜ਼ਾ ਕਈ ਵਾਰੀ ਫਾਈਲ ਕਰਦੇ ਹੋ ਤਾਂ ਇਮੀਗ੍ਰੇਸ਼ਨ ਇੱਕ ਤੁਹਾਨੂੰ ਪ੍ਰੀਲਿਮਿਨਰੀ ਇੱਕ ਰਿਸੀਟ ਨੋਟਿਸ ਹੋਵੇ, ਇੱਕ ਚਿੱਠੀ ਦੇ ਦਿੰਦਾ ਕਿ ਸਾਨੂੰ ਲੱਗਦਾ ਕਿ ਤੁਹਾਡਾ ਕੇਸ ਜੈਨੂਇਨ ਹੈ ਤੇ ਤੁਸੀਂ ਵੇਟ ਕਰੋ ਹੁਣ। ਓਕੇ ਠੀਕ ਹੈ ਜੀ, ਚਲੋ ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ। ਅਤੇ ਅੱਜ ਦਾ ਪ੍ਰੋਗਰਾਮ ਵੀ ਜਿਹੜਾ ਹੁਣ ਇੱਥੇ ਹੀ ਆਪਣਾ ਸਮਾਪਤ ਹੈਗਾ ਆ, ਅਤੇ ਮਿਲਾਂਗੇ ਜੀ ਆਪਾਂ ਆਪਣੇ ਸਾਰੇ ਜਿਹੜੇ ਸਰੋਤਿਆਂ ਨੂੰ ਅਗਲੀ ਵਾਰ। ਅਟਰਨੀ ਟੇਕ ਕੇਅਰ ਨਾਲ ਜੀ, ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ। ਮਿਲਦੇ ਹਾਂ ਜੀ ਅਗਲੀ ਵਾਰ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ।
ਜੀ ਸਤਿ ਸ਼੍ਰੀ ਅਕਾਲ ਜੀ। ਜੀ ਦੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ। ਅਗਲੀ ਵਾਰ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।